ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਅਮਰੀਕਾ। ਅੱਜ 30 ਅਪ੍ਰੈਲ ਦਿਨ ਸ਼ਨੀਚਰਵਾਰ ਤੇ ਸ਼ਨੀਚਰਵਾਰ ਨੂੰ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਜੀ US ਇਮੀਗ੍ਰੇਸ਼ਨ ਦੇ ਬਾਬਤ। US ਇਮੀਗ੍ਰੇਸ਼ਨ ਦੇ ਬਾਰੇ ਸਟੀਕ ਤੇ ਵਧੀਆ ਅਹਿਮ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਆ। ਆਪਣੇ ਨਾਲ US ਇਮੀਗ੍ਰੇਸ਼ਨ ਦੇ ਬਿਹਤਰੀਨ ਅਟਰਨੀ ਜੇ ਟਰਕੀਆਣਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਸਵਾਗਤ ਹੈ ਅਟਰਨੀ ਟਰਕੀਆਣਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415 909 0503 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਦੇ ਨਾਲ ਨਾਲ ਟਰੱਕ ਟ੍ਰੇਲਰਸ ਦੇ ਲੋਨਸ ਦਾ ਕੰਮ ਕਰਵਾ ਸਕਦੇ ਹੋ। ਕਾਲ ਮੋਹਨ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਟਾਰਨੀ ਟਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਜੀ ਗੱਲਬਾਤ ਆਪਾਂ ਕਰਾਂਗੇ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ, ਜਿਹੜਾ ਮੈਮੋ ਸੀਗਾ, ਪੀਡੀ ਮੈਮੋ ਸੀਗਾ, ਉਹਨੂੰ ਆਪਾਂ ਦੁਬਾਰਾ ਥੋੜਾ ਜਿਹਾ ਐਕਸਪਲੇਨ ਕਰਾਂਗੇ, ਕਿਉਂਕਿ ਪਿਛਲੀ ਵਾਰੀ ਟੌਪਿਕ ਥੋੜਾ ਵੱਡਾ ਹੋ ਗਿਆ ਸੀਗਾ। ਕਾਫੀ ਜਿਹੜਾ ਸਟਰਕਚਰ ਸੀਗਾ ਪੀਡੀ ਮੈਮੋ ਦਾ ਉਹ ਡਿਸਕਸ ਕੀਤਾ ਸੀਗਾ, ਪਰ ਅੱਜ ਡਿਸਕਸ ਕਰਾਂਗੇ ਕਿ ਇਹ ਆਪਣੇ ਜਿਹੜੇ ਪੰਜਾਬੀ ਕੇਸ ਆ ਉਹਨਾਂ ਨੂੰ ਕਿੱਦਾਂ ਲਾਗੂ ਹੁੰਦਾ। ਠੀਕ ਹੈ। ਉਹ ਕੀ ਹੋਇਆ ਕਿ ਜਦੋਂ ਆਪਾਂ ਸ਼ੋਅ ਕਰਦੇ ਹਾਂ, ਆਪਾਂ ਪਹਿਲਾਂ ਵੀ ਦੱਸਿਆ ਕਿ ਉਸ ਤੋਂ ਬਾਅਦ ਇਮੀਡੀਏਟਲੀ ਹੁਣ ਪੀਡੀ ਮੈਮੋ ਤਾਂ April 3 ਦਾ ਆਇਆ ਹੋਇਆ, ਰਾਈਟ? ਤੇ ਜਦੋਂ ਆਪਾਂ ਸ਼ੋਅ ਕਰਕੇ ਹਟੇ ਤਾਂ ਫਿਰ ਉਹੀ ਗੱਲ ਕਿ ਵੀਡੀਓ ਬਣਨੀਆਂ ਸ਼ੁਰੂ ਹੋ ਗਈਆਂ ਕਿ ਪੀਡੀ ਮੈਮੋ ਆ ਗਿਆ, ਇੱਦਾਂ ਹੋ ਗਿਆ, ਤੁਸੀਂ ਟਰੈਵਲ ਕਰ ਸਕਦੇ ਆ। ਤੇ ਕਾਫੀ ਲੋਕਾਂ ਨੇ ਫਿਰ ਕਾਲ ਕੀਤਾ ਕਿ ਮੈਂ ਇੰਟਰਨੈਟ ਤੇ ਇੱਦਾਂ ਦੀ ਵੀਡੀਓ ਦੇਖੀ ਕਿ ਕਾਫੀ ਕਨਫਿਊਜ਼ਨ ਲੋਕੀ ਮਤਲਬ ਕਹਿ ਲਓ ਕਿ ਕ੍ਰੀਏਟ ਕਰ ਦਿੰਦੇ ਆ ਕਿ ਮੈਮੋ ਜਿਹੜੀਆਂ ਚੀਜ਼ਾਂ ਮੈਮੋ ਨਹੀਂ ਵੀ ਦੱਸਦਾ ਉਹਨੂੰ ਵੀ ਵਧਾ ਚੜਾ ਕੇ ਥੋੜਾ ਦੱਸ ਦਿੰਦੇ ਆ। ਤੇ ਉਹ ਜਿੱਦਾਂ ਦੱਸਿਆ ਜਾ ਰਿਹਾ ਇੰਟਰਨੈਟ ਤੇ, ਜਿੱਦਾਂ ਪੀਡੀ ਮੈਮੋ ਨਹੀਂ ਆ ਗਿਆ, ਕੋਈ ਗ੍ਰੀਨ ਕਾਰਡ ਹੀ ਆ ਗਿਆ ਕਿ ਤੁਹਾਡਾ ਕੇਸ ਬੰਦ ਹੋ ਜਾਣਾ, ਤੁਸੀਂ ਟਰੈਵਲ ਕਰ ਪਾਣਾ, ਤੁਸੀਂ ਆਪਣੇ ਘਰੇ ਚਲ ਜਾਣਾ, ਰਿਸ਼ਤੇਦਾਰਾਂ ਨੂੰ ਮਿਲ ਲੈਣਾ। ਤੇ ਉਹ ਮਤਲਬ ਸੁਣੀ ਸੁਣਾਈ ਤੋਂ ਫਿਰ ਵੀਡੀਓ ਅੱਗੇ ਤੋਂ ਅੱਗੇ ਕੋਈ ਇਨਫੋਰਮੇਸ਼ਨ ਹੋਰ ਹੀ ਬਣ ਜਾਂਦੀ ਹੈ। ਸੋ ਅੱਜ ਆਪਾਂ ਨੇ ਜਿਹੜੀ ਡਿਸਕਸ਼ਨ ਆ ਉਹ ਉਸ ਬਾਰੇ ਹੋਊਗੀ ਕਿ ਪੰਜਾਬੀ ਜਿਹੜਾ ਪੀਡੀ ਮੈਮੋ ਹੈਗਾ, ਆਪਣੇ ਜਿਹੜੇ ਪੰਜਾਬੀਆਂ ਦੇ ਕੇਸ ਆ ਰੀਅਲ ਟਾਈਮ ਦੇ ਵਿੱਚ ਉਹਨਾਂ ਨੂੰ ਕਿੱਦਾਂ ਇਫੈਕਟ ਕਰਦਾ ਜੀ। ਸੋ ਬਿਲਕੁਲ। ਸੋ ਜਿੱਦਾਂ ਮੈਂ ਸ਼ੁਰੂ 'ਚ ਵੀ ਕਿਹਾ ਭਾਈ, ਸਹੀ ਜਾਣਕਾਰੀ ਜੇ ਲੈਣੀ ਆ, ਸਟੀਕ ਜਾਣਕਾਰੀ ਲੈਣੀ ਆ, ਕੋਈ ਉਸ ਦੇ ਵਿੱਚ ਮਸਾਲੇ ਤੋਂ ਬਗੈਰ ਅਸਲੀ ਖਬਰ, ਅਸਲੀ ਗੱਲ ਸੁਣਨੀ ਆ, ਤੁਸੀਂ ਇਹ ਵਾਲਾ ਪ੍ਰੋਗਰਾਮ ਸੁਣਿਆ ਕਰੋ। ਬਾਕੀ ਹਾਂ, ਜੇ ਦਿਲ ਨੂੰ ਧਰਵਾਸਾ ਦੇਣਾ, ਦਿਲ ਨੂੰ ਦਿਲਾਸਾ ਦੇਣਾ ਵੀ ਲੈ ਵੀ ਆਪਣਾ ਨੰਬਰ ਲੱਗ ਜੂਗਾ, ਆਹ ਹੋ ਜੂਗਾ, ਇੱਦਾਂ ਹੋ ਜੂਗਾ, ਫਿਰ ਤੁਸੀਂ ਜਿੱਥੇ ਮਰਜ਼ੀ ਜੋ ਮਰਜ਼ੀ ਜਿਹੜਾ ਉਹ ਸੁਣੀ ਜਾਇਓ, ਦੇਖੀ ਜਾਇਓ। ਉਹ ਪਰ ਇਹ ਆ ਵੀ ਉਹ ਫਿਰ ਹਵਾ ਦੇ ਵਿੱਚ ਮਹਿਲ ਉਸਾਰਨ ਵਾਲੀ ਗੱਲ ਬਣ ਜਾਂਦੀ ਆ। ਉਹ ਤਣ ਪੱਤਣ ਨਹੀਂ ਲੱਗਣੀ ਗੱਲ। ਇਸ ਦੇ ਵਿੱਚ ਤੁਹਾਨੂੰ ਅਸੀਂ ਅਸਲੀ ਜਾਣਕਾਰੀ ਦੇਣੀ ਹੈ। ਦੇਖੋ, ਕਈ ਵਾਰੀ ਉਹ ਮਾੜੀ ਵੀ ਹੋ ਸਕਦੀ ਆ ਖਬਰ, ਕਈ ਵਾਰੀ ਚੰਗੀ ਵੀ ਹੋ ਸਕਦੀ ਆ। ਸੋ ਹਰ ਇੱਕ ਦੇ ਸਰਕਮਸਟਾਂਸ ਦੇ ਉੱਤੇ ਡਿਪੈਂਡ ਕਰਦਾ ਆ। ਸੋ ਜ਼ਰੂਰ ਇਹ ਵਾਲਾ ਪ੍ਰੋਗਰਾਮ ਤੁਸੀਂ ਐਵਰੀ ਸੈਟਰਡੇ ਨੂੰ 9 ਤੋਂ ਲੈ ਕੇ 10:30, ਕਈ ਵਾਰੀ ਤਾਂ ਜਦੋਂ ਤੁਹਾਡੀਆਂ ਕਾਲਾਂ ਜਾਂਦੀਆਂ ਹੁੰਦੀਆਂ ਤੇ ਅਸੀਂ ਅਟਾਰਨੀ ਟਰਕੀਆਣਾ ਨੂੰ ਅੱਧਾ ਘੰਟਾ ਐਕਸਟਰਾ ਵੀ ਬਿਠਾ ਲੈਂਦੇ ਆ। ਉਹ 11 ਵਜੇ ਤੱਕ ਵੀ ਆਪਣੇ ਨਾਲ ਬੈਠ ਜਾਂਦੇ ਆ। ਸੋ ਤੁਹਾਡੇ ਸਾਰਿਆਂ ਦੇ ਲਈ, ਕਮਿਊਨਿਟੀ ਦੀ ਸੇਵਾ ਲਈ ਉਹ ਹਮੇਸ਼ਾ ਤਿਆਰ ਰਹਿੰਦੇ। ਸੋ ਇਹ ਪ੍ਰੋਗਰਾਮ ਨੂੰ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ। ਇਸ ਦੇ ਵਿੱਚ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਆ ਕਰੋ ਵੀ ਜੇ ਅਸਲੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਇੱਥੇ ਲਓ। ਹਾਂ ਜੀ, ਉੱਦਾਂ ਹੀ ਕੁਛ ਚੁਣਵੀਆਂ ਚੀਜ਼ਾਂ ਸੁਣਨੀਆਂ ਵੀ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਣ, ਉਹ ਤੁਸੀਂ ਇੱਥੇ ਕਈ ਜਿਹੜੇ ਥਾਂ ਬਣੇ ਪਏ ਆ ਉੱਥੇ ਤੁਸੀਂ ਜਾਓਗੇ, ਪਰ ਇਹ ਵੀ ਉਹਦੇ ਨਾਲ ਫਾਇਦਾ ਤੁਹਾਨੂੰ ਕੋਈ ਨਹੀਂ ਹੋਣਾ। ਸੋ ਦੇਖੋ, ਆਪਾਂ ਸਾਰੇ ਜਾਣੇ ਜਿਨ੍ਹਾਂ ਦਾ ਵੀ ਵਕੀਲਾਂ ਦੇ ਨਾਲ, ਇਮੀਗ੍ਰੇਸ਼ਨ ਦੇ ਨਾਲ ਵਾਹ ਪਿਆ ਆ, ਉਹ ਜਾਣਦੇ ਆ
ਵੀ ਕੋਈ ਵੀ ਵਕੀਲ ਇੰਨੀ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕਰਦਾ। ਉਹ ਕਹਿੰਦਾ ਵੀ ਪਹਿਲੋਂ ਇੰਨੇ ਫੜਾਓ ਤੇ ਫਿਰ ਤੁਹਾਨੂੰ ਦੱਸਾਂਗੇ। ਇੱਥੇ ਤੁਹਾਨੂੰ ਦੇਖੋ ਸਾਰਿਆਂ ਦੀ ਸੇਵਾ ਦੇ ਲਈ ਉਹ ਜਾਣਕਾਰੀ ਜਿਹੜੀ ਉਹ ਦੇ ਰਹੇ ਹੈਗੇ ਆ। ਸੋ ਜ਼ਰੂਰ ਸਾਥ ਦਿਆ ਕਰੋ, ਇਸ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਜਿਹੜਾ ਉਹ ਸ਼ੇਅਰ ਕਰਿਆ ਕਰੋ। 2 ਹਫ਼ਤੇ ਲਗਾਤਾਰ ਆਪਾਂ ਪੀਡੀ ਦੇ ਉੱਤੇ ਹੁਣ ਡਿਸਕਸ ਕਰਨ ਜਾ ਰਹੇ ਹਾਂ। ਸੋ ਇਸ ਤੋਂ ਪਹਿਲਾਂ ਆਪਾਂ ਪੀਡੀ ਵੱਲ ਨੂੰ ਵਧੀਏ, ਕੁਛ ਹਾਊਸਕੀਪਿੰਗ ਰੂਲਸ ਤੁਸੀਂ ਜੇ ਸ਼ੇਅਰ ਕਰਨੇ ਆ ਤੇ। ਜੀ ਬਿਲਕੁਲ, ਥੈਂਕ ਯੂ ਜੀ। ਸੋ ਇਹ ਜਿਹੜੇ 2-3 ਮਿੰਟ ਮਿਲਦੇ ਆ ਹਾਊਸਕੀਪਿੰਗ ਦੇ, ਵਧੀਆ ਆਡੀਅנס ਨਾਲ ਜਿਹੜੀ ਸਿੱਧੀ ਗੱਲਬਾਤ ਆ, ਜੋ ਆਪਣੀ ਟੌਪਿਕ ਤੋਂ ਆਫ ਟੌਪਿਕ ਜਾ ਕੇ ਜਿਹੜੀਆਂ ਵੀ ਗੱਲਾਂ ਕਹਿਣੀਆਂ ਉਹ ਕਹਿਣ ਦਾ ਮੌਕਾ ਮਿਲਦਾ। ਸੋ ਪਹਿਲਾਂ ਤਾਂ ਪ੍ਰੋਗਰਾਮ ਦੀ ਜਿਹੜੀ ਗੱਲ ਕਰੀਏ, ਬਿਲਕੁਲ ਜਦੋਂ ਸ਼ੁਰੂ ਕੀਤਾ ਸੀਗਾ ਆਪਾਂ, ਹੁਣ ਸਾਨੂੰ 2 ਸਾਲ ਤੋਂ ਉੱਤੇ ਹੋ ਗਏ, ਜੀ ਤੇ ਗੋਲ ਇਹੀ ਸੀਗਾ ਕਿ ਬਿਨਾਂ ਮਸਾਲੇ ਦੇ, ਬਿਨਾਂ ਜਿੱਦਾਂ ਸਨਸਨੀ ਜੀ ਕ੍ਰੀਏਟ ਕਰਦੇ ਆ ਕਿ ਆਹ ਚੀਜ਼ ਆ ਗਈ, ਆਹ ਚੀਜ਼ ਲਾਅ ਪਾਸ ਹੋ ਗਿਆ। ਸੋ ਇਹ ਸੀਗਾ ਕਿ ਸਿੱਧੀ ਜਿਹੜਾ ਵੀ ਜੋ ਵੀ ਖਬਰਾਂ ਲੇਟੈਸਟ ਆ, ਜੋ ਵੀ ਕੇਸ ਲਾਅ ਹੈਗਾ ਉਹਨੂੰ ਤੁਹਾਨੂੰ ਦੱਸਣਾ। ਤੇ ਮੇਨ ਗੱਲ ਇਹ ਹੈਗੀ ਕਿ ਇਵੇਂ ਹੁਣ ਜਿਹੜਾ ਲਾਅ ਹੁੰਦਾ ਕਾਫੀ ਬੋਰਿੰਗ ਹੁੰਦਾ, ਹੂੰ ਬੋਰਿੰਗ ਇਨ ਦ ਸੈਂਸ ਕਿ ਉਹਦੇ ਕਾਫੀ ਜਿਹੜੇ ਲੋਕੀ ਕਹਿੰਦੇ ਕਿ ਸਾਨੂੰ ਕੀ ਫਰਕ ਪੈਂਦਾ ਹੈ ਨਾ ਭਾਜੀ, ਜਿੱਦਾਂ ਤੁਸੀਂ ਕਰਨਾ ਕਰ ਲਓ। ਜਿੱਦਾਂ ਅਸਲੀ ਕੇਸ ਵੀ ਚੱਲਦਾ ਹੁੰਦਾ ਉਹ ਵੀ ਇਹੀ ਕਹਿੰਦਾ ਕਿ ਨਹੀਂ ਭਾਜੀ ਤੁਹਾਡੀ ਮਰਜ਼ੀ ਆ, ਜਿੱਦਾਂ ਤੁਸੀਂ ਕਰਨਾ ਕਰ ਲਓ, ਹੈ ਨਾ। ਜਿਹੜਾ ਜਿਹੜਾ ਸ਼ੋਅ ਆ ਉਹਦਾ ਸਿਰਫ ਉਹਦਾ ਹੁਣ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਜਿਹੜੇ ਐਕਚੁਅਲ ਕਲਾਇੰਟ ਆ ਉਹਨਾਂ ਨੂੰ ਕਿੰਨਾ ਬੈਨੀਫਿਟ ਹੈ, ਕਿਉਂਕਿ ਕਈ ਵਾਰੀ ਉਹਨਾਂ ਤੋਂ ਮੈਂ ਪੁੱਛਦਾ ਕਿ ਭਾਈ ਤੁਹਾਨੂੰ ਜੋ ਦੱਸਿਆ ਸੀਗਾ ਤੁਸੀਂ ਉਹ ਕੀਤਾ ਪਿਛਲੇ 1 ਸਾਲ 'ਚ ਜੋ ਦੱਸਿਆ ਸੀਗਾ? ਨਹੀਂ ਭਾਜੀ ਆਪਾਂ ਤਾਂ ਤੁਹਾਨੂੰ ਵਕੀਲ ਕਰ ਲਿਆ, ਸਾਨੂੰ ਕੀ ਕੁਛ ਕਰਨ ਦੀ ਲੋੜ ਹੈ, ਹੈ ਨਾ। ਜੀ ਤੇ ਜੀ ਔਨ ਦੀ ਅਦਰ ਹੈਂਡ ਜਿਹੜੇ ਆਡੀਅנס ਆ ਜਿਹੜੀ ਸਾਡੀ ਸੁਣਦੀ ਆ, ਉਹਨਾਂ ਦੇ ਵਕੀਲ ਦੂਜੇ ਆ, ਪਰ ਉਹ ਆਪਣੇ ਜਿੱਦਾਂ ਕਈ ਵਾਰੀ ਕੇਸ ਵੀ ਜਿੱਤਦੇ ਆ। ਬਸ ਸਾਨੂੰ ਕਾਲ ਕਰਕੇ ਕਹਿੰਦੇ ਆ ਕਿ ਬਈ ਆਹ ਤੁਹਾਡਾ ਸੁਣਦੇ ਸੀਗੇ, ਬੜਾ ਫਾਇਦਾ ਹੋਇਆ, ਸਾਨੂੰ ਫਾਇਦਾ ਹੋਇਆ। ਇੱਕ ਭਾਜੀ ਕਲਾਇੰਟ ਸੀਗਾ ਸਾਡੇ ਆਫਿਸ, ਡੱਬਾ ਦੇ ਕੇ ਗਿਆ, ਉਹਦਾ ਕੇਸ ਨਹੀਂ ਆਪਾਂ ਕੀਤਾ। ਤੁਸੀਂ ਆਪ ਜੀ ਹਿਸਾਬ ਲਾ ਲਓ, ਮਠਾਈ ਦਾ ਡੱਬਾ ਦੇ ਕੇ ਇਨਫੋਰਮੇਸ਼ਨ ਦੇ ਗਿਆ, ਨਾਲ ਸਾਡੇ ਦੇਖੋ ਆਫਿਸ ਕਿੰਨੀ ਅਗਲੇ ਨੂੰ ਖੁਸ਼ੀ ਮਿਲੀ ਆ, ਹਨਾ। ਹਾਂਜੀ। ਤੇ ਜਿਹੜਾ ਇਹ ਵਾਲਾ ਸ਼ੋਅ ਆ ਰੇਡੀਓ ਦਾ, ਜਿਹੜਾ ਇਹ ਵਾਲਾ ਸ਼ੋਅ ਆ, ਇਹ ਹੁਣ ਜਿਹੜਾ ਚਾਹੁੰਦਾ ਵੀ ਮੈਂ ਏਦਾਂ ਹੀ ਆ ਕਿ ਲੋਕਾਂ ਨੂੰ ਇਹਦਾ ਫਾਇਦਾ ਹੋਵੇ, ਹੈ ਨਾ। ਤੋ ਸੋ ਇਹ ਜਿਹੜੇ 2 ਘੰਟੇ ਆਪਾਂ ਕਰਦੇ ਆ, ਇਹਦੇ ਵਿੱਚ ਆਪਾਂ Q&A ਕਰਦੇ ਆ। ਤੁਸੀਂ ਜੇ ਹਿਸਾਬ ਨਾਲ ਮਰਜ਼ੀ ਕਰੋ, ਤੁਹਾਡੇ ਟੈਕਨੀਕਲ ਕੁਐਸਚਨ ਨੋ ਚਾਰਜ ਤੁਸੀਂ ਪੁੱਛੋ, ਤੁਹਾਡੀ ਹੈਲਪ ਹੋਊਗੀ। ਤੁਹਾਡੇ ਸਵਾਲ ਸੁਣ ਕੇ ਜਿਹੜੀ ਆਡੀਅנס ਦੀ ਹੈਲਪ ਹੋਊਗੀ। ਜਿਹੜੀ ਮੇਰੀ ਇਹਦੇ ਵਿੱਚ ਸਭ ਤੋਂ ਵੱਡੀ ਹੈਲਪ ਇਹ ਹੈ ਕਿ ਹੁਣ ਆਹੀ ਜਿਹੜਾ ਪੀਡੀ ਮੈਮੋ ਆਇਆ ਵਾ, ਇਹਨੂੰ ਮੈਂ ਹੁਣ ਇੰਪੋਸੀਬਲ ਆ ਮੇਰੇ ਲਈ ਕਿ ਇਕੱਲੇ-ਇਕੱਲੇ ਕਲਾਇੰਟ ਨੂੰ ਮੈਂ ਫ਼ੋਨ ਕਰਕੇ ਦੱਸਾਂ ਕਿ ਪੀਡੀ ਮੈਮੋ ਆ, ਪੀਡੀ ਮੈਮੋ ਆ, ਕਿਉਂਕਿ ਜਿੰਨੇ ਕਲਾਇੰਟ ਆ ਉਹ ਤਾਂ ਫਿਰ ਆਪਾਂ 4 ਮਹੀਨੇ ਕਲਾਇੰਟਸ ਨੂੰ ਕਾਲ ਹੀ ਕਰਦੇ ਰਵਾਂਗੇ। ਸੋ ਇਹ ਹੈ ਕਿ ਇਹ ਜਿਹੜਾ ਧੰਨਵਾਦ ਆ ਪੰਜਾਬੀ ਰੇਡੀਓ ਦਾ, ਇੱਕ ਪਲੇਟਫਾਰਮ ਆ ਇਹ, ਹੈ ਨਾ। ਇਹ ਪਲੇਟਫਾਰਮ ਆ, ਇਹ ਪਲੇਟਫਾਰਮ ਨੂੰ ਗ੍ਰੇਟ ਕੌਣ ਬਣਾਉਂਦਾ? ਇਹਨੂੰ ਗ੍ਰੇਟ ਬਣਾਉਂਦੀ ਆ ਆਡੀਅנס ਸੁਣਨ ਵਾਲੀ। ਤੇ ਪਲੇਟਫਾਰਮ ਰਾਹੀਂ ਮੈਨੂੰ ਫਾਇਦਾ ਇਹ ਹੈ ਕਿ ਜਿਹੜਾ ਉਹੀ ਜਿਹੜੀ ਨਿਊਜ਼ ਆ ਉਹ ਸਾਰੇ ਇਕੱਲੇ-ਇਕੱਲੇ ਨੂੰ ਦੇਣ ਦੀ ਬਜਾਏ ਇੱਥੇ ਅਨਾਉਂਸ ਕਰ ਦੇਈਦੀ ਆ। ਤੇ ਜਿਹੜੇ ਸਾਡੇ ਕਲਾਇੰਟ ਆ ਨਾ, ਆਪਣੇ ਆਪ ਹੀ ਜਿਹਦਾ ਕੇਸ ਆ, ਉਹ ਆਪੇ ਫਿਰ ਕਾਲ ਕਰਕੇ ਅਪਾਇੰਟਮੈਂਟ ਬਣਾ ਲੈਂਦੇ ਆ ਕਿ ਅੱਛਾ ਮੇਰਾ ਵੀ ਕੇਸ ਏਦਾਂ ਦਾ ਚੱਲਦਾ ਸੀਗਾ ਤੇ ਮੈਨੂੰ ਕੀ ਫਾਇਦਾ ਹੋ ਸਕਦਾ। ਸੋ ਕਾਫੀ ਜਿਹੜਾ ਮੈਂ ਦੇਖਿਆ ਕਿ ਇਸ ਚੀਜ਼ ਦਾ ਲੌਂਗ ਰਨ ਦੇ ਵਿੱਚ ਮੈਨੂੰ ਆਪਣਾ ਜਿਹੜਾ ਇੰਟਰਨਲੀ ਕਹਿ ਲਓ ਕਿ ਐਡਮਿਨਿਸਟ੍ਰੇਟਿਵ ਜਿਹੜੇ ਬਰਡਨ ਹੈਗੇ ਉਹ ਮੀਟ ਕਰਨ 'ਚ ਪੰਜਾਬੀ ਰੇਡੀਓ ਦੀ ਬਹੁਤ ਜ਼ਿਆਦਾ ਜਿਹੜੀ ਹੈਲਪ ਆ ਆਲਰੇਡੀ ਹੋ ਰਹੀ ਹੈ। ਗੱਲ ਜੀ ਕਰੀਏ ਹਾਊਸਕੀਪਿੰਗ ਦੀ, ਸੋ ਬਹੁਤ ਜ਼ਿਆਦਾ ਜਿਹੜੇ ਚੇਂਜ ਆ ਉਹ ਆ ਰਹੇ ਆ ਅਸਾਈਲਮ ਲਾਅ ਦੇ ਵਿੱਚ। ਆਪਾਂ ਦੱਸਿਆ ਸੀਗਾ ਕਿ ਪੀਡੀ ਮੈਮੋ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਸੀਗਾ ਕਿ ਇਹਨਾਂ ਨੇ ਹੁਣ ਜਿਹੜਾ ਸਿਸਟਮ ਆ ਇਦਾਂ ਦਾ ਕਰਨਾ ਕਿ 6 ਮਹੀਨੇ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਕੇਸ ਆ ਉਹ ਨਿਪਟਾਣੇ ਆ। ਤੇ ਹੁਣ ਦੇਖੋ ਉਹ ਇਹਨਾਂ ਦਾ ਜਿਹੜਾ ਸੀਗਾ ਉਹ ਮਈ ਦੇ ਵਿੱਚ ਆਉਣਾ ਸੀਗਾ, ਮਈ 23 ਤੋਂ ਕਹਿੰਦੇ ਸੀ ਜਿਹੜੇ ਨਵੇਂ ਐਂਟਰੈਂਟ ਆਉਂਦੇ ਆ ਉਹਨਾਂ ਨੂੰ ਇਹਨਾਂ ਨੇ ਉਹ ਜਿਹੜਾ ਪ੍ਰੋਗਰਾਮ ਸੀਗਾ ਉਹ ਇੰਪਲੀਮੈਂਟ ਕਰਨਾ ਸੀਗਾ। ਸੋ ਮਈ 23 ਤਾਂ ਆਇਆ ਖੜਾ ਹੈ ਨਾ, 20-25 ਦਿਨ ਹੁਣ ਬਚੇ ਆ। ਬਿਲਕੁਲ ਤਾਂ ਜਿਹੜਾ ਨਵਾਂ ਕੋਈ ਵੀ ਚੇਂਜ ਹੁੰਦੀ ਆ ਉਹ ਆਪਣੇ ਆਪ ਨਹੀਂ ਚੇਂਜ ਹੋ ਜਾਂਦੀ। ਉਹ ਇੱਕ ਜਿਹੜੀ ਪੁਰਾਣੇ ਸਿਸਟਮ ਦੀ ਬੁਨਿਆਦਾਂ ਨੂੰ ਢਾਹ ਕੇ ਫਿਰ ਜਿਹੜਾ ਨਵਾਂ ਸਿਸਟਮ ਉਹ ਸ਼ੁਰੂ ਹੁੰਦਾ। ਜੀ ਸੋ ਜੋ ਇਹਨਾਂ ਨੇ ਜੋ ਇਹ ਪ੍ਰੋਮਿਸ ਕਰ ਰਹੇ ਆ ਕਿ 6 ਮਹੀਨੇ ਦੇ ਵਿੱਚ ਆਪਾਂ ਸਿਸਟਮ ਨੂੰ ਬਦਲ ਦੇਣਾ, 21 ਤੋਂ 45 ਦਿਨਾਂ ਦੇ ਵਿੱਚ ਅਸਾਈਲਮ ਆਫਿਸ ਦੇ ਵਿੱਚ ਇੰਟਰਵਿਊ ਹੋਣੀ ਹੈ ਸਾਰਿਆਂ ਦੀ, ਤੇ 90 ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਜੱਜ ਦੇ ਕੋਲ ਕੇਸ ਨਿਪਟਾਰਾ ਹੋ ਜਾਣਾ। ਸੋ ਇਹ ਤਾਂ ਹੀ ਹੋ ਸਕਦਾ ਜੇ ਪੁਰਾਣਾ ਵਾਲਾ ਸਾਰਾ ਕੁਝ ਖਤਮ ਹੋ ਜਾਵੇ, ਕਿ ਨਵੇਂ ਸਿਰੇ ਤੋਂ ਸ਼ੁਰੂ ਕਰਨ ਇਹ। ਪਰ ਤਾਂ ਵੀ ਮੈਨੂੰ ਨਹੀਂ ਲੱਗਦਾ, ਮੈਨੂੰ ਡਾਊਟ ਆ ਕਿ ਮੈਨੂੰ ਨਹੀਂ ਲੱਗਦਾ ਕਿ ਏਡੀ ਛੇਤੀ ਇਹ ਕਰ ਸਕਦੇ ਆ, ਅਨਲੈਸ ਇਹ ਡਿਸਾਈਡ ਕਰਨ ਕਿ ਠੀਕ ਆ 5 ਮਿੰਟਾਂ 'ਚ 10 ਮਿੰਟਾਂ ਦੇ ਵਿੱਚ ਕੇਸ ਨੂੰ ਅਪਰੂਵ ਜਾਂ ਡਿਨਾਈ ਕਰ ਦੇਣਾ। ਸੋ ਜਿਹੜੀ ਚੇਂਜਸ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹੁਣ ਸਾਡੇ ਕਲਾਇੰਟ ਆ ਨਾ ਰੀਸੈਂਟਲੀ, ਉਹ ਸਾਨੂੰ ਪੁੱਛਦੇ ਆ ਕਿ ਮੈਨੂੰ ਦੁਬਾਰਾ ਉਹਨਾਂ ਨੇ ਬੁਲਾਇਆ, ਕੇਸ ਗੱਲ ਲਈ ਬੁਲਾਇਆ, ਕਿ ਮੈਨੂੰ ਉਹ ਕਹਿੰਦੇ ਤੈਨੂੰ ਪੇਪਰ ਦੇਣੇ ਆ, ਕਿ ਮੈਨੂੰ ਉਹਨਾਂ ਨੇ ਨਵੇਂ ਸਿਸਟਮ ਦੇ ਵਿੱਚ ਪਾਉਣਾ, ਕਿ ਮੈਨੂੰ ਉਹਨਾਂ ਨੇ ਪੁਰਾਣੇ ਸਿਸਟਮ ਦੇ ਵਿੱਚ ਪਾਉਣਾ। ਜੀ ਸੋ ਉਹ ਜਿਹੜੀ ਇਨਫੋਰਮੇਸ਼ਨ ਆ ਉਹ ਅਜੇ ਮੇਰੇ ਕੋਲ ਹੈ ਨਹੀਂ ਕਿ ਪੁਰਾਣੇ ਸਿਸਟਮ 'ਚ ਪਾਉਣਾ ਕਿ ਨਵੇਂ ਸਿਸਟਮ ਦੇ ਵਿੱਚ ਪਾਉਣਾ। ਉਹ ਸਾਨੂੰ ਪਤਾ ਲੱਗੂਗਾ। ਹੁਣ ਟ੍ਰਾਂਜੀਸ਼ਨ ਪੀਰੀਅਡ ਆ, ਮਤਲਬ ਕਿ ਜੋ ਪਹਿਲਾਂ ਚੱਲ ਰਿਹਾ ਸੀ ਨਾ, ਜਿਹੜੇ ਕੇਸ ਆਹੀ ਜਿਹੜੇ ਹੁਣ ਤੋਂ ਲੈ ਕੇ ਮਈ 23 ਤੱਕ, ਸੋ ਸਾਨੂੰ ਪਤਾ ਨਹੀਂ ਇਹਦਾ ਕਿ ਇਹ ਕਿੱਦਾਂ ਡਿਸਾਈਡ ਹੋਣੇ ਆ, ਕੀ ਇਹਨਾਂ ਦਾ ਹੋਣਾ, ਨਵੇਂ ਸਿਸਟਮ 'ਚ ਪਾਉਣਾ, ਪੁਰਾਣੇ ਸਿਸਟਮ 'ਚ ਪਾਉਣਾ।
ਪਰ ਇਹ ਹੈ ਕਿ ਟ੍ਰਾਂਜ਼ਿਸ਼ਨ ਜਾਰੀ ਆ। ਜਿਹੜੇ ਅਸਾਈਲਮ ਦੇ ਜਿੰਨੇ ਕੇਸ ਫਾਈਲ ਕੀਤੇ ਸੀਗੇ 589 ਸਾਰਿਆਂ 'ਚ ਹੀ ਬਹੁਤ ਜ਼ਿਆਦਾ ਡਿਲੇ ਆ ਰਿਹਾ ਰਿਸੀਟ ਨੋਟਿਸ ਦਾ, ਮਤਲਬ ਕਿ ਰਿਸੀਟ ਨੋਟਿਸ ਨਹੀਂ ਆ ਰਹੇ। ਪਹਿਲਾਂ ਜਿੱਦਾਂ ਮਹੀਨੇ ਡੇਢ 'ਚ ਆ ਜਾਂਦੇ ਸੀਗੇ, ਹੁਣ ਜ਼ਿਆਦਾ ਟਾਈਮ ਲੱਗ ਰਿਹਾ। ਜਿਹੜੇ ਜੀ ਨੋਟਿਸ ਟੂ ਅਪੀਅਰ, ਜਿਹੜਾ ਬੰਦਾ ਜਦੋਂ ਬਾਰਡਰ ਤੋਂ ਛੁੱਟਦਾ ਸੀਗਾ ਉਹਨੂੰ ਨੋਟਿਸ ਟੂ ਅਪੀਅਰ ਆਉਂਦਾ ਸੀਗਾ ਕਿ ਕੋਰਟ ਦੇ ਮੂਹਰੇ ਇੰਨੀ ਤਰੀਕ ਨੂੰ ਪੇਸ਼ ਹੋ ਜਾਓ। ਸੋ ਉਹ ਕਈ ਜਣਿਆਂ ਨੂੰ ਨਾ ਨੋਟਿਸ ਟੂ ਅਪੀਅਰ ਆ ਹੀ ਨਹੀਂ ਰਹੇ। 4-4 6-6 ਮਹੀਨੇ ਹੋ ਰਹੇ ਆ, ਨੋਟਿਸ ਟੂ ਅਪੀਅਰ ਨਹੀਂ ਆ ਰਹੇ। ਐਨਟੀਏ ਕਹਿੰਦੇ ਜਿਹਨੂੰ। ਸੋ ਜੀ ਐਨਟੀਏ ਨਹੀਂ ਆ ਰਹੇ ਤਾਂ ਉਹਨਾਂ ਦਾ ਕੇਸ ਨਹੀਂ ਲੱਗ ਸਕਦਾ, ਅਸਾਈਲਮ ਨਹੀਂ ਲੱਗ ਸਕਦਾ। ਅਸਾਈਲਮ ਨਹੀਂ ਲੱਗੂਗਾ ਤਾਂ ਵਰਕ ਪਰਮਿਟ ਦੀ ਕਲੌਕ ਵਗੈਰਾ ਉਹਨਾਂ ਦੀ ਸ਼ੁਰੂ ਨਹੀਂ ਹੋਣੀ। ਸੋ ਸਾਰਿਆਂ ਨੂੰ ਸਬਰ ਰੱਖਣਾ ਪੈਣਾ। ਸਿਸਟਮ ਦੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਚੇਂਜ ਹੋ ਰਹੀ ਆ। ਸੋ ਜਿਹੜੇ ਨਵੇਂ ਬੰਦੇ ਆ ਰਹੇ ਆ ਉਹਨਾਂ ਨੂੰ ਥੋੜਾ ਜਿਹੜਾ ਕੇਸ ਦੀ ਜਿਹੜੀ ਉਹਨਾਂ ਨੂੰ ਕੋਰਟ ਤੱਕ ਪਹੁੰਚਣ ਨੂੰ ਥੋੜਾ ਟਾਈਮ ਲੱਗੂਗਾ, ਤੇ ਸਾਨੂੰ ਨਹੀਂ ਪਤਾ ਕਿ ਉਹਨਾਂ ਨੂੰ ਨਵੇਂ ਸਿਸਟਮ 'ਚ ਪਾਉਗੇ ਜਾਂ ਪੁਰਾਣੇ 'ਚ। ਜਿਹੜੀ ਐਕਚੁਅਲ ਜਿਹੜੀ ਪੋਜੀਸ਼ਨ ਆ ਉਹ ਸਾਡੀ ਜੂਨ 'ਚ ਹੀ ਕਲੀਅਰ ਹੋਣੀ ਹੈ। ਤੇ ਲਾਸਟ ਹਾਊਸਕੀਪਿੰਗ ਰੂਲ ਪਰਸਨਲ ਲੈਵਲ ਤੇ ਇੱਕ ਬੈਂਡ ਸੀਗਾ ਸਟੀਰੀਓ ਨੇਸ਼ਨ, ਤਰਸੇਮ ਸਿੰਘ, ਪਤਾ ਹੋਣਾ ਸਾਰਿਆਂ ਨੂੰ, ਯੂਕੇ ਦਾ। ਉਹਨਾਂ ਦੀ ਜੀ ਡੈਥ ਹੋ ਗਈ। ਕਾਫੀ ਮੇਰਾ ਫੇਵਰੇਟ ਬੈਂਡ ਸੀਗਾ, ਛੋਟੇ ਹੁੰਦੇ ਤੋਂ ਸੁਣਦੇ ਸੀਗੇ। ਹੂੰ ਨਵੀਂ ਜਿਹੜੀ ਜਨਰੇਸ਼ਨ ਉਹਨਾਂ ਨੂੰ ਸ਼ਾਇਦ ਨਹੀਂ ਪਤਾ, ਕਿਉਂਕਿ ਹੁਣ ਹੋਰ ਜ਼ਿਆਦਾ ਬੜੀ ਸਿੰਗਰ ਕਾਫੀ ਪੰਜਾਬੀ ਅਪਕਮਿੰਗ ਆ। ਪਰ ਜਿਹਨਾਂ ਨੇ ਨਹੀਂ ਸੁਣਿਆ ਉਹ ਜਾ ਕੇ ਸੁਣੋ। ਇਹਨਾਂ ਦੇ ਜਿਹੜੇ ਗਾਣੇ ਸੀਗੇ ਬੜਾ ਯੂਨੀਕ ਪੰਜਾਬੀ ਤੇ ਕੈਰੇਬੀਅਨ ਮਿਊਜ਼ਿਕ ਜਿਹੜਾ ਮਿਕਸ ਕੀਤਾ ਸੀਗਾ, ਬੜਾ ਓਰੀਜਨਲ ਕੰਟੈਂਟ ਸੀਗਾ। ਕਦੀ ਕਿਸੇ ਨੇ ਨਾ ਹੀ ਇਦਾਂ ਦਾ ਕੀਤਾ ਵਾ, ਨਾ ਹੀ ਇਦਾਂ ਦਾ ਕਰ ਸਕੂਗਾ, ਕਿਉਂਕਿ ਹੂੰ ਦੋ ਆਰਟਿਸਟ ਜਿਹੜੇ ਸੀਗੇ, ਇੱਕ ਕੈਰੇਬੀਅਨ ਤੋਂ ਤੇ ਇੱਕ ਪੰਜਾਬੀ ਜਿਹੜਾ ਸੀਗਾ ਜਿਹਦੀ ਰੂਟਸ ਉੱਥੇ ਸੀਗੀਆਂ ਯੂਕੇ ਦਾ ਬੌਰਨ ਹੋਇਆ, ਉਹਨਾਂ ਨੇ ਇਕੱਠੇ ਕੀਤੇ ਤਾਂ ਕਾਫੀ ਇਹਨਾਂ ਨੇ ਸਾਨੂੰ ਐਂਟਰਟੇਨ ਕੀਤਾ। ਸੋ ਉਹਨਾਂ ਨੂੰ ਟ੍ਰਿਬਿਊਟ ਆ ਤੇ ਬਿਗ ਸਲੂਟ ਆ। ਜੀ ਬਿਲਕੁਲ ਜੀ। ਗੱਲਾਂ ਗੋਲੀਆਂ ਤੇ ਗੂੜੀਆਂ ਤੂੰ ਕਰ ਸੱਜਣਾ। ਸੋ ਬਹੁਤ ਹੀ ਖੂਬਸੂਰਤ ਇਸ ਦੇ ਜਿਹੜੇ ਇਹ ਗੀਤ ਆ। ਜੀ ਜੌਨੀ ਜੀ ਵੀ ਇਸ ਨੂੰ ਕਹਿ ਦਿੱਤਾ ਜਾਂਦਾ ਸੀ। ਅਸਲੀ ਨਾਮ ਮੁੰਡੇ ਦਾ ਤਰਸੇਮ ਸਿੰਘ ਸੈਣੀ ਸੀਗਾ। ਜੀ ਸੋ ਬ੍ਰਿਟਿਸ਼ ਸਿੰਗਰ ਸੀਗਾ। ਸੋ ਰੀਸੈਂਟਲੀ ਕੱਲ੍ਹ ਹੀ ਜਿਹੜਾ ਇਹਨਾਂ ਦਾ ਦੇਹਾਂਤ ਹੋਇਆ ਸੀ। ਸੋ ਅਸੀਂ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਸੋ ਆਈਏ ਹੁਣ ਆਪਾਂ ਅੱਜ ਦੇ ਟੌਪਿਕ ਦੇ ਵੱਲ। ਅਟਾਰਨੀ ਟਰਕੀਆਣਾ ਜੀ, ਪੀਡੀ ਪ੍ਰੋਸੀਕਿਊਟਰਲ ਡਿਸਕ੍ਰੈਸ਼ਨ। ਜਿੱਦਾਂ ਤੁਸੀਂ ਦੱਸਿਆ ਵੀ ਆਇਆ ਇਹ 3 ਅਪ੍ਰੈਲ ਦਾ, ਜਦੋਂ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਤੁਸੀਂ ਪਹਿਲੀ ਵਾਰੀ ਦੱਸਿਆ ਤੇ ਫਿਰ ਸਾਰਿਆਂ ਨੂੰ ਚੇਤਾ ਆ ਗਿਆ ਵੀ ਭਾਈ ਇਹ ਤਾਂ ਪੀਡੀ ਆਇਆ ਹੋਇਆ ਤੇ ਆਪਾਂ ਬਣਾਈਏ ਹੁਣ ਵੀਡੀਓਜ਼। ਸੋ ਇਹ ਜੀ ਕਾਨੂੰਨ ਨਹੀਂ ਆ, ਇਹ ਮੈਮੋ ਹੈਗਾ ਆ। ਸੋ ਕੀ ਆ ਵੈਸੇ ਇਸ ਮੈਮੋ ਦੇ ਵਿੱਚ ਹੋ ਕੀ ਰਿਹਾ ਆ, ਕਿਹਨੂੰ ਕੀ ਹਦਾਇਤਾਂ ਜਿਹੜੀਆਂ ਆ ਇਹ ਜਿਹੜਾ ਡਿਪਾਰਟਮੈਂਟ ਆ ਉਹ ਦੇ ਰਿਹਾ ਇਸ ਮੈਮੋ ਦੇ ਜ਼ਰੀਏ। ਸੋ ਜਿਹੜੇ ਪੀਡੀ ਦੇ ਮੈਮੋ ਨਾ, ਪੀਡੀ ਦਾ ਤਾਂ ਜਿਹੜਾ ਕਨਸੈਪਟ ਆ ਉਹ ਪੁਰਾਣਾ ਹੀ ਆ, ਕਾਫੀ ਦੇਰ ਤੋਂ ਜਿਹੜਾ ਚੱਲਦਾ ਸੀਗਾ। ਸੋ ਟਾਈਮ ਟੂ ਟਾਈਮ ਇਹ ਕਈ ਵਾਰੀ ਵਧਾ ਦਿੰਦੇ ਆ, ਘਟਾ ਦਿੰਦੇ ਆ। ਸੋ ਆਬਵੀਅਸਲੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਪੀਡੀ ਜਾਂ ਐਡਮਿਨ ਕਲੋਜ਼ਰ ਉਹਦੀ ਪਾਵਰ ਜਿਹੜੀ ਵਾਪਸ ਲੈ ਲੈਂਦੀ ਸੀਗੀ। ਤੇ ਇਨਫੈਕਟ ਜਿਹੜਾ ਟਰੰਪ ਸੀਗਾ, ਆਪਾਂ ਜਿੱਦਾਂ ਰੇਡੀਓ ਤੇ ਵੀ ਡਿਸਕਸ ਕੀਤਾ ਕਿ ਉਹ ਤਾਂ ਕਹਿੰਦੇ ਸੀ ਕਿ ਜਿਹੜੇ 1 ਲੱਖ ਕੇਸ ਆ ਜਿਹੜੇ ਐਡਮਿਨ ਕਲੋਜ਼ ਕੀਤੇ ਆ ਉਹਨਾਂ ਨੂੰ ਤੁਸੀਂ ਦੁਬਾਰਾ ਰੀਓਪਨ ਕਰੋ। ਹੂੰ ਸੋ ਉਹ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਆ ਜਾਂ ਜਿਹੜੇ ਡੈਮੋਕ੍ਰੇਟਸ ਆ, ਉਹ ਜਿਹੜੇ ਪੀਡੀ ਐਡਮਿਨ ਕਲੋਜ਼ਰ ਇਦਾਂ ਦੇ ਰਿਲੀਫ ਜ਼ਿਆਦਾ ਦਿੰਦੇ ਆ, ਕਿਉਂਕਿ ਉਹਨਾਂ ਦਾ ਜਿਹੜਾ ਪੋਲੀਟੀਕਲ ਬੇਸ ਆ, ਉਹਨਾਂ ਨੂੰ ਲੌਂਗ ਸਟੋਰੀ ਸ਼ਾਰਟ ਇਹ ਹੈਗੀ ਕਿ ਉਹਨਾਂ ਨੂੰ ਫਾਇਦਾ ਹੈ ਇਮੀਗ੍ਰੈਂਟ ਭਰਤੀ ਕਰਕੇ। ਸੋ ਉਹ ਪ੍ਰੋ ਇਮੀਗ੍ਰੇਸ਼ਨ ਆ। ਹੁਣ ਮੈਨੂੰ ਇਹ ਨਹੀਂ ਪਤਾ ਕਿ ਵਾਕਈ ਅੰਦਰ ਹੁਣ ਕਿਹਦੇ ਦਿਲ 'ਚ ਕੀ ਪਿਆ, ਇਹ ਤਾਂ ਨਹੀਂ ਪਤਾ। ਪਰ ਇਹ ਹੈ ਕਿ ਜਿਹੜਾ ਓਵਰਆਲ ਜੇ ਦੋ ਸਿਸਟਮ ਦੇਖੀਏ ਤਾਂ ਇੱਕ ਪਾਰਟੀ ਨੂੰ ਫਾਇਦਾ ਹੈਗਾ ਕਿ ਇਮੀਗ੍ਰੇਸ਼ਨ ਨੂੰ ਰਿਸਟ੍ਰਿਕਟ ਕਰਕੇ ਉਹਨਾਂ ਦੀ ਆਡੀਅנס ਜਿਹੜੀ ਹੈਗੀ ਆ ਉਹ ਹੈਗੀ ਆ ਕਿ ਇਮੀਗ੍ਰੇਸ਼ਨ ਨੂੰ ਰੋਕੋ, ਉਹਨਾਂ ਨੂੰ ਵੋਟਾਂ ਉੱਦਾਂ ਮਿਲਦੀਆਂ। ਦੂਜੀ ਜਿਹੜੀ ਆਡੀਅנס ਉਹਨਾਂ ਨੂੰ ਵੋਟਾਂ ਮਿਲਦੀਆਂ ਕਿ ਲੋਕਾਂ ਨੂੰ ਪੱਕੇ ਕਰਾ ਦਿਓ, ਬੈਨੀਫਿਟ ਦੇ ਦਿਓ, ਉਸ ਹਿਸਾਬ ਨਾਲ। ਸੋ ਪੋਲੀਟੀਕਲ ਬੈਟਲ ਕਾਫੀ ਤਕੜੀ ਹੈ। ਤੇ ਜੇ ਸਮਰਾਈਜ਼ ਕਰਦੇ ਜਾਈਏ ਤਾਂ ਕੀ ਹੈ ਕਿ ਇੱਕ ਡਿਪਾਰਟਮੈਂਟ ਆਫ ਜਸਟਿਸ ਆ ਤੇ ਜਿਹੜਾ ਇਹ ਕੋਰਟ ਸਿਸਟਮ ਵਗੈਰਾ ਸਾਰੇ ਚਲਾਉਂਦਾ ਵਾ। ਸੋ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਜਿਹੜਾ ਆਉਂਦਾ ਹੈਗਾ ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ, EOIR ਜਿਹਨੂੰ ਕਹਿੰਦੇ ਆ। ਜੀ ਇਹ ਜਿਵੇਂ ਵੀ ਇਮੀਗ੍ਰੇਸ਼ਨ ਕੋਰਟ ਸਿਸਟਮ ਹੈ, ਇਹ ਸਾਰੇ EOIR ਦੇ ਥੱਲੇ ਆਉਂਦੇ ਆ। ਤੇ ਹੁਣ ਜਿਹੜਾ ਨਵਾਂ ਸਿਸਟਮ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀ ਚਲਾਉਣਾ ਚਾਹੁੰਦੀ ਆ, ਉਹ ਕਹਿੰਦੀ ਹੈ ਕਿ ਇਹਨੂੰ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੋਂ ਦੀ ਬਾਹਰ ਕੱਢੋ, ਕਿਉਂਕਿ ਕਾਫੀ ਪੋਲੀਟੀਕਲ ਸਿਸਟਮ ਆ। ਹੂੰ ਉਹ ਹੋ ਪਾਊਗਾ ਕਿ ਨਹੀਂ ਹੋ ਪਾਊਗਾ ਉਹਦਾ ਨਹੀਂ ਸਾਨੂੰ ਪਤਾ। ਪਰ ਇਸ ਵੇਲੇ ਜਿਹੜਾ ਸਿਸਟਮ ਉਹ ਇਹ ਹੈਗਾ ਕਿ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ EOIR ਆਉਂਦਾ। ਤੇ ਫਿਰ ਜਿਹੜੀ ਸਰਕਾਰ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਦੇ ਕਈ ਮਹਿਕਮੇ ਹੁੰਦੇ ਨੇ। ਤੇ ਜਿਹੜੇ ਮੇਨ 2 ਮਹਿਕਮੇ ਨੇ, CBP ਤੇ ਆਈਸ। CBP ਵਾਲੇ ਜਿਹੜੇ ਬਾਰਡਰ ਤੇ ਲੋਕਾਂ ਨੂੰ ਡੱਕਦੇ ਨੇ, ਤੇ ਆਈਸ ਵਾਲੇ ਜਦੋਂ ਬਾਰਡਰ ਤੋਂ ਬੰਦਾ ਆ ਜਾਂਦਾ ਉਹਨਾਂ ਨੂੰ ਉਹ ਡੱਕਦੇ ਨੇ। ਸੋ ਇੱਕ ਹੋ ਗਿਆ ਆਫਿਸ ਆਫ ਪ੍ਰਿੰਸੀਪਲ ਲੀਗਲ ਐਡਵਾਈਜ਼ਰ, OPLA। ਜਿਹੜਾ ਆਫਿਸ ਆਫ ਪ੍ਰਿੰਸੀਪਲ ਲੀਗਲ ਐਡਵਾਈਜ਼ਰ ਆ, ਇਹ ਜਿਹੜੇ ਜਿੰਨੇ ਵੀ DHS ਦੇ ਕੰਮ ਹੈਗੇ ਆ ਕੋਰਟਸ ਦੇ ਵਿੱਚ, ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ, ਇਹਨੂੰ ਸਰਕਾਰ ਨੂੰ ਰਿਪਰੈਜ਼ੈਂਟ ਕਰਦਾ OPLA ਦਾ ਆਫਿਸ। ਠੀਕ ਹੈ। ਜਿਹੜਾ ਹੁਣ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਹੈ ਕੀ ਆ, ਜਿਹੜਾ ਇਹ ਆਫਿਸ ਆਫ ਪ੍ਰਿੰਸੀਪਲ ਲੀਗਲ ਐਡਵਾਈਜ਼ਰ ਆ, ਇਹਨੇ ਆਪਣੇ ਅਟਰਨੀ ਨੂੰ ਹਦਾਇਤ ਦਿੱਤੀ ਆ ਕਿ ਕਿਸ ਹਿਸਾਬ ਨਾਲ ਤੁਸੀਂ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਐਕਸਰਸਾਈਜ਼ ਕਰਨੀ ਹੈ। ਠੀਕ ਹੈ।
ਸੋ ਇਹ ਜਿਹੜਾ ਮੈਮੋ ਹੈ ਇਹਦਾ ਨਾਮ ਹੀ ਇਹਨਾਂ ਨੇ ਰੱਖਿਆ ਕਿ ਗਾਈਡੈਂਸ ਟੂ ਓਪਲਾ ਅਟਰਨੀਜ਼ ਰਿਗਾਰਡਿੰਗ ਇਨਫੋਰਸਮੈਂਟ ਆਫ ਸਿਵਲ ਇਮੀਗ੍ਰੇਸ਼ਨ ਲਾਜ਼ ਐਂਡ ਐਕਸਰਸਾਈਜ਼ ਆਫ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ। ਹੂੰ ਸੋ ਮੁੱਖ ਦੀ ਗੱਲ ਇਹ ਹੈ ਕਿ ਚੇਂਜ ਤਾਂ ਨਹੀਂ ਉਹ ਲੈ ਕੇ ਆ ਸਕਦੇ, ਪਰ ਪੀਡੀ ਮੈਮੋ ਜ਼ਰੂਰ ਕਰਤਾ, ਜਿਹੜਾ ਕਿ ਇੱਕ ਲੋਕਾਂ ਨੂੰ ਟੂਲ ਆ ਜਿਹਦੇ ਵਿੱਚ ਕਿ ਜੇ ਅਕਸਰ ਜਿਹੜੀ ਸਰਕਾਰ ਆ ਉਹਨੂੰ ਵੀ ਬਹੁਤ ਫਾਇਦਾ ਹੋਊਗਾ ਕਿ ਕਾਫੀ ਕੇਸ ਉਹ ਨਿਪਟਾ ਸਕਦੀ ਹੈ ਤੇ ਲੋਕਾਂ ਦੀ ਵੀ ਬਹੁਤ ਜ਼ਿਆਦਾ ਜਿਹੜੀ ਹੈਲਪ ਆ ਉਹ ਹੋ ਸਕਦੀ ਹੈ। ਹੂੰ ਸੋ ਇਹ ਨਵਾਂ ਲਾ ਨਹੀਂ ਹੈ, ਨਵਾਂ ਕਾਨੂੰਨ ਨਹੀਂ ਆ, ਬਸ ਇਹ ਆ ਵੀ ਉਹਨਾਂ ਨੇ ਵਕੀਲਾਂ ਨੂੰ ਕਿਹਾ, ਸਰਕਾਰੀ ਵਕੀਲਾਂ ਨੂੰ ਬੇਸਿਕਲੀ ਕਿਹਾ ਵੀ ਤੁਸੀਂ ਇਸ ਲਿਹਾਜ਼ ਦੇ ਨਾਲ ਇੱਥੇ ਰਾਇਤ ਦੇ ਸਕਦੇ, ਇੱਥੇ ਸ਼ਿਕੰਜਾ ਕਰ ਸਕਦੇ ਆ ਵੀ ਇਹ ਜੇ ਤੁਹਾਡੇ ਮੂਹਰੇ ਇਦਾਂ ਦਾ ਸਿਨਾਰੀਓ ਆ ਤੇ ਉਹਦੇ ਵਿੱਚ ਤੁਸੀਂ ਆਹ ਚੀਜ਼ ਕਰੋ। ਸੋ ਇਹਨਾਂ ਨੇ ਇਹ ਮੈਮੋ ਪਾਸ ਕਿਉਂ ਕੀਤਾ? ਕੀ ਇਹ ਇਹਦੇ ਵਿੱਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ? ਕਿਉਂਕਿ ਆਪਾਂ ਨੂੰ ਪਤਾ ਹੈ ਵੀ ਹੁਣ ਮਿਲੀਅਨਸ ਆਫ ਕੇਸਿਸ ਜਿਹੜੇ ਆ ਉਹ ਲੱਗੇ ਪਏ ਨੇ, ਹਰ ਇੱਕ ਦਾ ਨਤੀਜਾ ਏਡੀ ਜਲਦੀ ਤਾਂ ਆਉਂਦਾ ਨਹੀਂ ਆ, ਸਮਾਂ ਬਹੁਤ ਜਿਹੜਾ ਉਹ ਲੱਗ ਰਿਹਾ, ਬੈਕਲੌਗ ਵੱਧਦਾ। ਸੋ ਪਾਸ ਕਿਉਂ ਕੀਤਾ ਇਹਨਾਂ ਨੇ ਮੈਮੋ? ਮੇਨ ਮਕਸਦ ਕੀ ਇਹੀ ਹੈ ਇਹਨਾਂ ਦਾ? ਇੱਕ ਤਾਂ ਦੇਖੋ, ਹੁਣ ਜਿੱਦਾਂ ਇੰਡੀਆ 'ਚ ਪੋਲੀਟੀਕਲ ਪਾਰਟੀਆਂ ਲਾਰੇ ਲਾ ਦਿੰਦੀਆਂ ਕਿ ਇਦਾਂ ਕਰ ਦਾਂਗੇ, ਭਾਵੇਂ ਨਾ ਵੀ ਕਰੋ, ਕੋਈ ਅਕਾਊਂਟੇਬਿਲਿਟੀ ਨਹੀਂ ਹੈ ਨਾ। ਹੂੰ 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 ਉਹ ਇੱਥੇ ਥੋੜੀ ਜਿਹੀ ਉਸ ਲੈਵਲ ਤੇ ਅਕਾਊਂਟੇਬਿਲਿਟੀ ਹੈਗੀ ਹੈ ਕਿ ਕੁਛ ਨਾ ਕੁਛ ਤੁਹਾਨੂੰ ਕਰਨਾ ਹੀ ਪੈਣਾ। ਜੇ ਤੁਸੀਂ ਕਿਹਾ ਆ ਕੇ ਇਮੀਗ੍ਰੇਸ਼ਨ ਦਾ, ਤੇ ਜੇ ਤੁਸੀਂ ਨਹੀਂ ਕੀਤਾ ਤੇ ਉਹੀ ਗੱਲ ਤੁਹਾਡੇ ਅਗੇਂਸਟ ਜਾਣੀ ਹੈ ਹਨਾ। ਇੰਟਰਨਲੀ ਤੁਹਾਡੀ ਪਾਰਟੀ ਦੇ ਕੈਂਡੀਡੇਟ ਵੀ ਖੜੇ ਹੋਗੇ, ਕਹੋਗੇ ਕਿ ਇਹਨੇ ਕੀਤਾ ਨਹੀਂ ਪਰ ਮੈਂ ਕਰੂੰਗਾ। ਸੋ ਪਹਿਲਾਂ ਤਾਂ ਇਹ ਸੀਗਾ ਕਿ ਜਿਹੜੀ ਇਹਨਾਂ ਨੇ ਜਿੰਨੇ ਵੀ ਆਪਾਂ ਦੇਖੇ ਕਿ ਫਾਰਮਿੰਗ ਰਿਫਾਰਮ ਇਹਨਾਂ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਗ੍ਰੀਨ ਕਾਰਡ ਦੇ ਦੇਣੇ, ਹੂੰ ਡੱਕ ਵਾਲਿਆਂ ਦਾ, ਡੱਪ ਵਾਲਿਆਂ ਦਾ, ਸਾਰੇ ਜਿਹੜੇ ਇਹਨਾਂ ਦੇ ਮੈਜਰ ਸੀਗੇ ਫੇਲ ਹੋ ਗਏ। ਮਤਲਬ ਕਿ ਰਿਪਬਲਿਕਨਸ ਨੇ ਕੰਪਰੋਮਾਈਜ਼ ਨਹੀਂ ਕੀਤਾ। ਈਵਨ ਉਹ ਵਾਲੇ ਬਿੱਲਾਂ ਦੇ ਉੱਤੇ ਜਿਹਦੇ ਵਿੱਚ ਕਿ ਰਿਪਬਲਿਕਨਾਂ ਨੂੰ ਖੁਦ ਬੈਨੀਫਿਟ ਸੀਗਾ, ਖੇਤੀਬਾੜੀ ਵਾਲਿਆਂ ਦੇ ਵਿੱਚ ਜਿੱਦਾਂ ਖੁਦ ਬੈਨੀਫਿਟ ਸੀਗਾ, ਕਾਫੀ ਜਿਹੜੀ ਸਟੇਟ ਸੀਗੀ ਟੈਕਸਸ ਵਗੈਰਾ, ਕਾਫੀ ਜ਼ਿਆਦਾ ਜਿਹੜੇ ਇਹਨਾਂ ਨਾਲ ਅਗਰੀ ਕਰਦੇ ਸੀਗੇ ਆਲਰੇਡੀ ਰਿਪਬਲਿਕਨ। ਜੁਆਇੰਟ ਬਿੱਲ ਵੀ ਜਿੱਦਾਂ ਇਹਨਾਂ ਨੇ ਅੱਗੇ ਗਏ, ਪਰ ਕਿਸੇ ਨਾ ਕਿਸੇ ਰੀਜ਼ਨ ਕਰਕੇ ਉਹਨਾਂ ਨੇ ਗ੍ਰਿਡਲੌਕ ਪੈ ਗਿਆ ਉਹਨਾਂ ਦੇ ਵਿੱਚ, ਤੇ ਬੇਸਿਕਲੀ ਰਿਪਬਲਿਕਨਸ ਨੇ ਇਹ ਪੋਜੀਸ਼ਨ ਲਈ ਕਿ ਕੋਈ ਵੀ ਕਿਸਮ ਦਾ ਜਿਹੜਾ ਇਮੀਗ੍ਰੇਸ਼ਨ ਰਿਫਾਰਮ ਆ ਵਧਣ ਨਹੀਂ ਦੇਣਾ ਅੱਗੇ। ਸੋ ਕਹਿਣ ਦਾ ਮਤਲਬ ਹੈ ਕਿ ਲਾਅ ਨਹੀਂ ਹੁਣ ਜਿਹੜਾ ਪਾਸ ਹੋ ਸਕਦਾ। ਲਾਅ ਪਾਸ ਹੋਣ ਦਾ ਤਰੀਕਾ ਇਹੀ ਹੁੰਦਾ ਕਿ ਕਾਂਗਰਸ ਜਿਹੜੀ ਕਰੇ, ਫਿਰ ਸੈਨੇਟ ਦਾ ਫਿਲੀਬਸਟਰ ਵਗੈਰਾ ਆਪਾਂ ਡਿਸਕਸ ਕੀਤਾ ਸੀਗਾ ਕਿ ਉਹ ਸਾਰਾ ਜੇ ਅਵੋਇਡ ਹੁੰਦਾ, ਕੋਈ ਆਬਜੈਕਸ਼ਨ ਨਹੀਂ ਹੁੰਦੀ, ਫੇਰ ਹੀ। ਸੋ ਬਿੱਲ ਪਾਸ ਹੋਣਾ ਇਸ ਵੇਲੇ ਔਖਾ ਸੀਗਾ। ਸੋ ਜਿਹੜੀ ਗਵਰਨਮੈਂਟ ਆ ਉਹ ਕਾਫੀ ਜ਼ਿਆਦਾ ਗ੍ਰਿਡਲੌਕ ਆ, ਹਰੇਕ ਚੀਜ਼ ਇਹਨਾਂ ਦੀ ਫੇਲ ਹੋ ਗਈ ਆ। ਬੈਕਲੌਗ ਜਿਹੜਾ ਇਮੀਗ੍ਰੇਸ਼ਨ ਕੋਰਟਾਂ ਦਾ ਵਧੀ ਜਾ ਰਿਹਾ, 1.5 ਮਿਲੀਅਨ ਕੇਸ ਜਿਹੜੇ ਪੈਂਡਿੰਗ ਆ, ਤੇ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਲੋਕਾਂ ਦੇ ਫਿਰ ਕੇਸ ਪੈਂਡਿੰਗ ਹੀ ਰਹਿਣੇ ਆ 10-10 ਸਾਲ ਹਨਾ। ਤੇ ਆਪਣੇ ਪੰਜਾਬੀ ਵੀ ਜਿਹੜੇ ਕੇਸ ਆ ਉਹ ਦੱਸਦੇ ਆ ਕਿ ਕਈਆਂ ਦੀਆਂ 2-2 3-3 ਵਾਰੀ ਜਿਹੜਾ ਹੀਅਰਿੰਗ ਆ ਉਹ ਪੋਸਟਪੋਨ ਹੋ ਗਈਆਂ, ਕਈਆਂ ਨੂੰ 10-10 ਸਾਲ ਤੋਂ ਜ਼ਿਆਦਾ ਜਿਹੜੇ ਹੋ ਗਏ ਕੋਰਟ ਸਿਸਟਮ 'ਚ, ਆਪਣੇ ਜਿਹੜੇ ਪੰਜਾਬੀ ਬੰਦੇ ਹੀ ਆ। ਤੇ ਹੁਣ ਜਿਹੜਾ ਸਿਸਟਮ ਸੀਗਾ ਇਹਨੂੰ ਇੱਕ ਸੁਧਾਰ ਦੀ ਲੋੜ ਆ, ਤੇ ਸੁਧਾਰ ਆ ਵੀ ਰਿਹਾ ਵਾ, ਜਿਹੜਾ ਦੱਸਿਆ ਕਿ ਮਈ 23 ਤੋਂ ਬਾਅਦ ਇਹਨੇ ਉਹ ਕਰਤਾ। ਪਰ ਇਹ ਆ ਕਿ ਕੁਛ ਨਾ ਕੁਛ ਐਡਜਸਟਮੈਂਟ ਹੋਣੀ ਪੈਣੀ ਆ। ਤੁਸੀਂ ਸਿੱਧਾ ਹੀ ਨਵਾਂ ਸਿਸਟਮ ਸ਼ੁਰੂ ਨਹੀਂ ਕਰ ਸਕਦੇ ਜਦੋਂ ਤੁਹਾਡੇ ਪੁਰਾਣੇ ਵਾਲੇ ਦਾ ਜਿਹੜਾ ਮੈਸ ਆ। ਸੋ ਸਰਕਾਰ ਨੇ ਕੀ ਕੀਤਾ ਕਿ ਉਹ ਕਹਿੰਦੇ ਕਿ ਜਿਹੜਾ ਪੀਡੀ ਜਿਹੜਾ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਆ, ਜਿਹੜੇ ਸਾਊਥ ਅਮਰੀਕਨ ਹੋ ਗਏ, ਮੈਕਸੀਕੋ ਤੋਂ ਹੋ ਗਏ, ਐਲ ਸੈਲਵਾਡੋਰ ਤੋਂ ਹੋ ਗਏ, ਜਿਹੜੇ ਸਾਊਥ ਅਮਰੀਕਨ ਕਲਾਇੰਟ ਆ, ਉਹ ਜਿਹੜੇ ਇੱਥੇ ਜ਼ਿਆਦਾਤਰ ਜਿਹੜੇ ਆਉਂਦੇ ਆ, ਉੱਥੇ ਗਰੀਬੀ ਬਹੁਤ ਆ, ਆਰਥਿਕ ਮੰਦੀ ਬਹੁਤ ਜ਼ਿਆਦਾ, ਤੇ ਉੱਥੇ ਜਿਹੜੀ ਗੈਂਗ ਵਾਇਲੈਂਸ ਬਹੁਤ ਜ਼ਿਆਦਾ। ਤੇ ਜੀ ਜਿਹੜਾ ਵੀ ਇਮੀਗ੍ਰੇਸ਼ਨ ਦੇ ਜਿਹੜੇ ਕਾਨੂੰਨ ਬਣਦੇ ਆ, ਉਹ ਜਿਹੜੇ ਇਮੀਗ੍ਰੇਸ਼ਨ ਦੇ ਕਾਨੂੰਨ ਆ ਉਹ ਬਣਦੇ ਆ ਸਾਊਥ ਅਮਰੀਕਨਾਂ ਦੇ ਹਿਸਾਬ ਨਾਲ। ਉਹ ਪੰਜਾਬੀਆਂ ਦੇ ਹਿਸਾਬ ਨਾਲ, ਕਿਸੇ ਹੋਰ ਦੇ ਹਿਸਾਬ ਨਾਲ ਨਹੀਂ ਬਣਦੇ। ਉਹ ਸਾਊਥ ਅਮਰੀਕਨ ਬੰਦਿਆਂ ਨੂੰ ਡੱਕਣ ਲਈ ਬਣਦੇ ਆ। ਸੋ ਉੱਥੇ ਬਹੁਤ ਜ਼ਿਆਦਾ ਵਾਇਲੈਂਸ ਆ, ਕਿਸੇ ਨੂੰ ਕੋਈ ਸ਼ੱਕ ਨਹੀਂ, ਪੁਲਿਸ ਦੀ ਕਰਪਸ਼ਨ ਆ, ਸਾਰਾ ਕੁਛ ਹੈਗਾ। ਪਰ ਜਿੰਨੇ ਵੀ ਕਾਨੂੰਨ ਬਣਦੇ ਆ ਉਹ ਇਸ ਹਿਸਾਬ ਨਾਲ ਬਣਦੇ ਕਿ ਉਹਨਾਂ ਨੇ ਕਿਹਾ ਕਿ ਤੁਹਾਡੇ ਉਹੀ ਜਿਹੜੀ ਪ੍ਰੋਟੈਕਟਿਡ ਗਰਾਊਂਡ ਹੋਣੀਆਂ ਚਾਹੀਦੀਆਂ, ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ, ਪਾਰਟੀਕੂਲਰ ਸੋਸ਼ਲ ਗਰੁੱਪ। ਸੋ ਪੰਜਾਬੀਆਂ ਨੂੰ ਫਾਇਦਾ ਹੋ ਜਾਂਦਾ ਕਿ ਉਹਨਾਂ ਦਾ ਰਿਲੀਜਨ ਤੇ ਪੋਲੀਟੀਕਲ ਓਪੀਨੀਅਨ ਦੇ ਕੇਸ ਬਣ ਜਾਂਦੇ ਆ। ਜਿਹੜੇ ਸਾਊਥ ਅਮਰੀਕਨ ਆ ਉਹਨਾਂ ਨੂੰ ਨੁਕਸਾਨ ਇਹ ਹੈ ਕਿ ਉਹਨਾਂ ਦਾ ਨੈਕਸਸ ਨਹੀਂ ਬਣਦਾ। ਮਤਲਬ ਉਹਨਾਂ ਨੂੰ ਕੁੱਟਮਾਰ ਤਾਂ ਬਹੁਤ ਪਈ ਹੁੰਦੀ ਆ, ਪਰ ਉਹਨਾਂ ਦੇ ਕੇਸ ਉਹ ਪਾਸ ਨਹੀਂ ਹੋ ਸਕਦੇ। ਮਤਲਬ ਉਹਨਾਂ ਦੀ 50% ਤੋਂ ਜ਼ਿਆਦਾ ਜਿਹੜੀ ਫੇਲ ਰੇਟ ਆ ਜਿਹੜੇ ਸਾਊਥ ਅਮਰੀਕਨ ਕੇਸ ਆ। ਤੇ ਕਿਉਂਕਿ ਲਾਅ ਉਸ ਹਿਸਾਬ ਨਾਲ ਬਣਾਏ ਜਾ ਰਹੇ ਕਿ ਉਹਨਾਂ ਨੂੰ ਡੱਕਿਆ ਜਾਂਦਾ ਬੇਸਿਕਲੀ। ਸੋ ਇਹ ਜਿਹੜਾ ਫੋਕਸ ਆ ਕਿ ਉਹਨਾਂ ਨੂੰ ਕਿੱਦਾਂ ਰੋਕਣਾ, ਉਹਨਾਂ ਨੂੰ ਕਿੱਦਾਂ ਬੈਨੀਫਿਟ ਦੇਣੇ ਉੱਤੇ ਆ। ਤੇ ਜਿਹੜੇ ਆਪਣੇ ਪੰਜਾਬੀ ਕੇਸ ਉਹਨਾਂ ਦਾ ਨਾਲ ਉਹ ਕਹਿ ਲਓ ਤਰ ਜਾਂਦੇ ਆ ਇੱਕ ਤਰ੍ਹਾਂ, ਕਿ ਉਹਨਾਂ ਵੱਲ ਫੋਕਸ ਨਹੀਂ, ਉਹਨਾਂ ਨੂੰ ਰੋਕਣ ਵੱਲ ਜਿਹੜਾ ਫੋਕਸ ਨਹੀਂ, ਉਹਨਾਂ ਦੇ ਸਿੱਧੇ ਕੇਸ ਆ ਕਿ ਰਿਲੀਜਨ ਤੇ ਪੋਲੀਟੀਕਲ ਓਪੀਨੀਅਨ। ਸੋ ਹੁਣ ਕੀ ਹੋਇਆ ਕਿ ਜਿਹੜੀ ਸਾਊਥ ਅਮਰੀਕਨ ਆਡੀਅנס ਆ, ਕਹਿਣ ਦਾ ਮਤਲਬ ਇਹ ਹੈ ਕਿ ਉਹ ਕਹਿੰਦੇ ਕਿ ਸਾਨੂੰ ਜੇ ਰਹਿਣ ਦੀ ਪਰਮਿਸ਼ਨ ਮਿਲ ਜਾਵੇ, ਕੰਮ ਕਰਨ ਦੀ ਪਰਮਿਸ਼ਨ ਮਿਲ ਜਾਵੇ, ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਠੀਕ ਹੈ। ਠੀਕ ਆ। ਸੋ ਉਹਨਾਂ ਦਾ ਦੇਸ਼ ਵੀ ਨਾਲ ਹੀ ਲੱਗਦਾ, ਉਹ ਇਹ ਲੈ ਕੇ ਰਾਜੀ ਆ। ਤੇ ਜ਼ਿਆਦਾਤਰ ਉਹਨਾਂ ਦੇ ਜਿੱਦਾਂ ਜਵਾਕ ਇੱਥੇ ਹੀ ਸਾਰਿਆਂ ਦੇ ਹੈਗੇ ਆ, ਫੈਮਲੀਜ਼ ਉਹਨਾਂ ਦੀ ਇੱਥੇ ਹੀ ਆ ਜਾਂਦੇ ਨੇ ਹਨਾ, ਬਾਰਡਰ ਨਾਲ ਹੀ ਲੱਗਦਾ। ਤੇ ਉਹਨਾਂ
ਦੇ ਲਈ ਇਹ ਜਿਹੜਾ ਪੀਡੀ ਮੈਮੋ ਆ, ਜ਼ਿਆਦਾਤਰ ਜਿਹੜੀ ਜਿੱਤ ਆ ਉਹਨਾਂ ਦੇ ਲਈ ਆ, ਤੇ ਕਈ ਜਿਹੜੇ ਪੰਜਾਬੀ ਆ ਉਹਨਾਂ ਨੂੰ ਵੀ ਇਹ 'ਚ ਫਾਇਦਾ ਹੋਊਗਾ ਪੀਡੀ ਮੈਮੋ 'ਚ, ਪਰ ਜ਼ਿਆਦਾਤਰ ਜਿਹੜੇ ਸਾਊਥ ਅਮਰੀਕਨ ਆਡੀਅנס ਆ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ। ਤੇ ਹੂੰ, ਮੇਨ ਗੱਲ ਇਹ ਸੀਗੀ ਕਿ ਹੁਣ ਇਹ ਜਿਹੜਾ ਇਮੀਗ੍ਰੇਸ਼ਨ ਸਿਰਫ ਇੱਕੋ ਮੁੱਦਾ ਨਹੀਂ ਹੈਗਾ ਸਰਕਾਰ ਦੇ ਕੋਲ, ਹੋਰ ਜੀ, ਸਿਕਿਉਰਿਟੀ, ਇਕਨੋਮੀ, ਇਹ ਏਦਾਂ ਦੇ ਹੋਰ ਬਹੁਤ ਜ਼ਿਆਦਾ ਮੁੱਦੇ ਆ। ਸੋ ਕੀ ਸੀਗਾ ਕਿ ਹੁਣ ਜਿੱਦਾਂ ਸਰਕਾਰ ਇਹ ਜਾ ਸਕਦੀ ਆ, ਮਿਡਵੇ ਇਹ ਪਹੁੰਚ ਗਏ ਆਲਰੇਡੀ, ਤੇ ਟਰੰਪ ਦੇ ਜਿਹੜੇ ਮੈਮੋ ਸੀਗੇ ਉਹਨਾਂ ਨੂੰ ਹਟਾਉਣਾ ਸੀਗਾ ਇਹਨਾਂ ਨੇ। ਸੋ ਇਹਨਾਂ ਦੀ ਟਾਈਮਿੰਗ ਸਹੀ ਹੈ ਇਹ ਕਿ ਅੱਧ ਕੁ ਜਾ ਕੇ ਇਦਾਂ ਦਾ ਕਰੋ ਕਿ ਜਿਹੜੀ ਸਰਕਾਰ ਆ ਟਰੰਪ ਦੀ, ਇਹ ਨਹੀਂ ਕਿ ਪਹਿਲਾਂ ਹੀ ਤੁਸੀਂ ਸਿੰਗ ਫਸਾ ਲਓ, ਪਹਿਲਾਂ ਹੀ ਤੁਸੀਂ ਲਾਅ ਸੂਟ ਵਗੈਰਾ ਕਰਾ ਲਓ। ਸੋ ਇਹਨਾਂ ਨੇ ਹੁਣ ਕੀਤਾ ਤਾਂ ਕਿ ਜਿਹੜੀ ਡੇਢ ਕੁ ਸਾਲ ਆ, ਸਾਲ ਡੇਢ ਸਾਲ ਆ, ਇਹਦੇ ਵਿੱਚ ਲੋਕਾਂ ਨੂੰ ਕਾਫੀ ਫਾਇਦਾ ਹੋਵੇ। ਤੇ ਜਿਹੜੀ ਅਗਲੀ ਆਉਣ ਵਾਲੀ ਸਰਕਾਰ ਆ, ਟਰੰਪ ਸਰਕਾਰ ਆ, ਜੇ ਹੈਗੀ ਮੰਨ ਲਓ, ਉਹਨਾਂ ਨੇ ਵੀ ਕਹਿਣਾ ਕਿ ਚੱਲ ਇਹ ਬਹਿਸਬਾਜ਼ੀ 'ਚ ਆਪਾਂ ਨਹੀਂ ਪੈਣਾ, ਇਹਨਾਂ ਦਾ ਕਾਰਜਕਾਲ ਰੁਕ ਗਿਆ, ਜਦੋਂ ਆਪਾਂ ਆਵਾਂਗੇ ਆਪਾਂ ਇਹ ਮੈਮੋ ਕੈਂਸਲ ਕਰ ਦਾਂਗੇ। ਸੋ ਇਦਾਂ ਕਿ ਇਹਨਾਂ ਨੇ ਮਿਡ ਜਿਹੇ 'ਚ ਆ ਕੇ ਇਹ ਜਿਹੜੇ ਇਦਾਂ ਦੇ ਮੈਮੋ ਆ ਘਟਾਉਣ ਵਧਾਉਣ ਵਾਲੇ ਪਾਸ ਕਰਦੇ ਆ। ਸੋ ਉਹ ਟਾਈਮਿੰਗ ਇਹ ਚੱਲ ਰਹੀ ਆ, ਇਹ ਮੈਮੋ ਪਾਸ ਹੋਇਆ, ਇਹਦੇ ਵਿੱਚ ਜਿਹੜੇ ਲੋਕੀ ਬੈਨੀਫਿਟ ਲੈ ਸਕਦੇ ਆ, ਸ਼ੋਅ ਸੁਣ ਰਹੇ ਆ ਜਿੱਥੋਂ ਵੀ ਆ, ਜਿਹਨਾਂ ਨੂੰ ਨੌਲੇਜ ਆ, ਨੌਲੇਜ ਇਕੱਠੀ ਕਰ ਰਹੇ ਆ, ਬੈਨੀਫਿਟ ਲੈ ਲਓ। ਇੱਕ ਵਾਰੀ ਇਹ ਚੱਲ ਗਿਆ ਤਾਂ ਫਿਰ ਤੁਸੀਂ ਕਹਿਣਾ ਕਿ ਪੀਡੀ ਮੈਮੋ ਹੁੰਦਾ ਸੀਗਾ, ਮੇਰੇ ਸੱਜਣ ਮਿੱਤਰ ਨੇ ਫਾਇਦਾ ਲੈ ਲਿਆ, ਮੈਂ ਨਹੀਂ ਲਿਆ। ਮੈਂ ਨਹੀਂ ਲਿਆ। ਸੋ ਬਿਲਕੁਲ ਸਲਾਹ ਕਰਕੇ ਦੇਖੋ ਵੀ ਤੁਹਾਡੇ ਕੇਸ ਦੇ ਉੱਤੇ ਇਸ ਦਾ ਤੁਹਾਨੂੰ ਫਾਇਦਾ ਆ, ਨੁਕਸਾਨ ਆ ਕਿੱਦਾਂ। ਇਹ ਨਹੀਂ ਆ ਵੀ ਹੁਣ ਜਣਾ ਖਣਾ ਹੀ ਪੀਡੀ ਜਿਹੜਾ ਉਹ ਲਈ ਜਾਵੇ, ਤੁਹਾਨੂੰ ਆਪਣੇ ਕੇਸ ਦੇ ਹਿਸਾਬ ਦੇ ਨਾਲ ਦੇਖਣਾ ਪੈਣਾ ਵੀ ਤੁਹਾਨੂੰ ਫਾਇਦਾ ਕਿੱਦਾਂ ਆ। ਸੋ ਜੇ ਤੁਸੀਂ ਇਨ ਬਰੀਫ ਥੋੜ੍ਹਾ ਜਿਹਾ ਪ੍ਰੋਸੀਕਿਊਟਰਲ ਡਿਸਕ੍ਰੈਸ਼ਨ ਦੇ ਬਾਰੇ, ਪੀਡੀ ਦੇ ਬਾਰੇ ਐਕਸਪਲੇਨ ਕਰੋ ਵੀ ਇਹ ਹੁੰਦੀ ਕੀ ਚੀਜ਼ ਆ, ਕਿਹੜੀਆਂ ਸ਼ਕਤੀਆਂ, ਕਿਹੜੀਆਂ ਪਾਵਰਸ ਜਿਹੜੇ ਸਰਕਾਰੀ ਵਕੀਲ ਕੋਲ ਆ, ਜਿਸ ਦੀ ਇਹ ਵਰਤੋਂ ਕਰਕੇ ਕੇਸ ਦਾ ਨਿਪਟਾਰੇ ਵੱਲ ਨੂੰ ਵੱਧਦੇ ਆ। ਸੋ ਪੀਡੀ ਦਾ ਮਤਲਬ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਆ। ਪ੍ਰੋਸੀਕਿਊਟਰ ਹੋ ਗਿਆ ਜਿਹੜਾ ਤੁਹਾਡਾ ਵਕੀਲ ਕਹਿ ਲਓ, ਜਿਹੜੀ ਸਰਕਾਰ ਆ ਜਿਹੜੀ ਤੁਹਾਨੂੰ ਟੰਗਦੀ ਆ, ਉਹਨੂੰ ਪ੍ਰੋਸੀਕਿਊਟਰ ਕਹਿੰਦੇ ਆ। ਸੋ ਡਿਸਕ੍ਰੈਸ਼ਨ ਦਾ ਮਤਲਬ ਹੈਗਾ ਕਿ ਤੁਹਾਨੂੰ ਉਹਨਾਂ ਨੇ ਖੁੱਲ੍ਹ ਦਿੱਤੀ ਆ, ਤੁਹਾਡੀ ਮਰਜ਼ੀ ਆ। ਸੋ ਪ੍ਰੋਸੀਕਿਊਟਰ ਨੂੰ ਮਰਜ਼ੀ ਦਿੱਤੀ ਹੈ ਇਹਨਾਂ ਨੇ, ਉਹ ਮਤਲਬ ਹੁੰਦਾ ਪੀਡੀ ਦਾ। ਸੋ ਜੀ, ਮਰਜ਼ੀ ਕੀ ਦਿੱਤੀ ਉਹਨਾਂ ਨੂੰ ਦਿੱਤੀ ਹੈ ਕਿ ਤੁਹਾਡੇ ਕੋਲ ਪਾਵਰ ਦੇ ਦਿੱਤੀ ਆਪਾਂ ਕਿ ਤੁਸੀਂ ਕੇਸ ਨੂੰ ਟਰਮੀਨੇਟ ਕਰ ਸਕਦੇ ਆ, ਆਲ ਟੂਗੇਦਰ ਡਿਸਮਿਸ ਕਰ ਸਕਦੇ, ਕਿ ਕੇਸ ਤੁਸੀਂ ਕਹਿ ਲਓ ਕਿ ਵਾਈਪ ਆਊਟ ਕਰਤਾ ਸਿਸਟਮ ਚੋਂ, ਹੂੰ, ਕਿ ਡਿਸਮਿਸ ਕਰਤਾ, ਕੰਮ ਖਤਮ, ਠੀਕ ਆ। ਸੋ ਇੱਕ ਕਹਿ ਲਓ ਕਿ ਕਾਈਂਡ ਆਫ ਇੱਕ ਟਾਈਮ ਸੇਵਿੰਗ ਮੈਜਰ ਹੈ ਕਿ ਜਿਹੜੇ ਲੋਕੀ ਪ੍ਰਾਇਓਰਟੀ ਨਹੀਂ ਹੈਗੇ, ਉਹਨਾਂ ਤੇ ਫੋਕਸ ਨਾ ਕਰੋ, ਜਿਹੜੇ ਪ੍ਰਾਇਓਰਟੀ ਕੇਸਿਸ ਆ ਉਹਨਾਂ ਤੇ ਤੁਸੀਂ ਫੋਕਸ ਕਰੋ। ਸੋ ਬੇਸਿਕਲੀ ਪੀਡੀ ਕੀ ਹੈ ਕਿ ਇਹ ਇੱਕ ਪਾਵਰ ਦੇ ਦਿੱਤੀ ਉਹਨਾਂ ਨੂੰ ਕਿ ਤੁਸੀਂ ਜਿਹੜਾ ਵੀ ਆਪਣਾ ਟੇਬਲ ਆ ਕੰਮ ਵਾਲਾ ਉਹਨੂੰ ਸਾਫ਼ ਕਰ ਲਓ ਜਦੋਂ ਆਪਾਂ ਨਵੇਂ ਸਿਸਟਮ ਤੇ ਸ਼ਿਫਟ ਕਰੀਏ। ਸੋ ਬਹੁਤ ਜ਼ਿਆਦਾ ਜਿਹੜਾ ਮਾਸ ਲੈਵਲ ਤੇ ਆਪਾਂ ਦੇਖ ਰਹੇ ਹਾਂ ਕਿ ਪੀਡੀ ਹੁਣ ਜਿਹੜੇ ਜਾਂਦੇ ਕੋਰਟ 'ਚ ਪਹਿਲੀ ਆਪਸ਼ਨ ਪੀਡੀ ਲੈ ਲਓ, ਪੀਡੀ ਲੈ ਲਓ। ਤੇ ਹੁਣ ਜਿਹੜੀ ਪੀਡੀ ਆ ਕਾਫੀ ਜਿਹੜਾ ਆਉਣ ਵਾਲਾ ਸਾਲ ਹੈ ਇਹਦੇ ਵਿੱਚ ਕਾਫੀ ਪਪੂਲਰ ਰਹੂਗੀ, ਕਾਫੀ ਜਿਹੜੇ ਕੇਸਾਂ ਦਾ ਨਿਪਟਾਰਾ ਪੀਡੀ ਰਾਹੀਂ ਹੋਊਗਾ। ਠੀਕ ਹੈ। ਆਵਾਜ਼ ਨਹੀਂ ਤੁਹਾਡੀ ਆ ਰਹੀ ਰਾਜਕਰਨ ਜੀ। ਹੁਣ ਆ ਰਹੀ ਹੈ ਆਵਾਜ਼? ਜੀ। ਜੀ। ਸੋ ਜੇ ਆਪਾਂ ਥੋੜ੍ਹੇ ਅੱਖਰਾਂ 'ਚ ਕਹਿਣਾ ਹੋਵੇ ਵੀ ਪੀਡੀ ਕਿਹਨੂੰ ਲੈਣੀ ਚਾਹੀਦੀ ਆ? ਜਿਹਦਾ ਕੋਈ ਇਮੀਡੀਏਟ ਰਿਲੇਟਿਵ ਇੱਥੇ ਹੈਗਾ ਆ? ਕਿਹੜੇ ਕੇਸਾਂ ਦੇ ਵਿੱਚ ਬੰਦੇ ਨੂੰ ਪੀਡੀ ਵੱਲ ਨੂੰ ਜਿਹੜਾ ਉਹ ਵਧਣਾ ਚਾਹੀਦਾ, ਵੀ ਜਿਹੜਾ ਲੀਗਲ I-94 ਦੇ ਉੱਤੇ ਆਇਆ ਸੀ ਉਹਨੂੰ ਪੀਡੀ ਲੈਣੀ ਚਾਹੀਦੀ ਆ? ਕਿਸੇ ਦੀ ਘਰਵਾਲੀ, ਨਿਆਣੇ ਇੱਥੇ ਆ, ਉਹ ਸਿਟੀਜ਼ਨ ਆ, ਉਹਨਾਂ ਨੂੰ ਲੈਣੀ ਚਾਹੀਦੀ ਆ? ਕਿਹੜੇ ਕੇਸ ਦੇ ਵਿੱਚ ਬੰਦਾ ਪੀਡੀ ਵੱਲ ਨੂੰ ਜਾਵੇ? ਇਹ ਨਾ ਟੌਪਿਕ, ਇਹ ਵਾਲਾ ਕੁਐਸਚਨ ਥੋੜਾ ਜਿਹਾ ਲੰਬਾ ਹੋ ਜਾਣਾ ਹੈ। ਇਹ ਕੁਐਸਚਨ ਨੂੰ ਆਨਸਰ ਕਰਨ ਲਈ ਪਹਿਲਾਂ ਮੈਨੂੰ ਦੱਸਣਾ ਪੈਣਾ ਕਿ ਪੀਡੀ ਉਹ ਕੀ ਕਹਿੰਦੇ ਆ, ਕਿ ਦੇਣੀ ਕਿਹਨੂੰ ਆ। ਠੀਕ ਹੈ ਜੀ। ਉਹਨਾਂ ਨੇ ਨਾ ਪ੍ਰਾਇੋਰਟੀ ਬਣਾਈ ਹੋਈ ਆ, 3 ਤਰ੍ਹਾਂ ਦੇ ਜਿਹੜੇ ਕੇਸ ਹੈਗੇ ਉਹਨਾਂ ਨੇ ਕਿਹਾ ਪੀਡੀ ਨਹੀਂ ਦੇਣੀ। ਮਤਲਬ ਉਹਨਾਂ ਨੇ ਇਹ ਨਹੀਂ ਕਿਹਾ ਪੀਡੀ ਨਹੀਂ ਦੇਣੀ, ਉਹ ਕਹਿੰਦੇ 3 ਤਰ੍ਹਾਂ ਦੇ ਜਿਹੜੇ ਕੇਸ ਆ ਉਹ ਪ੍ਰਾਇੋਰਟੀ ਕੇਸ ਆ, ਜਿਹੜੇ ਬਾਕੀ ਕੇਸ ਹੈਗੇ ਸਾਰੇ ਨਾਨ ਪ੍ਰਾਇੋਰਟੀ ਕੇਸ ਆ। ਜਿਹੜੇ ਨਾਨ ਪ੍ਰਾਇੋਰਟੀ ਕੇਸ ਆ ਉਹ ਸਾਰਿਆਂ ਨੂੰ ਕਹਿੰਦੇ ਪੀਡੀ ਦਿਓ। ਸੋ ਜਿਹੜੇ ਪ੍ਰਾਇੋਰਟੀ ਕੇਸ ਉਹਨਾਂ ਦੇ ਆ ਗਏ ਉਹੀ, ਕਿ ਜਿਹੜੇ ਕੋਈ ਵੀ ਬੰਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਆ, ਮਤਲਬ ਕਿ ਕੋਈ ਜਸੂਸ ਆ, ਕੋਈ ਟੈਰਰਿਜ਼ਮ ਦੇ ਰਿਲੇਟਡ ਐਕਟੀਵਿਟੀ ਕਰਦਾ ਆ, ਕਿਸੇ ਵੀ ਕਿਸਮ ਦਾ ਹੋਰ US ਦੀ ਕਹਿ ਲਓ ਨੈਸ਼ਨਲ ਸਿਕਿਉਰਿਟੀ ਨੂੰ ਜਿਹੜਾ ਖਤਰਾ ਬੰਦਾ, ਉਹਨੂੰ ਕਹਿੰਦੇ ਪੀਡੀ ਨਹੀਂ ਦੇਣੀ, ਉਹਨੂੰ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਰੱਖੋ ਤੇ ਡਿਪੋਰਟ ਕਰੋ। ਠੀਕ ਹੈ। ਇਹਦੇ ਨਾਲ ਜਿਹੜਾ ਬੰਦਾ ਪਬਲਿਕ ਸੇਫਟੀ ਨੂੰ ਥ੍ਰੈਟ ਹੈਗਾ, ਇਹਦੇ ਵਿੱਚ ਆਪਾਂ ਆਲਰੇਡੀ ਕਈ ਵਾਰੀ ਡਿਸਕਸ ਵੀ ਕੀਤਾ ਰੇਡੀਓ ਤੇ ਕਿ ਉਹੀ ਬੰਦੇ ਜਿਹੜੇ ਕ੍ਰਿਮੀਨਲ ਕੰਡਕਟ ਕਰਦੇ ਨੇ, ਮਲਟੀਪਲ ਜਿਹਨੂੰ ਡਰੱਗ ਦੇ ਚਾਰजेस ਨੇ, ਮਲਟੀਪਲ DUI ਵਗੈਰਾ ਇਦਾਂ ਦੀਆਂ ਮਿਲੀਆਂ, ਜਿਹੜੇ ਡੋਮੈਸਟਿਕ ਵਾਇਲੈਂਸ ਵਗੈਰਾ ਦੇ ਵਿੱਚ ਨੇ। ਸੋ ਜਿਹੜੇ ਵੀ ਕ੍ਰਿਮੀਨਲ ਲੋਕੀ ਨੇ ਉਹਨਾਂ ਨੂੰ, ਉਹ ਪਬਲਿਕ ਸੇਫਟੀ ਨੂੰ ਥ੍ਰੈਟ ਆ, ਉਹਨਾਂ ਨੂੰ ਕਹਿੰਦੇ ਡਿਪੋਰਟ ਕਰੋ। ਤੇ ਤੀਜੇ ਹੁਣ ਇਹਦੇ ਵਿੱਚ ਉਹ ਲੋਕੀ ਆ ਗਏ ਜਿਹੜੇ ਬਾਰਡਰ ਟੱਪ ਕੇ ਆ ਰਹੇ ਨੇ ਹੁਣ, ਤੇ ਜਾਂ ਜਿਹੜੇ ਬਾਰਡਰ ਟੱਪ ਕੇ ਆ ਰਹੇ ਨੇ ਉਹਨਾਂ ਨੂੰ ਉਦੋਂ ਫੜਿਆ ਜਾਂਦਾ ਸੀ, ਉਹ ਲੋਕੀ ਆ ਗਏ ਬਾਰਡਰ ਸਿਕਿਉਰਿਟੀ ਨੂੰ ਥ੍ਰੈਟ। ਤਾਂ ਜਾਂ ਉਹ ਵਾਲੇ ਲੋਕੀ ਜਿਹੜੇ 1 ਨਵੰਬਰ 2020 ਤੋਂ ਬਾਅਦ ਆਏ ਸੀ, ਭਾਵੇਂ ਉਹ ਬਾਰਡਰ ਦੇ ਅੰਦਰ ਆ ਗਏ ਸੀਗੇ ਟੱਪ ਕੇ, ਪਰ ਉਹਨਾਂ ਨੂੰ ਸਰਕਾਰ ਬਾਅਦ 'ਚ ਜਾ ਕੇ ਫੜਦੀ ਆ। ਮਤਲਬ ਕਿ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ 1 ਨਵੰਬਰ 2020 ਤੋਂ ਪਹਿਲਾਂ ਵਾਲੇ ਬੰਦੇ ਜਿਹੜੇ ਸਾਰੇ ਸਿਕਿਉਰ ਆ, ਉਸ ਤੋਂ ਬਾਅਦ ਵਾਲੇ ਬੰਦੇ ਜਿਹਨਾਂ ਨੂੰ ਭਾਵੇਂ ਆਪਾਂ ਬਾਅਦ 'ਚ ਵੀ ਫੜੀਏ, ਉਹ ਸਾਡੇ ਪ੍ਰਾਇੋਰਟੀ ਕੇਸਿਸ ਆ ਗਏ ਆ।
ਮਤਲਬ ਕਿ ਲੋਕਾਂ ਨੂੰ ਇਹ ਪ੍ਰੂਵ ਕਰਨਾ ਪੈਣਾ ਕਿ ਉਹ 1 ਨਵੰਬਰ 2020 ਤੋਂ ਪਹਿਲਾਂ ਆਏ ਸੀਗੇ ਤੇ ਉਹ ਪ੍ਰਾਇਓਰਟੀ ਕੇਸ ਨਹੀਂ ਹੈਗੇ। ਸੋ ਇਹ ਪੀਡੀ ਦੀ ਜਿਹੜੀ ਆ ਸ਼ਰਤ ਆ। ਜੀ, ਸੋ ਇਹ ਤੇ ਜਿਹੜੀ ਜੀ। ਜੀ, ਹਾਂਜੀ, ਕੰਟੀਨਿਊ ਕਰੋ। ਹਾਂਜੀ। ਤੇ ਇਹਦੇ ਨਾਲ ਉਹਨਾਂ ਨੇ ਇਹੀ ਕਿਹਾ ਕਿ ਹੋਰ ਕਾਫ਼ੀ ਜ਼ਿਆਦਾ ਟੋਟੈਲਿਟੀ ਆਫ ਸਰਕਮਸਟੈਂਸਸ ਦੇਖਣੇ ਆ ਕਿ ਬੰਦੇ ਦਾ ਦੇਖੋ ਕਿੱਦਾਂ ਦਾ ਫੈਮਿਲੀ ਮੈਨ ਆ, ਟੈਕਸ ਟੁਕਸ ਦਿੰਦਾ, ਕੰਮ ਕਰਦਾ, ਨਹੀਂ ਕਰਦਾ। ਸੋ ਜਿੱਦਾਂ ਪੰਜਾਬੀ ਕਈ ਵਾਰੀ ਪੁੱਛਦੇ ਆ ਕਿ ਭਾਜੀ ਮੈਂ ਬਹੁਤ ਜ਼ਿਆਦਾ ਟੈਕਸ ਦਿੰਦਾ, ਹਮੇਸ਼ਾ ਟੈਕਸ ਦਿੱਤਾ, ਮੈਨੂੰ ਕੋਈ ਫਾਇਦਾ ਹੋਊਗਾ? ਹਾਂਜੀ, ਤੁਹਾਨੂੰ ਜਿਹੜਾ ਪੀਡੀ ਦੇ ਵਿੱਚ ਤੁਹਾਨੂੰ ਫਾਇਦਾ ਹੋ ਸਕਦਾ ਕਿ ਤੁਸੀਂ ਇਹ ਸ਼ੋਅ ਕਰ ਸਕਦੇ ਹੋ ਕਿ ਤੁਸੀਂ ਗੁੱਡ ਕਰੈਕਟਰ ਵਾਲੇ ਬੰਦੇ ਹੋ। ਜੀ, ਸੋ ਇਹ 3 ਕੈਟੇਗਰੀ ਵਾਲਿਆਂ ਨੂੰ ਤਾਂ ਉਹਨਾਂ ਨੇ ਬਿਲਕੁਲ ਪੀਡੀ ਜਿਹੜੀ ਉਹ ਨਹੀਂ ਦੇਣੀ। ਉਹਨਾਂ ਨੂੰ ਕਹਿਣਾ ਵੀ ਜਲਦੀ ਜਿਹੜਾ ਡਿਪੋਰਟ ਕਰਨ ਵਾਲੇ ਪਾਸੇ ਨੂੰ ਵਧਾਓ। ਤੇ ਜਦੋਂ ਇਹ ਡਿਪੋਰਟ ਕਰਨ ਵਾਲੀ ਗੱਲ ਕਰਦੇ ਆ, ਜਿਹੜਾ ਆਪਾਂ 2 ਹਫ਼ਤੇ ਪਹਿਲਾਂ ਗੱਲ ਕੀਤੀ ਸੀ ਵੀ ਇਹ 6 ਮਹੀਨਿਆਂ ਦੇ ਵਿੱਚ ਸਾਰਾ ਕੁਛ ਨਿਪਟਾਰਾ ਕਰਨਾ ਚਾਹੁੰਦੇ ਆ, ਉਹ ਇਹਦੇ ਨਾਲ ਹੀ ਅਟੈਚਡ ਆ ਫਿਰ, ਵੀ ਇੱਕ ਪਾਸੇ ਇਹਨਾਂ ਨੂੰ ਪੀਡੀ ਨਹੀਂ ਦੇਣੀ ਤੇ ਦੂਜੇ ਪਾਸੇ 6 ਮਹੀਨਿਆਂ 'ਚ ਬਾਹਰ ਕੱਢੋ। ਜਦੋਂ 6 ਮਹੀਨੇ ਵਾਲਾ ਹਾਂਜੀ ਆ ਗਿਆ ਰੂਲ ਤਾਂ ਫਿਰ ਏਦਾਂ ਹੀ ਹੋਊਗਾ। ਪਰ ਇਹ ਆ ਕਿ ਪੀਡੀ ਜਿਹੜਾ 6 ਮਹੀਨੇ ਵਾਲਾ ਰੂਲ ਆ ਉਹ ਇਹਨਾਂ ਨੇ ਨਵੇਂ ਬੰਦਿਆਂ ਤੇ ਲਾਣਾ। ਸੋ ਉਹਨਾਂ ਨੇ ਲਾਈਨ ਖਿੱਚਤੀ ਹੈ ਨਾ, ਨਵੇਂ ਬੰਦਿਆਂ ਤੇ 6 ਮਹੀਨੇ ਵਾਲਾ ਉਹ ਪ੍ਰਾਇਓਰਟੀ ਕੇਸ 'ਚ ਆ ਗਏ ਕਿਉਂਕਿ ਉਹ ਹੁਣ ਬਾਰਡਰ ਟੱਪ ਰਹੇ ਆ। ਸੋ ਨਵੇਂ ਵਾਲੇ ਬੰਦਿਆਂ ਨੂੰ ਇਹਨਾਂ ਨੇ ਪੀਡੀ ਆਫਰ ਨਹੀਂ ਕਰਨੀ, ਪੁਰਾਣੇ ਵਾਲਿਆਂ ਨੂੰ ਉਹਨਾਂ ਨੇ ਪੀਡੀ ਆਫਰ ਕਰਨੀ ਹੈ। ਸੋ ਨਵੇਂ ਵਾਲਿਆਂ ਨੂੰ ਫਾਸਟ ਟਰੈਕ ਕਰਨਾ ਇਹਨਾਂ ਨੇ। ਜਿਹੜੇ ਉਹਦੇ ਵਿੱਚ ਵੀ 1 ਨਵੰਬਰ 2020 ਦੀ ਤਰੀਕ ਇਹਨਾਂ ਨੇ ਮਿੱਥੀ, ਉਹੀ ਲਾਈਨ ਆ ਵੀ ਉਤੋਂ ਜਿਹੜੇ ਬਾਅਦ 'ਚ ਆਏ ਉਹਨਾਂ ਨੂੰ ਨਵੇਂ ਮੰਨਣੇ, ਉਤੋਂ ਪਹਿਲੇ ਵਾਲਿਆਂ ਨੂੰ ਜਿਹੜਾ ਉਹ ਪੁਰਾਣੇ ਮੰਨਣਾ ਹੈ। ਸੋ ਏਦਾਂ ਹੈ ਕਿ ਜਿਹੜੀ ਪ੍ਰਾਇਓਰਟੀ ਕੈਟੇਗਰੀ ਆ ਗਈ ਨਾ ਇਹਨਾਂ ਦੀ ਬਾਰਡਰ ਸਿਕਿਉਰਿਟੀ ਨੂੰ ਕੌਣ ਥ੍ਰੈਟ ਆ, ਉਹਦੇ ਵਿੱਚ 2 ਕਿਸਮ ਦੇ ਲੋਕ ਆ ਗਏ। ਇੱਕ ਜਿਹੜੇ ਉਹ ਆ ਜਿਹੜੇ ਹੁਣ ਬਾਰਡਰ ਟੱਪ ਕੇ ਇਲੀਗਲੀ ਐਂਟਰ ਕਰਦੇ ਹੋਏ ਫੜੇ ਜਾਣ, ਬਾਰਡਰ ਟੱਪਦੇ ਹੋਏ ਫੜੇ ਜਾਣ। ਠੀਕ ਹੈ। ਤੇ ਦੂਜੇ ਉਹ ਵਾਲੇ ਆ ਗਏ ਜਿਹੜੇ 1 ਨਵੰਬਰ 2020 ਤੋਂ ਬਾਅਦ ਆਏ ਸੀ, ਭਾਵੇਂ ਉਹ ਅਜੇ ਫੜੇ ਨਹੀਂ ਗਏ, ਭਾਵੇਂ ਉਹਨਾਂ ਨੇ 2022 ਚ 23 ਚ ਫੜਨਾ, ਪਰ ਜਿਹੜੇ ਨਵੰਬਰ 1 2020 ਤੋਂ ਬਾਅਦ ਆਏ ਸੀ ਉਹ ਇਹਨਾਂ ਦੀ ਪ੍ਰਾਇੋਰਟੀ ਲਿਸਟ ਤੇ ਆ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਨਵੰਬਰ 1 2020 ਤੋਂ ਪਹਿਲਾਂ ਆਏ ਸੀਗੇ ਉਹਨਾਂ ਨੂੰ ਨਹੀਂ ਇਹਨਾਂ ਨੇ ਫੜਨਾ, ਜੇ ਫੜ ਲਿਆ ਤਾਂ ਉਹਨਾਂ ਨੂੰ ਪੀਡੀ ਦੀ ਆਪਸ਼ਨ ਦੇਣੀ ਹੈ। ਠੀਕ ਹੈ। ਸੋ ਪੀਡੀ ਕਦੋਂ ਰਿਕੁਐਸਟ ਕੀਤੀ ਜਾਣੀ ਚਾਹੀਦੀ ਹੈ? ਜਿੱਦਾਂ ਮੈਂ ਪਹਿਲਾਂ ਪੁੱਛਿਆ ਵੀ ਕਿਹੜੇ ਲੋਕਾਂ ਨੂੰ ਪੀਡੀ ਦੀ ਰਿਕੁਐਸਟ ਜਿਹੜੀ ਉਹ ਕਰਨੀ ਚਾਹੀਦੀ ਆ, ਕੀ ਉਹਨਾਂ ਦੇ ਕੇਸ ਤੇ ਸਰਕਮਸਟੈਂਸ ਹੋਣ? ਜੀ, ਸੋ ਜਿੰਨੀ ਜਲਦੀ ਤੋਂ ਜਲਦੀ ਰਿਕੁਐਸਟ ਕਰ ਸਕਦੇ ਆ ਉਨੀ ਜਲਦੀ ਤੋਂ ਜਲਦੀ ਰਿਕੁਐਸਟ ਕਰੋ, ਕਿਉਂਕਿ ਇੱਕ ਵਾਰੀ ਸਰਕਾਰ ਨੇ ਆਪਣਾ ਟਾਈਮ ਲਾ ਲਿਆ, ਕੇਸ ਬਣਾਤਾ, ਬਰੀਫ ਸਬਮਿਟ ਕਰਤਾ, ਉਹਨਾਂ ਨੇ ਫਿਰ ਤੁਹਾਨੂੰ ਟੰਗਣਾ ਹੀ ਆ, ਰਾਈਟ। ਸੋ ਇਹ ਸਰਕਾਰ ਨੂੰ ਇੱਕ ਲਾਲਚ ਆ ਕਿ ਥੋੜਾ ਤੁਹਾਡਾ ਕੰਮ ਘੱਟ ਜਾਊਗਾ ਜੇ ਤੁਸੀਂ ਸਾਨੂੰ ਪੀਡੀ ਦੇ ਦਿਓ। ਸੋ ਪੀਡੀ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਜੁਆਇੰਟ ਮੋਸ਼ਨ ਵਗੈਰਾ, ਮਤਲਬ ਇਹ ਨਹੀਂ ਕਿ ਪੀਡੀ ਦੇ ਵਿੱਚ ਕੰਮ ਹੀ ਨਹੀਂ ਹੈਗਾ ਕਿ ਸਿੱਧੇ ਜਾ ਕੇ ਤੁਸੀਂ ਕਿਹਾ ਪੀਡੀ ਮੰਗ ਲਈ, ਇਹ 'ਚ ਵੀ ਕੰਮ ਕਰਨਾ ਪੈਂਦਾ ਜੀ। ਤੇ ਸਾਰਿਆਂ ਦੀ ਪੀਡੀ ਅਪਰੂਵ ਨਹੀਂ ਵੀ ਹੋਣੀ, ਉਹਦੇ ਵਿੱਚ ਵੀ ਤੁਹਾਨੂੰ ਬਣਾ ਕੇ ਦੱਸਣਾ ਪੈਣਾ ਉਹਨਾਂ ਨੂੰ ਕਿ ਕਿਉਂ ਪੀਡੀ ਮਿਲਣੀ ਚਾਹੀਦੀ, ਕਿਉਂ ਨਹੀਂ ਮਿਲਣੀ ਚਾਹੀਦੀ। ਤੇ ਸਰਕਾਰੀ ਵਕੀਲ ਤੁਹਾਡੇ ਕੋਲ ਰਾਈਟ ਟਾਈਪ ਦਾ ਹੋਣਾ ਚਾਹੀਦਾ ਜਿਹੜਾ ਅਗਰੀ ਕਰੇ ਕਿ ਪੀਡੀ ਦੇਣੀ ਹੈ ਕਿ ਨਹੀਂ ਦੇਣੀ ਹੈ। ਸੋ ਤੁਸੀਂ ਗੱਲ ਕਰਦੇ ਆ ਕਿ ਕਿਹੜੇ ਕਿਸਮ ਦੇ ਲੋਕਾਂ ਨੂੰ ਪੀਡੀ, ਇਹ ਹੁਣ ਮੇਨ ਕੁਐਸਚਨ ਆ ਗਿਆ, ਜਿਹੜਾ $1 ਮਿਲੀਅਨ ਕੁਐਸਚਨ ਹੁਣ ਇਹ ਹੈ ਕਿ ਪੰਜਾਬੀਆਂ ਨੂੰ ਇਹਦਾ ਕੀ ਫਾਇਦਾ, ਪੀਡੀ ਤਾਂ ਚੱਲੀ ਜਾਂਦਾ, ਹੋਣਾ ਕੀ ਆ ਪੀਡੀ ਨਾਲ, ਹਨਾ। ਸੋ ਪਹਿਲੀ ਕਿਸਮ ਦੇ ਕੇਸ ਉਹ ਆ ਗਏ ਜਿਨ੍ਹਾਂ ਦੇ ਇਮੀਗ੍ਰੇਸ਼ਨ ਜੱਜ ਮੋਰੇ ਕੇਸ ਚੱਲਦੇ ਪਏ ਆ, ਠੀਕ ਆ। ਉਹਨਾਂ ਦੇ ਵਿੱਚ ਜਿਨ੍ਹਾਂ ਦਾ ਤਾਂ ਸਟਰੋਂਗ ਕੇਸ ਆ ਉਹ ਅਸਾਈਲਮ ਹੀ ਲਊਗਾ। ਜਿਹੜਾ ਬੰਦਾ ਹੁਣ ਏਦਾਂ ਕਿ ਨਹੀਂ ਮੈਂ ਗ੍ਰੀਨ ਕਾਰਡ ਹੀ ਲੈਣਾ, ਮੁੜ ਕੇ ਮੈਂ ਸਿਟੀਜ਼ਨ ਬਣਨਾ, ਫਿਰ ਮੈਂ ਆਪਣੇ ਘਰਦਿਆਂ ਨੂੰ ਬੁਲਾਣਾ, ਉਹਨੂੰ ਪੀਡੀ ਲੈਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਪੀਡੀ ਨਾਲ ਤੁਹਾਡਾ ਕੇਸ ਟਰਮੀਨੇਟ ਹੋ ਜਾਣਾ। ਸੋ ਉਹ ਜਿਹੜੇ ਬੰਦੇ ਨੇ ਉਹ ਵਾਲਾ ਦਾਅ ਖੇਡਣਾ ਕਿ ਮੈਂ ਅਸਾਈਲਮ ਦਾ ਕੇਸ ਲੜਨਾ ਵਾ, ਠੀਕ ਆ, ਅਸਾਈਲਮ ਦਾ ਕੇਸ ਲੜੋ, ਗੁੱਡ ਲੱਕ, ਜਿੱਤੋ ਕੇਸ ਤੁਸੀਂ, ਹਨਾ। ਸੋ ਕਈ ਕੇਸ ਪਰ ਇਦਾਂ ਦੇ ਆ, ਉਹਨਾਂ ਦਾ ਵੀਕ ਕੇਸ ਹੋਣਾ, ਵੀਕ ਕੇਸ ਕਈ ਕਾਰਨਾਂ ਕਰਕੇ ਹੁੰਦਾ। ਕਈ ਵਾਰੀ ਤੁਹਾਡੇ ਬਿਆਨ ਗੜਬੜ ਹੋ ਗਏ, ਕਈ ਵਾਰੀ ਤੁਹਾਡੇ ਕੋਲ ਰੀਜ਼ਨ ਇਨਫ ਨਹੀਂ ਹੁੰਦਾ, ਜਿੱਦਾਂ ਕਈਆਂ ਦੇ ਪੋਲੀਟੀਕਲ ਓਪੀਨੀਅਨ ਦੇ ਕੇਸ ਨਹੀਂ, ਕਈਆਂ ਦੇ ਪ੍ਰਾਪਰਟੀ ਵਾਲੇ ਕੇਸ ਆ, ਜਾਂ ਕੋਈ ਹੋਰ ਕਹ ਲਓ ਕਿ ਵੀਕ ਕੇਸ ਸੀਗੇ ਜਿਹੜੇ ਅਸਾਈਲਮ ਆਫਿਸ 'ਚ ਤੁਹਾਡਾ ਵੀਕ ਕੇਸ ਸੀਗਾ, ਜਿਹਦਾ ਤੁਹਾਨੂੰ ਵੀ ਪਤਾ ਕਿ ਹੁਣ ਤੁਸੀਂ ਜਿੱਤ ਨਹੀਂ ਸਕਦੇ, ਉਹ ਵਾਲੇ ਕੇਸ ਹੋ ਗਏ। ਉਹਨਾਂ ਨੂੰ ਪੀਡੀ ਜ਼ਰੂਰ ਲੈਣੀ ਚਾਹੀਦੀ ਆ। ਇਮੀਗ੍ਰੇਸ਼ਨ ਜੱਜ ਦੇ ਮੂਹਰੇ ਲੜਨ ਤੋਂ ਪਹਿਲਾਂ ਪੀਡੀ ਲੈ ਲਓ। ਕਈ ਉਹ ਵਾਲੇ ਕੇਸ ਆ ਜਿਹਨਾਂ ਨੂੰ ਆਲਰੇਡੀ I-94 ਮਿਲਿਆ, ਜਿਹੜੇ ਵੀਜ਼ੇ ਤੇ ਆਏ ਸੀਗੇ। ਸੋ ਜਿਹੜੇ ਵੀਜ਼ੇ ਤੇ ਆਏ ਸੀਗੇ, ਸਪੈਸ਼ਲੀ ਉਹ ਵਾਲੇ ਲੋਕੀ ਜਿਹਨਾਂ ਕੋਲ ਵਿਆਹ ਦੀ ਆਪਸ਼ਨ ਹੈਗੀ ਆ, ਜਿਹੜੇ ਸਿਟੀਜ਼ਨ ਦੇ ਨਾਲ ਵਿਆਹ ਕਰਾ ਸਕਦੇ ਆ, ਉਹ ਸਿੱਧੇ ਪੱਕੇ ਹੋ ਸਕਦੇ ਆ। ਮਤਲਬ ਤੁਹਾਡੇ ਕੋਲ I-94 ਹੈਗਾ, ਤੁਹਾਡਾ ਕੇਸ ਡਿਸਮਿਸ ਹੋ ਗਿਆ, ਤੁਸੀਂ ਅੱਜ ਨਹੀਂ ਤੁਸੀਂ ਕੱਲ ਨੂੰ ਪੱਕੇ ਹੋ ਜਾਣਾ ਵਿਆਹ ਕਰਾ ਕੇ। ਉਹ ਲੋਕਾਂ ਨੂੰ ਪੀਡੀ ਜ਼ਰੂਰ ਲੈਣੀ ਚਾਹੀਦੀ ਆ ਜਿਹਨਾਂ ਕੋਲ I-94 ਆ ਤੇ ਜਿਹਨਾਂ ਦਾ ਵਿਆਹ ਦੇ ਪ੍ਰੋਸਪੈਕਟ ਆ। ਇਹਦੇ ਨਾਲ ਉਹ ਵਾਲੇ ਲੋਕ ਜਿਹੜੇ ਪੇਰੈਂਟ ਸੀਗੇ, ਕਈ ਪੁਰਾਣੇ ਕੇਸ ਆ, ਉਹ ਵੀਜ਼ੇ ਦੇ ਉੱਤੇ ਆਏ ਸੀਗੇ ਤੇ ਉਹਨਾਂ ਦੇ ਜਵਾਕ ਜਿਹੜੇ ਸੀਗੇ ਸਿਟੀਜ਼ਨ ਆ, ਜਾਂ ਉਹਨਾਂ ਦੇ ਜਵਾਕ ਬਾਅਦ ਚ ਵਿਆਹ ਕਰਾ ਕੇ ਸਿਟੀਜ਼ਨ ਕਈ ਵਾਰੀ ਬਣ ਜਾਂਦੇ ਆ, ਜਾਂ ਗ੍ਰੀਨ ਕਾਰਡ ਹੋਲਡਰ ਆ, ਪਰ ਉਹਨਾਂ ਨੇ ਵੀ ਇੱਕ ਦਿਨ ਸਿਟੀਜ਼ਨ ਬਣ ਜਾਣਾ। ਸੋ ਜਿਹੜੇ ਪੇਰੈਂਟਸ ਆ ਉਹ ਵੀ ਜਿਹੜੇ ਲੀਗਲ ਤੌਰ ਤੇ ਆਏ ਸੀ ਆਪਣੇ ਬੱਚਿਆਂ ਦੇ ਬੇਸ ਤੇ ਸਿੱਧੇ ਐਡਜਸਟ ਹੋ ਸਕਦੇ ਆ ਜੇ ਉਹਨਾਂ ਦੇ ਬੱਚੇ 21 ਸਾਲ ਤੋਂ ਉੱਤੇ ਆ। ਸੋ ਜਿਹਨਾਂ ਦੇ ਵੀ ਕੇਸ ਚੱਲ ਰਹੇ ਆ, ਜਿਹਨਾਂ ਦੇ ਵੀਕ ਕੇਸ ਆ, ਜਿਹਨਾਂ ਨੂੰ
I-94 ਮਿਲਿਆ ਤੇ ਉਹਨਾਂ ਨੂੰ ਵਿਆਹ ਦੇ ਥਰੂ ਜਾਂ ਬੱਚੇ ਦੇ ਥਰੂ ਪੱਕੇ ਹੋਣ ਦੀ ਆਪਸ਼ਨ ਆ, ਉਹ ਲੋਕਾਂ ਨੂੰ ਪੀਡੀ ਜਿਹੜੀ ਹੈਗੀ ਆ ਜ਼ਰੂਰ ਲੈਣੀ ਚਾਹੀਦੀ ਆ, ਮੇਰੇ ਓਪੀਨੀਅਨ ਦੇ ਹਿਸਾਬ ਨਾਲ। ਜੀ, ਤੇ ਜਿਨ੍ਹਾਂ ਦੇ ਆਲਰੇਡੀ ਵਿਆਹ ਹੋ ਚੁੱਕਾ ਹੈ ਉਹਨਾਂ ਕੋਲ I-94 ਆ, ਪਰ ਉਦਾਂ ਉਹਨਾਂ ਦਾ ਕੇਸ ਜਿਹੜਾ ਉਹ ਨਾਲ-ਨਾਲ ਉਹ ਵੀ ਲਟਕ ਰਿਹਾ ਆ, ਉਹ ਵੀ ਕੀ ਲੈ ਸਕਦੇ ਆ? ਉਹ ਵੀ ਪੀਡੀ ਜਿਨ੍ਹਾਂ ਦਾ ਲੈ ਆਲਰੇਡੀ ਵਿਆਹ ਹੋ ਗਿਆ, ਸਿਟੀਜ਼ਨ ਨਾਲ ਕੇਸ ਲਟਕ ਰਿਹਾ, ਬਿਲਕੁਲ ਤੁਸੀਂ ਪੀਡੀ ਲਓ ਤੇ ਤੁਹਾਡਾ ਜਿਹੜੀ ਜਿੱਤ ਆ ਉਹ ਵੱਟ ਤੇ ਪਈ ਹੈ, ਤੁਸੀਂ ਸਿੱਧੇ ਫਿਰ ਐਡਜਸਟਮੈਂਟ ਫਾਈਲ ਕਰੋ। ਠੀਕ ਆ। ਸੋ ਆਪਾਂ ਨੂੰ ਕਈ ਵਾਰੀ ਆਪਣੇ ਜਿਹੜੇ ਕਾਲਰ ਆ ਉਹ ਕਾਲ ਕਰਦੇ ਹੁੰਦੇ ਆ ਵੀ ਵਿਆਹ ਹੋਇਆਂ ਨੂੰ ਵੀ ਚਿਰ ਹੋ ਗਿਆ, ਪਰ ਕੇਸ ਜਦੋਂ ਕਹਿੰਦੇ ਹੁੰਦੇ ਵੀ ਐਡਮਿਨਿਸਟ੍ਰੇਟਿਵ ਕਲੋਜ਼ ਕਰਾ ਦਿਓ, ਇਹ ਕਰਾ ਦਿਓ। ਸੋ ਬੇਸਿਕਲੀ ਇਹ ਉਹੀ ਰਾਹ ਆ, ਪਰ ਇਹ ਆਸਾਨ ਹੋ ਇਹ ਉਹੀ ਰਾਹ, ਪਰ ਇਹ ਹੁਣ ਕਲੀਨਰ ਆਪਸ਼ਨ ਆ, ਮਤਲਬ ਕਿ ਤੁਹਾਡੀ ਰਿਮੂਵਲ ਉਹਨਾਂ ਨੇ ਡਿਸਮਿਸ ਹੀ ਕਰ ਦੇਣੀ ਪੂਰੀ, ਤੁਹਾਨੂੰ ਵਾਪਸ ਕੋਰਟ ਕੋ ਐਡਮਿਨ ਕਲੋਜ਼ਰ, ਮੋਸ਼ਨ ਟੂ ਟਰਮੀਨੇਟ, ਇਹ ਸਾਰੀਆਂ ਚੀਜ਼ਾਂ, ਸਟੇਟਸ ਡਾਕਟ ਵਗੈਰਾ, ਇਹ ਚੱਕਰ 'ਚ ਪੈਣ ਦੀ ਲੋੜ ਨਹੀਂ ਪੈਣੀ। ਉਹ ਵਿਲਿੰਗ ਆ ਕਿ ਤੁਸੀਂ ਆਪਣਾ ਕੇਸ ਨੂੰ ਰਫਾ ਦਫਾ ਕਰੋ, ਪੂਰੀ ਤੁਹਾਡੀ ਸਲੇਟ ਕਲੀਨ ਕਰ ਦੇਣੀ ਉਹਨਾਂ ਨੇ। ਤੇ ਕਿਉਂਕਿ ਤੁਸੀਂ ਜੇ ਲੀਗਲੀ ਆਏ ਹੋ, ਤੁਹਾਨੂੰ I-94 ਮਿਲਿਆ ਹੋਇਆ, ਤੇ ਤੁਸੀਂ ਵਿਆਹ ਦੇ ਬੇਸ ਤੇ ਸਿੱਧਾ ਹੀ ਜਿਹੜੇ ਆ ਪੱਕੇ ਹੋ ਸਕਦੇ ਆ। ਜੀ, ਇਹਦੇ ਵਿੱਚ ਅਜਿਹੇ ਵੀ ਬਹੁਤ ਲੋਕ ਨੇ ਜਿਹੜੇ ਜਿਨ੍ਹਾਂ ਕੋਲ I-94 ਨਹੀਂ ਆ, ਇਲੀਗਲੀ ਐਂਟਰ ਹੋਏ ਸੀ, ਵਿਆਹ ਵੀ ਹੋ ਗਏ ਸਿਟੀਜ਼ਨ ਨਾਲ, ਉਹਨਾਂ ਲਈ ਇਹ ਰਸਤਾ ਨਹੀਂ ਆ। ਉਹਨਾਂ ਲਈ ਇਹ ਰਸਤਾ ਨਹੀਂ ਹੈਗਾ, ਉੱਤੇ ਵੀ ਆਪਾਂ ਆਉਂਦੇ ਹਾਂ। ਸੋ ਇਦਾਂ ਕਿ ਇਹ ਤਾਂ ਹੋ ਗਿਆ ਪਹਿਲੀ ਕਿਸਮ ਦੇ ਕੇਸ, ਜਿਹੜੇ ਇਮੀਗ੍ਰੇਸ਼ਨ ਜੱਜ ਮੋਰੇ ਜਾਂ ਅਸਾਈਲਮ ਆਫਿਸ ਮੋਰੇ ਆ, ਉਹਨਾਂ ਦਾ ਤਾਂ ਅਸਾਈਲਮ ਆਫਿਸ ਮੋਰੇ ਤਾਂ ਚਲੋ ਕੋਈ ਵੈਸੇ ਹੀ ਰੋਕ ਟੋਕ ਨਹੀਂ, ਤੁਸੀਂ ਸਿੱਧੇ ਵਿਆਹ ਤੇ ਜਾਂ ਉੱਤੇ ਪੱਕੇ ਹੋ ਸਕਦੇ ਆ। ਸੋ ਇਮੀਗ੍ਰੇਸ਼ਨ ਜੱਜ ਵਾਲੇ ਜਿਹੜੇ ਕੇਸ ਚੱਲ ਰਹੇ ਆ, ਅਸਾਈਲਮ ਵਾਲੇ ਲਟਕ ਰਹੇ ਆ, ਤੇ ਜਿਹਨਾਂ ਕੋਲ ਵਿਆਹ ਦੀ ਆਪਸ਼ਨ ਆ ਉਹਨਾਂ ਨੂੰ ਬਹੁਤ ਫਾਇਦਾ ਇਹਦਾ। ਤੇ ਜਿਹੜਾ ਦੂਜੇ, ਹੁਣ ਇਹਦੇ ਵਿੱਚ ਦੂਜੀ ਕਿਸਮ ਦੇ ਕੇਸ ਉਹ ਆ ਗਏ ਜਿਹੜੇ ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰਤੇ ਆ, ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਪੈਂਡਿੰਗ ਆ। ਸੋ ਇਦਾਂ ਦੇ ਇਹ ਆ ਗਏ ਦੂਜੀ ਕੈਟਾਗਰੀ ਵਾਲੇ ਲੋਕ, ਜਿਹੜੇ ਜੱਜ ਨੇ ਡਿਨਾਈ ਕਰਤੇ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ, BIA ਮੋਰੇ ਪੈਂਡਿੰਗ ਆ। ਇਹਦੇ ਰੀਜ਼ਨ ਦੋ ਤਿੰਨ ਹੁੰਦੇ ਆ। ਇੱਕ ਸਭ ਤੋਂ ਪਹਿਲਾਂ ਮੇਨ ਰੀਜ਼ਨ ਤੇ ਹੁੰਦਾ ਬਿਆਨ ਗਲਤ ਹੋ ਗਏ, ਮਤਲਬ ਕਿ ਬਿਆਨ ਸਹੀ ਨਹੀਂ ਹੋਏ ਕਿ ਕੋਰਟ ਦੇ ਵਿੱਚ। ਸੋ ਜਿਹੜੇ ਬਿਆਨ ਸਹੀ ਨਹੀਂ ਹੁੰਦੇ, ਉਹ ਸਾਰੇ ਕੇਸ ਨਾਲ ਜਿੱਤਣੇ ਉੱਤੇ ਜਾ ਕੇ ਔਖੇ ਹੋ ਜਾਂਦੇ ਆ। ਕਈ ਕੇਸਾਂ ਦੇ ਵਿੱਚ ਤੁਸੀਂ ਜਿੱਤ ਸਕਦੇ ਆ, ਪਰ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹਦੀ ਰੇਟਿੰਗ ਜਿਹੜੀ ਹੈਗੀ, ਅਪਰੂਵਲ ਰੇਟਿੰਗ 10% ਤੋਂ ਘੱਟ ਆ। ਤੁਸੀਂ ਬਾਕੀ ਹਿਸਾਬ ਕਿਤਾਬ ਆਪ ਲਾ ਲਓ, ਹਨਾ, ਅਪੀਲ ਤਾਂ ਤੁਹਾਨੂੰ ਫਾਈਲ ਕਰਨੀ ਪੈਂਦੀ ਆ, ਪਰ 10% ਤੋਂ ਘੱਟ ਰੇਟਿੰਗ ਆ ਉਹਦੀ, ਤੇ ਕਾਫੀ ਆਰਗੂਮੈਂਟਸ ਵਗੈਰਾ ਦੇਣੀਆਂ ਪੈਂਦੀਆਂ। ਕਈ ਕੇਸਿਸ ਜਿੱਤ ਜਾਂਦੇ ਆ, ਪਰ ਜਿਹਨਾਂ ਦੇ ਸਿੱਧੇ ਬਿਆਨ ਹੀ ਗਲਤ ਹੋਏ ਪਏ ਆ, ਗੜਬੜ ਹੋਈ ਆ, ਡਾਕੂਮੈਂਟ ਗਲਤ ਹੋਏ, ਮੈਡੀਕਲ ਗਲਤ ਦੇਤੇ, ਜੱਜ ਨੇ ਆਪ ਹੀ ਕਹਿਤਾ ਕਿ ਨਹੀਂ ਮੈਨੂੰ ਤੇਰੇ ਤੇ ਯਕੀਨ ਨਹੀਂ, ਉਹ ਕੇਸ ਜਿਹੜੇ ਆ BIA ਤੋਂ ਜਿੱਤਣੇ ਔਖੇ ਆ। ਉਹ ਵਾਲੇ ਕੇਸ ਜਿਹਦੇ ਵਿੱਚ ਬੇਸ ਹੀ ਨਹੀਂ ਹੈਗਾ, ਕਈ ਵਾਰੀ ਆਪਾਂ ਦੇਖਦੇ ਕਿ ਕਿਸੇ ਨੇ ਕੇਸ, ਕਿਸੇ ਦਾ ਸੀਗਾ ਰਾਮ ਰਹੀਮ ਵਾਲਾ ਸੀਗਾ, ਜੱਜ ਨੇ ਕਿਹਾ ਕਿ ਨਹੀਂ ਇਹ ਮੁੱਦਾ ਟਲ ਗਿਆ ਹੁਣ, ਕਿ ਬੇਸ ਤੁਹਾਡਾ ਜਿਹੜਾ ਉਹ ਖਤਮ ਹੋ ਗਿਆ, ਜੋ ਵੀ ਖਤਰਾ ਤੁਹਾਨੂੰ ਸੀਗਾ। ਸੋ ਇਹ ਵਾਲੇ ਕੇਸ ਆ ਜਿਹੜੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਪੈਂਡਿੰਗ ਆ, ਪਰ ਤੁਸੀਂ ਜਿੱਤ ਨਹੀਂ ਸਕਦੇ ਇਹਨਾਂ ਨੂੰ। ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਵੀ ਤੁਹਾਡੇ ਕੋਲ ਪੀਡੀ ਲੈਣ ਦੀ ਹੁਣ ਆਪਸ਼ਨ ਜਿਹੜੀ ਉਹ ਆ ਗਈ ਆ, ਤੇ ਜਿਹੜੇ ਸਰਕਾਰੀ ਵਕੀਲ ਆ ਉਹ ਵਿਲਿੰਗ ਟੂ ਕੰਪਰੋਮਾਈਜ਼ ਆ, ਕਿ ਜੇ ਤੁਸੀਂ ਲੈਣਾ ਚਾਹੁੰਦੇ ਹੋ ਪੀਡੀ ਤਾਂ ਲੈ ਲਓ। ਸੋ ਜਿਹੜੇ ਆਹ ਵਾਲੇ ਵੀਕ ਕੇਸ ਆ ਇਹਨਾਂ ਨੂੰ BIA, ਹੁਣ ਕਈ ਲੋਕੀ ਮੈਂ ਦੇਖਿਆ ਉਹ ਇਦਾਂ ਦੇ ਵੀ ਆ ਕਿ ਉਹ ਕਹਿੰਦੇ ਕਿ ਨਹੀਂ ਮੈਂ ਕੇਸ ਹੀ ਲੜਨਾ, ਮੈਂ ਗ੍ਰੀਨ ਕਾਰਡ ਹੀ ਲੈਣਾ। ਸੋ ਗ੍ਰੀਨ ਕਾਰਡ ਦਾ ਚਲੋ ਲਾਲਚ ਵੀ ਹੁੰਦਾ ਸਾਰਿਆਂ ਨੂੰ ਓਬਵੀਅਸਲੀ, ਕਿਉਂਕਿ ਗ੍ਰੀਨ ਕਾਰਡ ਬਹੁਤ ਵੱਡੀ ਚੀਜ਼ ਆ, ਪਰ ਇਹ ਹੈ ਕਿ ਹੁਣ ਦੇਖੋ ਤੁਸੀਂ ਜਾਓਗੇ ਵੀ, ਟਾਈਮ ਵੀ ਖਰਾਬ ਕਰੋਗੇ। ਐਂਡ ਆਫ ਦਾ ਡੇ ਜੇ ਇੱਕ ਬੰਦਾ ਇਦਾਂ ਨੂੰ ਰਹਿਣ ਦੀ, ਕੰਮ ਕਰਨ ਦੀ ਪਰਮਿਸ਼ਨ ਮਿਲ ਗਈ, ਪਰ ਇੱਕ ਬੰਦਾ ਜਿੱਦ ਪਿਆ ਕਿ ਨਹੀਂ ਮੈਂ ਗ੍ਰੀਨ ਕਾਰਡ ਹੀ ਲੈਣਾ, ਤੇ ਤੁਸੀਂ ਕੇਸ ਹਾਰ ਗਏ, ਤੁਹਾਨੂੰ ਉਹ ਵੀ ਨਹੀਂ ਮਿਲਿਆ। ਸੋ ਸਿਆਣਾ ਕੌਣ ਹੋਇਆ? ਸਿਆਣਾ ਤਾਂ ਉਹ ਵਾਲਾ ਬੰਦਾ ਹੋਇਆ ਜਿਹਨੇ ਆਪਣੀ ਕੈਲਕੂਲੇਸ਼ਨ ਸਹੀ ਕੀਤੀ, ਤੇ ਉਹਨੇ ਕਿਹਾ ਕਿ ਮੈਂ ਰਹਿਣ ਦੀ ਪਰਮਿਸ਼ਨ ਮੈਨੂੰ ਮਿਲ ਗਈ, ਕੰਮ ਕਰਨ ਦੀ ਪਰਮਿਸ਼ਨ ਮਿਲ ਗਈ। ਸੋ ਇਹ ਤੁਹਾਨੂੰ ਦੇਖਣਾ ਪੈਣਾ, ਇਹ ਤੁਹਾਡੀ ਹੁਣ ਆਪਣੀ ਗੈਂਬਲ ਆ। ਜੇ ਤਾਂ ਤੁਸੀਂ ਟ੍ਰੇਡ ਆਫ ਕਰ ਸਕਦੇ ਆ ਕਿ ਠੀਕ ਆ ਗ੍ਰੀਨ ਕਾਰਡ ਛੱਡ ਕੇ ਆਪਾਂ ਇੱਥੇ ਰਹਿਣਾ ਚਾਹੁੰਦੇ ਆ, ਤਾਂ ਮੇਰੇ ਹਿਸਾਬ ਨਾਲ ਤੁਸੀਂ PD ਆਪਸ਼ਨ ਲਓ। ਜੇ ਵਾਕਈ ਤੁਸੀਂ ਧਿਆਇਆ ਹੀ ਹੋਇਆ ਕਿ ਨਹੀਂ ਹੋਰ ਕੋਈ ਕੰਮ ਨਹੀਂ ਬਣਨਾ, ਜੇ ਗ੍ਰੀਨ ਕਾਰਡ ਹੀ ਆ ਉਹੀ ਲੈਣਾ, ਨਹੀਂ ਤਾਂ ਮੈਂ ਛੱਡ ਦੇਣਾ, ਮੈਂ ਕੈਨੇਡਾ ਚਲ ਜਾਣਾ, ਮੈਂ ਵਾਪਸ ਚਲ ਜਾਣਾ, ਸੋ ਠੀਕ ਆ, ਫਿਰ ਤੁਸੀਂ ਆਪਣਾ ਜਿਹੜਾ BIA ਤੇ ਗੈਂਬਲ ਕਰੋ। ਤੇ ਤੀਜੀ ਕਿਸਮ ਦੇ ਕੇਸ ਉਹ ਆ ਗਏ ਜਿਹੜੇ BIA ਨੇ ਵੀ ਡਿਨਾਈ ਕਰਤੇ, ਹੁਣ ਸਰਕਿਟ ਕੋਰਟ ਕੋ ਚਲ ਗਏ ਆ। ਸੋ ਹੁਣ ਇਹ ਦੇਖ ਲਓ ਕਿ ਸਰਕਿਟ ਕੋਰਟ ਕੋ ਚਲ ਗਏ, BIA ਨੇ ਵੀ ਡਿਨਾਈ ਕਰਤੇ। ਸਰਕਿਟ ਕੋਰਟ ਦੇ ਕੋਲ ਤੁਹਾਡਾ ਚਾਂਸ ਜਿੱਤਣ ਦਾ BIA ਨਾਲੋਂ ਮੇਰੇ ਹਿਸਾਬ ਨਾਲ ਜ਼ਿਆਦਾ ਹੁੰਦਾ। ਕਿਉਂ ਜ਼ਿਆਦਾ ਹੁੰਦਾ? ਕਿਉਂਕਿ ਜੱਜ ਵਗੈਰਾ ਹੁੰਦੇ ਨੇ, ਕਈ ਸਰਕਿਟ ਫੇਵਰੇਬਲ ਆ, 9th ਸਰਕਿਟ ਫੇਵਰੇਬਲ ਆ। ਸੋ ਕਈ ਵਾਰੀ ਲਾਅ ਤੁਹਾਡੇ ਫੇਵਰ 'ਚ ਹੁੰਦਾ, ਜਿੱਦਾਂ ਕਈ ਵਾਰੀ ਫੋਰ ਐਗਜ਼ਾਮਪਲ ਰੀਲੋਕੇਸ਼ਨ ਦੇ ਮੁੱਦੇ ਤੇ ਕੇਸ ਡਿਨਾਈ ਕਰਤਾ ਜੱਜ ਨੇ ਕੈਲੀਫੋਰਨੀਆ ਦੇ ਵਿੱਚ। ਸੋ ਉਹ 9th ਸਰਕਿਟ 'ਚ ਜਿੱਤਣਾ ਸੌਖਾ, ਕਿਉਂਕਿ ਸਿੰਘ ਵਰਸਸ ਵਿਟੇਕਰ ਸਾਡੇ ਸਾਥ ਦੇ ਰਿਹਾ ਉਹ। ਪਰ ਤੁਸੀਂ ਨਿਊਯਾਰਕ 'ਚੋਂ ਤੁਹਾਡਾ ਸਿੰਘ ਵਰਸਸ ਗਾਰਲੈਂਡ ਆ, ਤਾਂ ਤੁਹਾਡਾ ਉੱਥੇ ਜਿੱਤਣਾ ਸੈਕੰਡ ਸਰਕਿਟ 'ਚ ਔਖਾ ਵਾ। ਸੋ ਕਿਹੜੇ ਸਰਕਿਟ 'ਚ ਤੁਸੀਂ ਹੈਗੇ ਆ, ਇਹ ਨਹੀਂ ਕਿ ਐਵੇਂ ਵਕੀਲਾਂ ਦੇ ਬਸ ਜੀ ਅਪੀਲ ਫਾਈਲ ਕਰਤੀ, ਸਰਕਿਟ ਕੋਰਟ ਲੈ ਲਿਆ, ਉਹੀ ਕਾਪੀ ਪੇਸਟ ਚੇਪਾ ਜਿਹਾ ਮਾਰ ਕੇ ਵਕੀਲਾਂ ਨੇ ਸੈਂਡ ਕਰ ਦਿੱਤਾ। ਤੁਹਾਨੂੰ ਥੋੜਾ ਜਿਹਾ ਡਿਟੇਲ ਲੈਵਲ 'ਤੇ ਜਾਣਾ ਪੈਣਾ ਕਿ ਤੁਹਾਡਾ ਮੁੱਦਾ ਕੀ ਸੀਗਾ, ਤੇ ਉਹ ਸਰਕਿਟ ਦਾ ਲਾਅ ਕੀ ਚੱਲ ਰਿਹਾ, ਕਿ ਤੁਹਾਨੂੰ ਸਰਕਿਟ ਕੋਰਟ ਨੇ ਇੱਕ ਵਾਰੀ ਜੇ ਡਿਸੀਜਨ ਦਿੱਤਾ, ਤੁਹਾਡਾ ਫੈਕਟ ਪੈਟਰਨ ਜੇ ਸੇਮ ਹੈਗਾ, ਉਹ ਆਪਣਾ ਡਿਸੀਜਨ ਚੇਂਜ ਨਹੀਂ ਕਰੂਗੇ। ਪੱਥਰ ਤੇ ਲਕੀਰ ਆ, ਜੋ ਮਰਜ਼ੀ ਕਰ ਲਓ। ਕੇਸ ਜੇ ਡਿਸਟਿੰਗੁਇਸ਼ ਹੁੰਦਾ, ਫਿਰ ਹੀ ਉਹ ਤੁਹਾਡਾ ਜਿਹੜਾ ਆਪਣਾ ਫੈਸਲਾ ਬਦਲੂਗੇ। ਉਹਨਾਂ ਨੇ ਇੱਕ ਵਾਰੀ ਜਿਹੜੇ ਕੇਸ ਸੈੱਟ ਕਰਤੇ, ਉਹਦੇ ਹਿਸਾਬ ਨਾਲ ਹੀ ਜਿਹੜਾ ਬਾਕੀ ਦੇ ਡਿਸੀਜਨ ਆਉਗੇ।
ਆਪਣੇ ਕੇਸ ਨੂੰ ਡਿਸਟਿੰਗੁਇਸ਼ ਕਰਨਾ ਹੁੰਦਾ, ਉਹ ਡਿਸਟਿੰਗੁਇਸ਼ ਕਰਨ ਦਾ ਮੌਕਾ ਜਿਹੜਾ ਹੁੰਦਾ ਤੁਹਾਡਾ ਥੱਲੇ ਇਮੀਗ੍ਰੇਸ਼ਨ ਕੋਰਟ ਤੋਂ ਸ਼ੁਰੂ ਹੁੰਦਾ। ਜੇ ਤੁਹਾਡਾ ਫੈਕਟ ਪੈਟਰਨ ਕਈਆਂ ਦਾ ਸੇਮ ਆ, ਤੁਸੀਂ ਵਕੀਲ ਕੋਲ ਸਿੱਧੀ ਸਲਾਹ ਲਓ ਕਿ ਮੇਰੇ ਸਰਕਿਟ ਕੋਰਟ ਦੇ ਵਿੱਚ ਆਹ ਫੈਕਟ ਪੈਟਰਨ ਦੇ ਵਿੱਚ ਸੈਕੰਡ ਸਰਕਿਟ 'ਚ ਕੇਸ ਹੋਰ ਆ, ਨਾਈਨਥ ਸਰਕਿਟ 'ਚ ਹੋਰ ਆ, ਫੋਰਥ ਸਰਕਿਟ 'ਚ ਹੋਰ ਆ। ਤੁਹਾਡੇ ਆਪਣੇ ਸਰਕਿਟ ਦੇ ਹਿਸਾਬ ਨਾਲ ਇਹ ਨਹੀਂ ਕਿ ਮੇਰੇ ਦੋਸਤ ਕੈਲੀਫੋਰਨੀਆ 'ਚ ਰਹਿੰਦਾ, ਉਹਨਾਂ ਏਦਾਂ ਹੋ ਗਿਆ, ਨਿਊਯਾਰਕ 'ਚ ਏਦਾਂ ਹੋ ਗਿਆ। ਉਹ ਏਦਾਂ ਤਾਂ ਕਰਕੇ ਹੋਇਆ ਕਿਉਂਕਿ ਦੋਨਾਂ ਦੇ ਜਿਹੜੇ ਆ ਕਾਨੂੰਨ ਅਲੱਗ-ਅਲੱਗ ਐਪਲੀਕੇਬਲ ਹੁੰਦੇ ਆ। ਸਰਕਿਟ ਕੋਰਟ ਦੇ ਅਲੱਗ-ਅਲੱਗ ਕਾਨੂੰਨ ਆ। ਕਈ ਸਰਕਿਟ ਕੋਰਟ ਦੇ ਵਿੱਚ ਜਿਹੜੇ ਸੈਕੰਡ ਸਰਕਿਟ ਵਾਲੇ ਆ, ਰੀਲੋਕੇਸ਼ਨ ਤੇ ਹਾਰੇ ਆ, ਉਹਨਾਂ ਨੂੰ ਪੀਡੀ ਲੈ ਕੇ ਸਰਕਿਟ ਕੋਰਟ ਮੂਹਰੇ ਮੇਰੇ ਹਿਸਾਬ ਨਾਲ ਫਾਇਦਾ ਵਾ। ਜਿਹੜੇ ਕੈਲੀਫੋਰਨੀਆ ਵਾਲੇ ਨਾਈਨਥ ਸਰਕਿਟ, ਇਹ ਰੀਜ਼ਨੇਬਲ ਆ, ਲਾਅ ਜੀ ਸਾਡੇ ਫੇਵਰ ਦੇ ਵਿੱਚ ਹੈਗਾ, ਇਹਨਾਂ ਨੂੰ ਫਾਈਟ ਕਰਨਾ ਚਾਹੀਦਾ। ਜੀ ਜੀ ਤੇ ਇੱਕ ਜੀ 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 ਹਾਂਜੀ ਕੰਟੀਨਿਊ ਕਰੋ, ਮੈਂ ਫਿਰ ਸੋ ਪੁੱਛਦਾ। ਸੋ ਤਿੰਨੋਂ ਲੈਵਲ ਡਿਸਕਸ ਕਰਤੇ। ਇਮੀਗ੍ਰੇਸ਼ਨ ਜੱਜ ਮੂਹਰੇ ਕਿਹਨਾਂ ਨੂੰ ਲੈਣੀ ਆ, ਬੋਰਡ ਆਫ ਇਮੀਗ੍ਰੇਸ਼ਨ ਮੂਹਰੇ ਕਿਹਨਾਂ ਨੇ ਲੈਣੀ ਆ, ਤੇ ਸਰਕਿਟ ਕੋਰਟ ਮੂਹਰੇ ਕਿਹਨਾਂ ਨੇ ਜਿਹੜੀ ਪੀਡੀ ਉਹ ਲੈਣੀ ਆ। ਸੋ ਸਰਕਿਟ ਕੋਰਟ ਦਾ ਥੋੜਾ ਜਿਹਾ ਟੈਕਨੀਕਲ ਆ, ਕੇਸ ਕੂਸ ਉਹਨਾਂ ਨੂੰ ਰਿਮਾਂਡ ਕਰਨਾ ਪੈਣਾ, ਪਰ ਹਾਂਜੀ ਸਰਕਿਟ ਕੋਰਟ ਲੈਵਲ ਤੇ ਵੀ ਤੁਹਾਨੂੰ ਪੀਡੀ ਦੀ ਆਪਸ਼ਨ ਖੁੱਲੀ ਹੈ। ਤੇ ਚੌਥੀ ਕਿਸਮ ਉਹ ਆ ਗਏ ਜਿਹੜੇ ਸਰਕਿਟ ਕੋਰਟ ਨੇ ਵੀ ਡਿਨਾਈ ਕਰਤੇ, ਮਤਲਬ ਜਿਹਨਾਂ ਦੀ ਪੂਰੀ ਗੇਮ ਕਹ ਲਓ ਓਵਰ ਹੋ ਗਈ। ਠੀਕ ਹੈ ਸੋ ਇਹ ਗੇਮ ਓਵਰ ਵਾਲੇ ਕੇਸ ਬਹੁਤ ਸਾਡੇ ਕੋਲ ਆਏ ਸੀਗੇ, ਤੇ ਇਹ ਠੀਕ ਹੈ ਗੇਮ ਓਵਰ ਵਾਲੇ ਕੇਸਾਂ ਦੀ ਪਹਿਲਾਂ ਮੈਨੂੰ ਕੋਈ ਉਮੀਦ ਨਹੀਂ ਲੱਗਦੀ ਸੀ। ਇਹ ਜਿਹੜੇ ਗੇਮ ਓਵਰ ਵਾਲੇ ਕੇਸ ਸੀਗੇ, ਇਹਨਾਂ ਨੇ ਮੋਸ਼ਨ ਟੂ ਰੀਓਪਨ ਪਾਈ ਸੀਗੀ। ਮੋਸ਼ਨ ਟੂ ਰੀਓਪਨ ਤੁਸੀਂ ਸਿਰਫ ਇੱਕੋ ਹਾਲਾਤ 'ਚ ਪਾ ਸਕਦੇ ਆ ਕਿ ਮਤਲਬ ਤੁਹਾਡਾ ਉਹਨਾਂ ਨੇ ਸਾਰਾ ਸੁਣ ਲਿਆ, ਤਿੰਨੋਂ ਅਦਾਲਤਾਂ ਨੇ ਆਪਣਾ ਅਮਰੀਕਨ ਟੈਕਸ ਪੇਅਰ ਮਨੀ ਹੰਡਰਡਸ ਆਫ ਥਾਊਜ਼ੈਂਡ ਆਫ ਡਾਲਰ, ਜੱਜ ਨੇ ਤੁਹਾਡਾ ਪੂਰਾ ਸ਼ੋਅ ਲਾਤਾ ਤੁਹਾਡਾ ਕੋਰਟ ਦੇ ਵਿੱਚ, ਹਨਾ, 3 ਵਾਰੀ। ਠੀਕ ਹੈ ਸੋ ਕੋਰਟ ਦੇ ਕੋਲ ਟਾਈਮ ਨਹੀਂ ਹੈਗਾ ਤੁਹਾਡੇ ਲਈ, ਤੁਹਾਡੀ ਗੇਮ ਓਵਰ ਆ। ਇੱਕ ਉਹਨਾਂ ਨੇ ਰਾਸਤਾ ਤੁਹਾਡੇ ਲਈ ਛੱਡਿਆ ਸੀਗਾ ਕਿ ਜੇ ਤੁਸੀਂ ਤੁਹਾਡੇ ਦੇਸ਼ ਦੇ ਹਾਲਾਤ, ਤੁਹਾਡੇ ਆਪਣੇ ਨਹੀਂ, ਤੁਹਾਡੇ ਦੇਸ਼ ਦੇ ਹਾਲਾਤ ਬਦਲ ਜਾਂਦੇ ਆ, ਕੰਟਰੀ ਕੰਡੀਸ਼ਨਸ ਚੇਂਜ ਹੋ ਜਾਂਦੀਆਂ। ਹੂੰ ਇਲੈਕਸ਼ਨ ਰਾਹੀਂ, ਨਵੇਂ ਬਿੱਲਾਂ ਰਾਹੀਂ ਤੁਹਾਡੇ ਲੀਡਰਾਂ ਨੂੰ ਟਾਰਗੇਟ ਕੀਤਾ, ਕੰਟਰੀ ਕੰਡੀਸ਼ਨਸ ਚੇਂਜ ਹੋ ਜਾਂਦੇ ਆ। ਉਹਨੂੰ ਕਹਿੰਦੇ ਮੋਸ਼ਨ ਟੂ ਰੀਓਪਨ ਔਨ ਦਾ ਬੇਸਿਸ ਆਫ ਚੇਂਜ ਕੰਟਰੀ ਕੰਡੀਸ਼ਨ। ਸੋ ਇੱਕੋ ਹੂੰ ਸਿਰਫ ਇਹ ਜਿਹੜੀ ਆਪਸ਼ਨ ਮਿਲਦੀ ਸੀ। ਸੋ ਪਹਿਲਾਂ ਤਾਂ ਇਦਾਂ ਸੀਗਾ ਕਿ ਜਿਹੜੀ ਮੋਸ਼ਨ ਟੂ ਰੀਓਪਨ ਫਾਈਲ ਕੀਤੀ, ਹੁਣ ਆਪਾਂ ਕਈ ਹੋਰ ਦੇਸ਼ਾਂ ਦੀ ਕਰਦੇ, ਜਿੱਦਾਂ ਬੈਲਾਰੂਸ ਵਗੈਰਾ, ਰਸ਼ੀਆ, ਯੂਕਰੇਨ, ਉਹ ਵਾਲੇ ਰੀਜਨ ਤੋਂ ਕਰਦੇ ਆ, ਉਹਦਾ ਝੱਟ ਹੀ ਉਹ ਅਪਰੂਵ ਕਰ ਦਿੰਦੇ ਨੇ। ਜਿਹੜੀਆਂ ਕਿਸਾਨੀ ਮੁੱਦੇ ਵਾਲੀਆਂ ਸੀਗੀਆਂ ਮੋਸ਼ਨ ਟੂ ਰੀਓਪਨ, ਉਹ ਅਜੇ ਪੈਂਡਿੰਗ ਆ, ਤੇ ਪੈਂਡਿੰਗ ਹੀ ਚੱਲ ਰਹੀਆਂ ਸੀਗੀਆਂ। ਤੇ ਹੁਣ ਜਿਹੜੀ ਕੀ ਸੀਗਾ ਕਿ ਪ੍ਰੋਸੀਕਿਊਟੋਰੀਅਲ ਡਿਸਕਸ਼ਨ ਜਿਹੜਾ ਪੀਡੀ ਮੈਮੋ ਆਇਆ, ਉਹਦੇ ਬੇਸ ਤੇ ਉਹਨਾਂ ਨੇ ਕੀ ਕੀਤਾ ਕਿ ਜਿਹਨਾਂ ਦੇ ਸਰਕਿਟ ਕੋਰਟ ਦੇ ਸੋ ਜਿਹਨਾਂ ਦਾ ਸਰਕਿਟ ਕੋਰਟ ਨੇ ਕੇਸ ਫੇਲ ਕਰਤਾ, ਜਿਹਨਾਂ ਦਾ ਇਦਾਂ ਦਾ ਕੋਈ ਮੁੱਦਾ ਬਣਦਾ ਬਦਲੇ ਹਾਲਾਤ ਕਰਕੇ, ਜੇ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਕੋਈ ਨੁਕਸਾਨ ਹੋਇਆ, ਤੇ ਇੱਥੇ ਉਹਨਾਂ ਨੇ ਪਾਰਟਿਸਿਪੇਸ਼ਨ ਕੀਤੀ ਯੂਐਸ ਦੇ ਵਿੱਚ, ਜੇ ਉਹ ਇਹ ਸ਼ੋਅ ਕਰ ਸਕਦੇ ਆ ਕਿ ਕਿਸ ਲੈਵਲ ਦੀ ਪਾਰਟਿਸਿਪੇਸ਼ਨ ਸੀਗੀ ਉਹਨਾਂ ਦੇ ਘਰਦਿਆਂ ਦੀ ਅੰਦੋਲਨ ਦੇ ਵਿੱਚ, ਕੀ ਰੋਲ ਹੋਇਆ, ਤੇ ਉਹਦੇ ਕਰਕੇ ਕੀ ਨੁਕਸਾਨ ਹੋਏ। ਸੋ ਆਪਾਂ ਦੇਖਿਆ 700 ਤੋਂ ਵੱਧ ਬੰਦੇ ਜਿਹੜੇ ਆ ਉਹ ਮਰ ਗਏ, ਕਿਸੇ ਦਾ ਠੰਡਾ ਪਾਣੀ ਸੁੱਟਤਾ, ਕਿਸੇ ਦੇ ਕੁਛ ਹੋ ਗਿਆ। ਸੋ ਜੇ ਕਿਸੇ ਨੂੰ ਉਸ ਕਿਸਮ ਦਾ ਨੁਕਸਾਨ ਹੋਇਆ, ਉਹ ਮੋਸ਼ਨ ਟੂ ਰੀਓਪਨ ਪਾ ਸਕਦਾ ਚੇਂਜ ਕੰਟਰੀ ਕੰਡੀਸ਼ਨ ਕਰਕੇ। ਸੋ ਉਹਨੂੰ ਇੱਕ ਮੌਕਾ ਸੀਗਾ ਕਿ ਬੀਆਈਏ ਡਿਸਾਈਡ ਕਰਦੀ ਸੀ ਨਾ, ਬੀਆਈਏ ਤਾਂ ਸਟ੍ਰਿਕਟ ਸੀਗੀ ਕਿ ਸਾਰਿਆਂ ਦੀ ਉਹਨਾਂ ਨੇ ਮੋਸ਼ਨ ਟੂ ਰੀਓਪਨ ਅਪਰੂਵ ਨਹੀਂ ਕਰਨੀ ਸੀਗੀ। ਪਰ ਹੁਣ ਕੀ ਹੋ ਰਿਹਾ ਕਿ ਸਾਨੂੰ ਅਪਰੂਵਲ ਚਾਹੀਦਾ ਵੀ ਨਹੀਂ ਹੈਗਾ, ਆਪਾਂ ਮੋਸ਼ਨ ਟੂ ਰੀਓਪਨ ਜੇ ਫਾਈਲ ਕਰਾਂਗੇ, ਤੇ ਜੇ ਕਿਸੇ ਕਈ ਉਦਾਂ ਦੇ ਕੇਸ ਹੈਗੇ ਕਿ ਉਹਨਾਂ ਦਾ ਮੋਸ਼ਨ ਟੂ ਰੀਓਪਨ ਤੇ ਪੀਡੀ ਉਹਨਾਂ ਨੂੰ ਮਿਲ ਗਈ, ਤਾਂ ਉਹਨਾਂ ਦਾ ਸਾਰਾ ਜਿਹੜਾ ਕੇਸ ਉਹ ਡਿਸਮਿਸ ਕਰ ਦੇਣਾ, ਮਤਲਬ ਕਿ ਉਹਨਾਂ ਦੀ ਜਿਹੜੀ ਡੀਪੋਰਟੇਸ਼ਨ ਆ ਉਹ ਚੱਕੀ ਜਾਣੀ ਆ। ਹੁਣ ਆ ਜਿਹੜਾ ਬੰਦਾ ਹੈਗਾ, ਭਾਵੇਂ ਪਹਿਲਾਂ ਸਰਕਿਟ ਕੋਰਟ ਕੋ ਹਾਰ ਗਿਆ ਸੀਗਾ, ਪਰ ਹੁਣ ਇਹਦਾ ਜਿਹੜਾ ਰੈਕੋਰਡ ਆ ਉਹ ਕਲੀਨ ਹੋ ਗਿਆ, ਵਾਈਪ ਆਊਟ ਹੋ ਗਿਆ, ਕਲੀਨ ਹੋ ਗਿਆ। ਹੁਣ ਇਹ ਬੰਦਾ ਵਿਆਹ ਕਰਾਂਦਾ, ਤੇ ਜਾਂ ਇਹਦੇ ਜਵਾਕ ਵਗੈਰਾ 21 ਸਾਲ ਤੋਂ ਉੱਤੇ ਆ, ਤਾਂ ਉੱਥੋਂ ਇਹਨੂੰ ਕਾਫੀ ਜਿਹੜਾ ਫਾਇਦਾ ਜਿਹੜਾ ਉਹ ਹੋ ਸਕਦਾ। ਜੀ ਜੀ ਇੱਕ ਇਹ ਵੀ ਚੀਜ਼ ਜਿਹੜੀ ਸਭ ਤੋਂ ਪਹਿਲੀ ਕੈਟਾਗਰੀ ਦੱਸਿਆ ਸੀ ਵੀ I-94 ਆ, ਕੇਸ ਵੀਕ ਆ, ਪ੍ਰੋਸੀਡਿੰਗਸ ਦੇ ਵਿੱਚ ਹੈਗਾ ਆ ਵੀ ਉਹ ਬੰਦਾ ਲੈ ਲਵੇ। ਜੇ ਮੰਨ ਲਓ ਉਹਦਾ ਕੇਸ ਕੂਸ ਦਾ ਆਲਰੇਡੀ ਉੱਤੇ ਡੈਪੂਟੇਸ਼ਨ ਲੱਗੀ ਹੈ, ਕੀ ਉਸ ਮਾਮਲੇ ਦੇ ਵਿੱਚ ਵੀ ਇਹ ਚੀਜ਼ ਉਸ ਨੂੰ ਡਿਸਕ੍ਰੈਸ਼ਨ ਮਿਲ ਸਕਦੀ ਹੈ ਕਿ ਉਹਨੂੰ ਡਿਪੋਰਟ ਹੀ ਕੀਤਾ ਜਾਊਗਾ? ਸੋ ਇਹ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ I-94 ਦਾ ਪੀਡੀ ਦੇ ਵਿੱਚ ਕੀ ਚੱਕਰ ਆ। ਸੋ I-90 ਹੁਣ ਕੀ ਆ ਕਿ ਜਿਹੜਾ ਯੂਐਸ ਦਾ ਲਾਅ 245 ਸੈਕਸ਼ਨ 245 ਐਡਜਸਟਮੈਂਟ ਆਫ ਸਟੇਟਸ ਜਿਹੜਾ ਹੈਗਾ, ਜਿਹਦੇ ਬੇਸ ਤੇ ਤੁਹਾਨੂੰ ਗ੍ਰੀਨ ਕਾਰਡ ਮਿਲਦਾ, ਉਹ ਬੇਸਿਕਲੀ ਇਹ ਕਹਿੰਦਾ ਕਿ ਤੁਹਾਡੀ ਜਿਹੜੀ ਆ ਤੁਹਾਡੀ ਲਾਫੁਲ ਐਡਮਿਸ਼ਨ ਹੋਣੀ ਚਾਹੀਦੀ ਹੈ, ਇੰਸਪੈਕਸ਼ਨ ਹੋਣੀ ਚਾਹੀਦੀ ਹੈ, ਤੁਹਾਡੇ ਕੋਲ I-94 ਹੋਣਾ ਚਾਹੀਦਾ, ਜਾਂ ਤੁਸੀਂ ਅਰਾਈਵ ਗਏ ਨੇ, ਜਾਂ ਤੁਹਾਨੂੰ ਪੇਰੋਲ ਕੀਤਾ ਗਿਆ, ਮਤਲਬ ਕਿ ਤੁਸੀਂ ਲੀਗਲ ਤਰੀਕੇ ਨਾਲ ਅਮਰੀਕਾ ਆਏ ਹੋਣੇ ਚਾਹੀਦੇ ਹੋ ਗ੍ਰੀਨ ਕਾਰਡ ਲੈਣ ਲਈ। ਇਹਦੇ ਵਿੱਚ ਉਹਨਾਂ ਨੇ ਕੁਝ ਐਕਸੈਪਸ਼ਨ ਰੱਖੀਆਂ, ਜਿੱਦਾਂ ਯੂ ਵੀਜ਼ਾ ਹੋ ਗਿਆ, ਅਸਾਈਲਮ ਵਾਲਾ ਹੋ ਗਿਆ, ਟੀ ਵੀਜ਼ਾ, ਐਸ ਵੀਜ਼ਾ, ਕਈ ਇਹਦੇ ਵਿੱਚ ਛੋਟੀਆਂ ਐਕਸੈਪਸ਼ਨ ਹੈਗੀਆਂ, ਬਹੁਤ ਨੈਰੋ, ਪਰ ਜਿਹੜੇ ਓਵਰਆਲ ਹੈਗੇ ਆ, ਜਿੰਨੇ ਵੀ ਫੈਮਿਲੀ ਬੇਸਡ ਵਾਲੇ ਹੈਗੇ ਆ, ਉਹ ਸਾਰਿਆਂ ਨੂੰ I-94 ਹੀ ਲੈਣਾ ਪੈਂਦਾ। ਕੱਚਾ ਬੰਦਾ ਆ ਕੇ ਇੱਥੇ ਪੱਕਾ ਨਹੀਂ ਹੋ ਸਕਦਾ। ਇੱਕ ਐਕਸੈਪਸ਼ਨ ਇਹਦੇ ਵਿੱਚ ਉਹ ਸੀਗੀ ਕਿ ਲਾਈਫ ਐਕਟ, ਜਿਹੜਾ ਕਿ 2001 ਤੋਂ ਪਹਿਲਾਂ ਵਾਲੇ ਜਿਹੜੇ ਐਂਟਰੈਂਟ ਸੀਗੇ, ਉਦੋਂ ਬੁਸ਼ ਜਿਹੜੀ ਰਿਪਬਲਿਕਨ ਗਵਰਨਮੈਂਟ ਉਹਨਾਂ ਨੇ ਪਾਸ ਕੀਤਾ ਸੀਗਾ ਲਾਈਫ ਐਕਟ, ਜਿਹੜਾ ਇਹ ਕਹਿੰਦਾ ਕਿ 2001 ਤੋਂ ਪਹਿਲਾਂ ਜਿਹਨਾਂ ਦੀ ਕੋਈ ਵੀ ਫੈਮਿਲੀ ਪਟੀਸ਼ਨ ਹੋਈ ਆ, ਜਾਂ ਰੈਸਟੋਰੈਂਟ ਵਗੈਰਾ ਕਿਤੋਂ ਵੀ ਪਟੀਸ਼ਨ ਹੋਈ ਆ, ਉਹ ਲੋਕਾਂ ਨੂੰ ਕੰਟਰੀ ਛੱਡਣ ਦੀ ਲੋੜ ਨਹੀਂ ਪੈਣੀ। ਬਾਕੀ ਜਿੰਨੇ ਵੀ ਲੋਕ ਆ, ਸਾਰਿਆਂ ਨੇ ਜਿਹੜਾ ਕੰਟਰੀ ਛੱਡ ਕੇ ਜਾਣਾ ਹੀ ਪੈਣਾ, ਮਤਲਬ ਕਿ ਕੱਚਾ ਬੰਦਾ ਆ ਕੇ ਇੱਥੇ ਪੱਕਾ ਨਹੀਂ ਹੋ ਸਕਦਾ, ਉਹਨੂੰ ਕੰਟਰੀ ਆਊਟ ਕਰਨਾ ਪੈਂਦਾ। ਸੋ ਇਹਦੇ ਵਿੱਚ
ਜੇ ਇਹਨੂੰ ਥੋੜਾ ਡਿਟੇਲ ਦੇ ਵਿੱਚ ਐਕਸਪਲੇਨ ਕਰੀਏ, ਪਹਿਲਾਂ ਉਹ ਵਾਲੀ ਕੈਟਾਗਰੀ ਵਾਲੇ ਲੋਕ ਆ ਗਏ ਜਿਹਨਾਂ ਨੂੰ I-94 ਮਿਲਿਆ ਵਾ। ਸੋ ਜਿਹਨਾਂ ਨੂੰ I-94 ਮਿਲਿਆ, ਜਿਹੜੇ ਲੀਗਲੀ ਆਏ ਸੀਗੇ, ਉਹਨਾਂ ਨੂੰ ਕੌਣ ਪੱਕਾ ਕਰਾ ਸਕਦਾ? ਹਰੇਕ ਬੰਦਾ ਨਹੀਂ ਤੁਹਾਨੂੰ ਪੱਕਾ ਕਰਾ ਸਕਦਾ। ਉਹਨਾਂ ਨੂੰ ਦੋ ਤਰ੍ਹਾਂ ਦੇ ਲੋਕੀ ਪੱਕੇ ਕਰਾ ਸਕਦੇ ਆ। ਇੱਕ, ਉਹਨਾਂ ਦੇ ਜੇ ਬੱਚੇ 21 ਸਾਲ ਤੋਂ ਉੱਤੇ ਨੇ ਤੇ US ਸਿਟੀਜ਼ਨ ਨੇ, ਉਹ ਉਹਨਾਂ ਨੂੰ ਪੱਕੇ ਕਰਾ ਸਕਦੇ ਨੇ। ਦੂਜਾ, ਉਹਨਾਂ ਦੀ ਸਪਾਊਸ, ਘਰ ਵਾਲਾ ਘਰ ਵਾਲੀ, ਜਿਹੜੇ US ਸਿਟੀਜ਼ਨ ਨੇ, ਉਹ ਪੱਕੇ ਕਰਾ ਸਕਦੇ ਨੇ। ਤੇ ਇਹਨਾਂ ਨੂੰ I-94 ਵਾਲਿਆਂ ਨੂੰ ਪੈਰੈਂਟਸ ਪੱਕਾ ਨਹੀਂ ਕਰਾ ਸਕਦੇ ਇੱਥੇ। ਮਤਲਬ ਤੁਹਾਡੇ ਬੱਚੇ ਜਾਂ ਤੁਹਾਡੀ ਸਪਾਊਸ, ਸਿਰਫ ਇਹੀ ਜਾਣੇ ਜਿਹੜੇ ਪੱਕਾ ਕਰਾ ਸਕਦੇ ਆ। ਫਿਰ ਕੇਸ ਆ ਗਏ ਜੀ ਜਿਹੜੇ ਵਿਦਆਊਟ I-94 ਆਏ ਸੀਗੇ। ਜਿਹੜੇ ਵਿਦਆਊਟ I-94 ਆਏ ਸੀਗੇ, ਇਹਨਾਂ ਨੂੰ ਵੇਵਰ ਲੈਣਾ ਪੈਂਦਾ, 601A ਵੇਵਰ ਲੈਣਾ ਪੈਂਦਾ। ਹਰੇਕ ਬੰਦਾ 601 ਵੇਵਰ ਨਹੀਂ ਲੈ ਸਕਦਾ। ਇਹਦੇ ਵਿੱਚ ਰੂਲ ਪੁੱਠਾ ਵਾ, ਕੌਣ ਵੇਵਰ ਲੈ ਸਕਦਾ? ਇਹ 'ਚ ਜਿਹੜੇ ਤੁਹਾਡੇ ਬੱਚੇ ਆ, ਜਵਾਕ ਆ, ਉਹਨਾਂ ਦੇ ਬੇਸ ਤੇ ਤੁਸੀਂ ਵੇਵਰ ਨਹੀਂ ਲੈ ਸਕਦੇ। ਕਿਉਂ ਨਹੀਂ ਲੈ ਸਕਦੇ? ਕਿਉਂਕਿ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਊਥ ਅਮਰੀਕਨ ਜਿਹੜੇ ਹੈਗੇ ਆ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਲਾਅ ਬਣਾਇਆ ਕਿ ਕਿਹੜੇ ਲੋਕਾਂ ਨੂੰ ਟੰਗਣਾ, ਕਿਹਨਾਂ ਨੂੰ ਨਹੀਂ ਟੰਗਣਾ। ਸੋ ਜਿਹੜੇ ਸਾਊਥ ਅਮਰੀਕਨ ਆ, ਸਾਰਿਆਂ ਦੇ ਜਵਾਕ ਇੱਥੇ ਹੈਗੇ ਆ। ਸੋ ਜਿਹੜੀ ਸਰਕਾਰ, ਉਹਨਾਂ ਨੇ ਬੱਚਿਆਂ ਨੂੰ ਕੁਆਲੀਫਾਈਂਗ ਰਿਲੇਟਿਵ ਨਹੀਂ ਬਣਾਇਆ। ਮਤਲਬ ਕਿ ਬੱਚਿਆਂ ਦੀ ਹਾਰਡਸ਼ਿਪ ਦੇ ਬੇਸ ਤੇ ਤੁਹਾਨੂੰ ਵੇਵਰ ਨਹੀਂ ਮਿਲਣਾ। ਕਿਉਂਕਿ ਜੇ ਉਹ ਦੇਣ ਲੱਗ ਪਏ ਤਾਂ ਫਿਰ ਤਾਂ ਸਾਰੀ ਦੁਨੀਆ ਪੱਕੀ ਹੋ ਜਾਊਗੀ, ਕਿਉਂਕਿ ਬੱਚੇ ਤਾਂ ਫਿਰ ਹਰੇਕ ਜਣੇ ਦੇ ਉਰੇ ਜਿਹੜਾ ਫੈਮਿਲੀ ਆ ਰਹੀ ਹੈ, ਹੈਗੇ ਹੀ ਆ। ਸੋ ਜਿਹੜਾ ਬਿਨਾਂ I-94 ਦੇ ਆਇਆ, ਉਹਦੇ ਵਿੱਚ ਤੁਹਾਡਾ ਸਪਾਊਸ ਤੇ ਤੁਹਾਡੇ ਪੇਰੈਂਟਸ ਤੁਹਾਨੂੰ ਵੇਵਰ ਦਵਾ ਸਕਦੇ ਆ। ਸੋ ਰੂਲ ਪੁੱਠਾ। ਜਿਹੜੇ I-94 ਦੇ ਨਾਲ ਆਏ ਆ, ਉਹ ਤੁਹਾਡੇ ਬੱਚੇ ਤੇ ਘਰ ਵਾਲੀ ਤੁਹਾਨੂੰ ਪੱਕਾ ਕਰਾ ਸਕਦੇ ਆ। ਜਿਹੜੇ ਬਿਨਾਂ I-94 ਦੇ ਆਏ ਆ, ਉਹਦੇ ਵਿੱਚ ਤੁਹਾਡੇ ਘਰ ਵਾਲੀ ਤੇ ਪੇਰੈਂਟਸ, ਮਤਲਬ ਉਹ 'ਚ ਬੱਚੇ ਨਹੀਂ ਤੁਹਾਨੂੰ ਪੱਕਾ ਵੇਵਰ ਦਵਾ ਸਕਦੇ। ਠੀਕ ਆ। ਸੋ ਰੂਲ ਦੀ ਸਵਿਚ ਆ, ਉੱਥੇ ਬਹੁਤ ਲੋਕੀ ਮਾਰ ਖਾਂਦੇ ਆ। ਦੇਖਿਆ ਕਿ ਚੱਲ ਜਾਂਦੇ ਆ, ਵਕੀਲ ਵੇਵਰ ਕਰ ਦਿੰਦੇ ਆ, ਫਿਰ ਬਾਹਰੋਂ ਫੋਨ ਲਾਉਂਦੇ ਆ ਕਿ ਕਿੱਦਾਂ ਵਾ, ਤੇ ਜਿਹੜਾ ਕੌਂਸੂਲੇਟ ਆ, ਉਹ ਡਿਨਾਈ ਕਰ ਦਿੰਦਾ ਕਿ ਨਹੀਂ, ਤੁਹਾਡਾ ਤਾਂ ਕੁਆਲੀਫਾਈਂਗ ਰਿਲੇਟਿਵ ਨਹੀਂ ਹੈਗਾ। ਸੋ ਪਹਿਲਾਂ ਇਹ ਹੈ ਕਿ ਜਿਹੜੀ ਵੀ ਐਪਲੀਕੇਸ਼ਨ ਪਰਸੂ ਕਰਨੀ ਆ, 212 ਆ, 601 ਆ, 601A ਆ, ਕੋਈ ਵੀ ਹੈਗੀ ਆ, ਤੁਹਾਨੂੰ ਸਹੀ ਤਰੀਕੇ ਵਾਲਾ ਜਿਹੜਾ ਕੁਆਲੀਫਾਈਂਗ ਰਿਲੇਟਿਵ ਚਾਹੀਦਾ, ਜਿਹੜੇ ਕਿ ਹਰੇਕ ਐਪਲੀਕੇਸ਼ਨ ਦੇ ਹਿਸਾਬ ਨਾਲ ਚੇਂਜ ਹੁੰਦੇ ਰਹਿੰਦੇ ਆ। ਸੋ ਲੌਂਗ ਸਟੋਰੀ ਸ਼ਾਰਟ ਹੈਗੀ ਕਿ ਸਪਾਊਸ ਹਰੇਕ ਸਿਨੈਰੀਓ 'ਚ ਤੁਹਾਨੂੰ ਪੱਕਾ ਕਰਾ ਸਕਦਾ। ਬੱਚੇ ਸਿਰਫ ਤੁਹਾਨੂੰ ਤਾਂ ਹੀ ਪੱਕਾ ਕਰਾ ਸਕਦੇ ਆ ਜੇ ਤੁਹਾਨੂੰ I-94 ਮਿਲਿਆ। ਤੇ ਪੇਰੈਂਟਸ ਜੇ ਤੁਹਾਡੇ ਹੈਗੇ ਆ, ਤੇ ਪੇਰੈਂਟਸ ਤੁਹਾਨੂੰ ਸਿਰਫ ਇੱਕ ਚੀਜ਼ 'ਚ ਹੈਲਪ ਕਰ ਸਕਦੇ ਆ ਕਿ ਤੁਹਾਡੀ ਵੇਵਰ 'ਚ ਹੈਲਪ ਕਰ ਸਕਦੇ ਆ, ਕਿਉਂਕਿ ਪੇਰੈਂਟਸ ਕੁਆਲੀਫਾਈਂਗ ਰਿਲੇਟਿਵ ਚਾਹੁੰਦੇ ਆ। ਤੇ ਜਿਹੜੇ ਬਿਨਾਂ I-94 ਦੇ ਆਏ ਸੀਗੇ, ਪਹਿਲਾਂ ਤਾਂ ਸਿਰਫ US ਸਿਟੀਜ਼ਨ ਪੇਰੈਂਟਸ ਜਾਂ ਸਪਾਊਸ ਕਾਊਂਟ ਹੁੰਦੇ ਸੀਗੇ। ਹੁਣ ਇਹਨਾਂ ਨੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਉਹ ਵੀ ਵਿੱਚ ਐਡ ਕਰਤੇ ਆ। ਮਤਲਬ ਕਿ ਗ੍ਰੀਨ ਕਾਰਡ ਹੋਲਡਰ ਸਪਾਊਸ ਤੇ ਗ੍ਰੀਨ ਕਾਰਡ ਹੋਲਡਰ ਪੇਰੈਂਟ, ਇਹ ਦੋਨੋਂ ਜਾਣੇ ਤੁਹਾਨੂੰ ਜਿਹੜਾ ਵੇਵਰ ਆ, ਉਹ ਦਵਾ ਸਕਦੇ ਆ। ਠੀਕ ਹੈ। ਤੇ ਇਹਨੂੰ ਤੁਸੀਂ ਮਿਕਸ ਐਂਡ ਮੈਚ ਕਰ ਸਕਦੇ ਹੋ। ਸੋ ਜੇ ਤੁਹਾਡੇ, ਮੰਨ ਲਓ ਕਿ ਤੁਹਾਡੇ ਬੱਚੇ ਇੱਥੇ ਹੈਗੇ ਆ, ਕਿਉਂਕਿ ਹੁਣ ਜਿਹੜੀ ਪੇਰੈਂਟਸ ਵਾਲੀ ਪਟੀਸ਼ਨ ਆ, ਉਹਨੂੰ ਤਾਂ ਟਾਈਮ ਲੱਗ ਜਾਂਦਾ ਹੈ ਨਾ। ਸੋ ਕਈ ਵਾਰੀ ਇਦਾਂ ਹੁੰਦਾ ਕਿ ਪੇਰੈਂਟਸ ਵਾਲੀ ਬੱਚੇ ਉਹਨਾਂ ਦੇ ਹੁੰਦੇ ਆ, ਬੱਚੇ ਪਟੀਸ਼ਨ ਕਰ ਸਕਦੇ ਆ, ਬੱਚੇ ਵੇਵਰ ਨਹੀਂ ਕਰਾ ਸਕਦੇ, ਪਰ ਜਿਹੜੇ ਪੇਰੈਂਟਸ ਆ, ਉਹ ਤੁਹਾਨੂੰ ਵੇਵਰ ਕਰਾ ਸਕਦੇ ਆ। ਸੋ ਤੁਸੀਂ ਇਹਨੂੰ ਮਿਕਸ ਐਂਡ ਮੈਚ ਜਿਹੜਾ ਉਹ ਕਰਕੇ ਕਰ ਸਕਦੇ ਹੋ ਕਿ ਬੱਚੇ ਤੁਹਾਡੇ ਪਟੀਸ਼ਨ ਕਰ ਦੇਣ, ਪੇਰੈਂਟਸ ਤੁਹਾਡੇ ਜਿਹੜੇ ਤੁਹਾਨੂੰ ਵੇਵਰ ਲੈ ਕੇ ਦੇ ਦੇਣ। ਜੀ। ਸੋ ਜਿੱਧਰੋਂ ਜਿਹੜੀ ਚੀਜ਼ ਦਾ ਫਾਇਦਾ ਹੈ, ਉਸ ਹਿਸਾਬ ਦੇ ਨਾਲ ਤੁਸੀਂ ਉਸ ਨੂੰ ਯੂਜ਼ ਕਰੋ, ਪਰ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਆ ਜਿਹਦੇ ਥਰੂ ਤੁਸੀਂ ਕਰ ਰਹੇ ਆ, ਵੀ ਉਹਨੂੰ ਕਲੀਅਰ ਹੋਣਾ ਚਾਹੀਦਾ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਯੂਜ਼ ਕਰਨਾ ਆ। ਸੋ ਅੱਜ ਆਪਾਂ ਟਰਾਈ ਕੀਤੀ ਹੈ ਤੁਹਾਨੂੰ PD ਨੂੰ ਦੁਬਾਰਾ ਜਿਹੜੀ ਆ ਉਹ ਐਕਸਪਲੇਨ ਕਰਨ ਦੇ ਲਈ, ਪਰ ਜਿਹੜੀ PD ਦੇਣੀ ਆ, ਆਪਾਂ ਗੱਲ ਤਾਂ ਇਹ ਕਰ ਰਹੇ ਹਾਂ ਵੀ PD ਦੀ ਉਹਨਾਂ ਨੇ ਸਰਕਾਰੀ ਵਕੀਲਾਂ ਨੂੰ ਕਿਹਾ ਹੈ ਵੀ ਤੁਸੀਂ ਇੱਦਾਂ ਕਰ ਲਓ, ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਰੇ ਹੀ ਜਿਹੜੇ ਅਟਰਨੀਜ਼ ਆ, ਉਹ ਪੀੜੀਆਂ ਜਿਹੜੀਆਂ ਉਹ ਇੱਦਾਂ ਵੰਡੀ ਜਾਣਗੇ। ਉਹ ਤਾਂ ਮਰਜ਼ੀ ਉਹਨਾਂ ਦੀ, ਫਿਰ ਉਹਨਾਂ ਦੇ ਡਿਸਕ੍ਰੈਸ਼ਨ ਤੇ ਹੀ ਆ। ਬਿਲਕੁਲ। ਕਈ ਹੁਣ ਜਿਹੜੇ ਵਕੀਲ ਆ, ਜਿਹੜੇ ਸਰਕਾਰੀ ਵਕੀਲ ਆ, ਹੁਣ ਤੁਸੀਂ ਆਹੀ ਗੱਲ ਕਰੋ, ਜੇ ਐਟਲਾਂਟਾ ਦੀ, ਲੂਜ਼ੀਆਨਾ ਦੀ, ਓਰੀਗਨ ਦੀ, ਨਹੀਂ ਐਗਰੀ ਕਰ ਰਹੇ। ਜਿਹੜਾ ਓਰੀਗਨ ਦਾ ਕੋਰਟ ਦਾ ਸੀਗਾ ਕੇਸ, ਇੱਕ ਆਪਣਾ ਲੱਗਣਾ ਵਾ, ਵਕੀਲ ਪਹਿਲੇ ਹੀ ਕਹਿੰਦਾ ਤੇਰੇ ਨਾ ਆਪਣਾ ਕੇਸ ਫਰਾਡ ਆ। ਮੈਂ ਕਿਹਾ ਫਰਾਡ ਕਿਸ ਹਿਸਾਬ ਨਾਲ ਵਾ? ਕਹਿੰਦਾ ਫਰਾਡ ਇਸ ਹਿਸਾਬ ਨਾਲ ਕਿ ਉਹਨਾਂ ਨੇ ਨਾ ਡੇਟਾ ਇਕੱਠਾ ਕੀਤਾ ਹੋਇਆ। ਡੇਟਾ ਇਕੱਠਾ ਉਹਨਾਂ ਨੇ ਇਹ ਕੀਤਾ ਕਿ ਉਹ ਕਹਿੰਦੇ ਕਿ ਇਹ ਜਿਹੜੇ ਪੰਜਾਬੀ ਬੰਦੇ ਆਉਂਦੇ ਆ, ਇੱਕੋ ਤਰੀਕੇ ਨਾਲ ਕੇਸ ਫਾਈਲ ਕਰਦੇ ਆ, ਸਾਰਿਆਂ ਦੀ ਸੇਮ ਸਟੋਰੀ ਆ, ਸੇਮ ਉਹ ਆ। ਤੇ ਓਵਰ ਅ ਪੀਰੀਅਡ ਆਫ ਉਹਨਾਂ ਨੇ ਕੀ ਕੀਤਾ ਕਿ ਕਹਿੰਦਾ ਸਾਰਿਆਂ ਦੇ 2 ਵਾਰੀ ਹਮਲਾ ਹੋਇਆ, ਸਾਰਿਆਂ ਦੇ ਇੱਦਾਂ। ਕਹਿੰਦਾ ਕਿ ਇਹ ਫਰਾਡ ਕੇਸਿਸ ਆ। ਉਹ ਜਿਹੜੇ ਜੱਜ ਆ, ਉਹ ਚੇਂਜ ਆਫ ਵੈਨਿਊ ਨਹੀਂ ਗ੍ਰਾਂਟ ਕਰਦੇ, PD ਨਹੀਂ ਉਹਨਾਂ ਨੇ ਦੇਣੀ। ਉਹਨਾਂ ਨੇ ਕੇਸ ਜਿਹੜੇ ਕਹ ਲਓ ਉੱਥੇ ਬੁਲਾ ਕੇ ਬੰਦੇ ਨੂੰ ਘੇਰ ਕੇ ਡਿਨਾਈ ਕਰਨਾ, ਹੈ ਨਾ। ਸੋ ਇਹ ਜੱਜ ਦਾ ਤੇ ਸਰਕਾਰੀ ਵਕੀਲ ਦਾ ਕਾਫੀ ਬਹੁਤ ਵੱਡਾ ਅਸਰ ਆ। ਸੋ ਜਿਹੜੇ ਹੁਣ ਕੈਲੀਫੋਰਨੀਆ ਵਾਲੇ ਹੋ ਗਏ, ਨਿਊਯਾਰਕ ਵਾਲੇ ਹੋ ਗਏ, LA ਵਗੈਰਾ, ਜਿਹੜੇ ਆ ਲਿਬਰਲ ਜਿਹੜੇ ਕੋਰਟ ਹੈਗੇ ਆ, ਹੈ ਨਾ, ਇਹਦੇ ਵਿੱਚ PD ਜਿਹੜੀ ਤੁਹਾਨੂੰ ਆ, ਉਹ ਤਕਰੀਬਨ ਸਾਰੇ ਜਿਹੜੇ ਸਰਕਾਰੀ ਵਕੀਲ ਐਗਰੀ ਕਰ ਜਾਂਦੇ ਆ। ਕਾਫੀ ਕੇਸਿਸ ਦੇ ਵਿੱਚ ਨਹੀਂ ਵੀ ਉਹ ਐਗਰੀ ਕਰਦੇ। ਕਾਫੀ ਜਿਹੜੇ ਸਰਕਾਰੀ ਵਕੀਲ ਆ, ਉਹ ਇਹ ਕਹਿ ਰਹੇ ਆ ਕਿ ਆਪਾਂ ਤੁਹਾਨੂੰ ਤਾਂ PD ਦੇਵਾਂਗੇ ਜੇ ਤੁਹਾਡੇ ਕੋਲ ਕੋਈ ਅੰਡਰਲਾਈਂਗ ਰਿਲੀਫ ਆ, ਮਤਲਬ ਕਿ ਤੁਸੀਂ ਫੈਮਿਲੀ ਬੇਸ ਤੇ ਜਾਂ ਕਿਸੇ ਹੋਰ ਤਰੀਕੇ ਨਾਲ ਪੱਕੇ ਹੋ ਸਕਦੇ ਹੋ। ਸੋ ਫੈਮਿਲੀ ਬੇਸ ਵਾਲਿਆਂ ਲਈ ਜਿੱਤ ਆ। ਜਿਹੜੇ ਦੂਜੇ ਕੇਸ ਆ, ਉਹਨਾਂ ਦਾ
ਕਿਉਂਕਿ ਫੈਮਿਲੀ ਬੇਸ ਵਾਲਿਆਂ ਦਾ ਤਾਂ ਸਿੱਧਾ ਹੀ ਹੈ ਕਿ ਪੀੜੀ ਲੈ ਕੇ ਕਲੋਜ਼ ਕਰਾ ਕੇ ਫੈਮਿਲੀ ਬੇਸ ਰਾਹੀਂ ਪੱਕੇ ਹੋ ਜਾਓ। ਤੇ ਜਿਹੜੇ ਦੂਜੇ ਵਾਲੇ ਬੰਦੇ ਆ ਜਿਹੜੇ ਅਜੇ ਫੈਮਿਲੀ ਬੇਸ, ਜਿਹਨਾਂ ਕੋਲ ਫੈਮਿਲੀ ਬੇਸ ਵਾਲੀ ਆਪਸ਼ਨ ਨਹੀਂ ਹੈਗੀ, ਉਹਨਾਂ ਨੂੰ ਪੀਡੀ ਕਹਿ ਲਓ ਇੱਕ ਮਿੱਠੀ ਜੇਲ੍ਹ ਵਰਗੀ ਹੈਗੀ, ਉਹਨਾਂ ਨੂੰ ਵਰਕ ਪਰਮਿਟ ਰਹਿਣ ਨੂੰ ਮਿਲ ਜਾਣਾ ਪਰ ਗ੍ਰੀਨ ਕਾਰਡ ਨਹੀਂ ਮਿਲਣਾ। ਤੇ ਪਹਿਲਾਂ ਉਹਨਾਂ ਨੂੰ ਫਾਇਦਾ ਹੋਊਗਾ, ਪਰ ਬਾਅਦ ਚ ਲੌਂਗ ਟਰਮ ਚ ਉਹਨਾਂ ਨੂੰ ਇਹ ਲੱਗਣਾ ਕਿ ਆਪਾਂ ਯਾਰ ਅਮਰੀਕਾ ਚ ਤੰਗ ਹੋ ਗਏ, ਨਾ ਆਪਾਂ ਹੁਣ ਬਾਹਰ ਜਾ ਸਕਦੇ, ਨਾ ਆਪਾਂ ਕਿਸੇ ਨੂੰ ਬੁਲਾ ਸਕਦੇ ਹਾਂ। ਜੀ ਸੋ ਬਿਲਕੁਲ, ਸੋ ਉਹਦੇ ਵਿੱਚ ਉਹ ਵਕੀਲ ਦੇਖਦਾ ਵੀ ਸਰਕਾਰੀ ਵਕੀਲ ਉਹ ਦੇਖਦਾ ਵੀ ਭਾਈ ਇਵੈਂਚੁਅਲੀ ਇਸ ਨੂੰ ਰਿਲੀਫ ਜਿਹੜੀ ਉਹ ਮਿਲ ਜਾਣੀ ਹੈ। ਸੋ ਬੈਟਰ ਆ ਵੀ ਸਰਕਾਰ ਦਾ ਪੈਸਾ, ਟੈਕਸ ਪੇਅਰ ਮਨੀ ਤੇ ਜਿਹੜੀ ਐਨਰਜੀ ਉਸ ਨੂੰ ਬਚਾਓ, ਤੇ ਬਚਾ ਕੇ ਤੇ ਇਹਨਾਂ ਦਾ ਕੇਸ ਕਲੋਜ਼ ਕਰਕੇ ਤੇ ਇਹਨਾਂ ਨੂੰ ਗਾਂਹ ਜਿਹੜਾ ਉਹ ਵਧਣ ਦਿਓ। ਉਹ ਦੇਖਦੇ ਆ ਵੀ ਇਵੈਂਚੁਅਲੀ ਦੋਨੋਂ ਪਾਸੋਂ ਦੋਨਾਂ ਹੀ ਧਿਰਾਂ ਨੂੰ ਇਸ ਦੇ ਵਿੱਚ ਜਿਹੜਾ ਉਹ ਫਾਇਦਾ ਹੈਗਾ। ਪਰ ਇਹ ਵੀ ਅੰਡਰਲਾਈਨਿੰਗ ਕੰਡੀਸ਼ਨ, ਅੰਡਰਲਾਈਨਿੰਗ ਰਿਲੀਫ, ਫੈਮਿਲੀ ਬੇਸ, ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਪੀੜੀ ਜਿਹਨੇ ਲੈਣੀ ਆ। ਕਈ ਜਿਹੜੇ ਆ ਨਾ ਦੇਖਣ ਵਾਲੇ, ਸੁਣਨ ਵਾਲੇ, ਉਹ ਕਹੀ ਜਾਂਦੇ ਵੀ ਐਵੇਂ ਲੋਕਾਂ ਨੂੰ ਡਰਾਈ ਜਾਂਦੇ ਆ ਕੀ ਆ। ਭਾਈ ਇਹ 3 ਅਪ੍ਰੈਲ ਦਾ ਇਹ ਜਿਹੜਾ ਮੈਮੋ ਆ ਚੁੱਕਾ ਹੈਗਾ ਆ, ਇਹ ਉਸ ਤੋਂ ਆਉਣ ਤੋਂ ਬਾਅਦ ਦੇ ਵਿੱਚ ਹੀ ਦੱਸਦੇ ਆ। ਬਾਕੀ ਜਦੋਂ ਜੇ ਲਾ ਨਹੀਂ ਆਇਆ ਹੁੰਦਾ ਉਦੋਂ ਅਸੀਂ ਪਹਿਲਾਂ ਹੀ ਦੱਸ ਦਿੰਦੇ ਆ। ਕਈ ਵਾਰੀ ਨਾ ਕੋਈ ਵਿਚਾਲਿਓਂ ਜੇ ਸੁਣਨ ਲੱਗ ਜਾਂਦਾ ਆ ਤੇ ਉਹਨੂੰ ਲੱਗਦਾ ਵੀ ਖੌਰੇ ਪਤਾ ਨਹੀਂ ਕੀ ਚੱਲਦਾ ਆ। ਪੂਰਾ ਪ੍ਰੋਗਰਾਮ ਸੁਣ ਕੇ ਫਿਰ ਟਿੱਪਣੀ ਜਿਹੜੀ ਆ ਉਹ ਆਪਣੀ ਤੁਸੀਂ ਕਰਿਆ ਕਰੋ। ਤੇ ਆਪਾਂ ਹੁਣ ਇੱਥੇ ਬ੍ਰੇਕ ਲਈਏ ਜੀ, ਫਿਰ ਅਟਾਨੀ ਟਰਕਿਆਣਾ ਜੀ, ਤੇ ਉਸ ਤੋਂ ਬਾਅਦ ਸਰੋਤਿਓ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਤੇ ਧਿਆਨ ਦੇ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਬਾਅਦ ਦੇ ਵਿੱਚ ਵੀ ਜਿਹੜਾ ਆ ਉਹ ਤੁਸੀਂ ਸੁਣ ਲਿਓ। ਜਿਨ੍ਹਾਂ ਨੂੰ ਵੀ ਕੋਈ ਸ਼ੰਕਾ ਆ, ਕੋਈ ਗੱਲ ਦਾ ਜਿਹੜਾ ਸਮਝ ਨਹੀਂ ਲੱਗੀ, ਤਾਂ ਦੁਬਾਰਾ ਸੁਣ ਕੇ ਵੀ ਦੁਬਾਰਾ ਇਸ ਨੂੰ ਤੁਸੀਂ ਪੀਡੀ ਬਾਰੇ ਜਾਣਕਾਰੀ ਹੋਰ ਲੈ ਸਕਦੇ ਆ। ਸੋ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 ਤੇ 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟਰਕਿਆਨਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟਰਕਿਆਨਾ 4159090503 415 909 0503। ਅਟਾਰਨੀ ਟਰਕਿਆਨਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਆਪਣੇ ਬਿਜ਼ਨਸ ਤੇ ਕਾਰੋਬਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਡਿਜੀਟਲ ਪ੍ਰਮੋਸ਼ਨ, ਮੈਟਰੀਮੋਨੀਅਲ ਤੇ ਹਰ ਤਰ੍ਹਾਂ ਦੀ ਐਡ ਲਗਵਾਓ। ਨਵੇਂ ਕਸਟਮਰਜ਼ ਲਈ ਖਾਸ ਪ੍ਰਮੋਸ਼ਨਲ ਆਫਰਜ਼। ਸੰਪਰਕ ਕਰੋ 408 272 5200। ਅੱਜ ਹੀ ਕਾਲ ਕਰੋ 408 272 5200। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਹ ਸੌਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ। ਨਾ ਉਹ ਕਿਦਾਂ?
ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 408 272 5200 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 02067197। All loans are subject to credit and underwriting approval. Zender Mortgage, oh Zender Mortgage। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500, 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200, 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਦੇ ਵਿੱਚ US ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ। ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੀ ਟਰਕਿਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟਰਕਿਆਣਾ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਚੀਜ਼ ਮੈਂ ਐਡਰੈਸ ਕਰਦਾ, ਕਿਉਂਕਿ ਨਾ ਕਾਫੀ ਆਨਲਾਈਨ ਵੀ ਪੁੱਛਦੇ ਆ। ਸੋ ਲੋਕਾਂ ਦੀ ਨਾ ਤਰੀਕ ਕਈਆਂ ਦੀ ਪੈ ਨਹੀਂ ਰਹੀ ਤੇ ਕਈਆਂ ਦੀ ਜਿਹੜੀ ਤਰੀਕ ਆ ਉਹ ਪੋਸਟਪੋਨ ਹੋਈ ਜਾ ਰਹੀ ਆ। ਸੋ ਪਹਿਲਾਂ ਆਪਾਂ ਦੱਸਿਆ ਸੀਗਾ ਕਿ ਸੈਕਰਾਮੈਂਟੋ ਕੋਡ ਥੋੜਾ ਜਿਹਾ ਤੇਜ਼ ਆ, ਪਰ ਹੁਣ ਨਾ ਸੈਕਰਾਮੈਂਟੋ ਕੋਡ ਜਿਹੜਾ ਸੀਗਾ ਉਹ ਵੀ ਸਲੋ ਹੋ ਗਿਆ। ਮਤਲਬ ਕਿ ਉੱਥੇ ਡੇਟ ਜਿਹੜੀ ਤੁਹਾਨੂੰ ਵਿਜ਼ੀਬਲ ਨਹੀਂ ਹੈਗੀ, ਤੇ ਜਿਹੜਾ ਸੈਨ ਫਰਾਂਸਿਸਕੋ ਦੀ 2026 ਚੱਲ ਰਹੀ ਹੈ। ਸੋ ਇਹ ਜਿਹੜੀ ਤਰੀਕਾਂ ਨਹੀਂ ਪੈਣੀਆਂ। ਹੁਣ ਜਿਹੜਾ ਸਾਰਾ ਫੋਕਸ ਆ ਉਹ ਨਵੇਂ ਸਿਸਟਮ ਵੱਲ, PD ਵੱਲ, ਉਸ ਚੀਜ਼ਾਂ ਵੱਲ ਹੋ ਰਿਹਾ। ਸੋ ਜਿਹੜੀ ਸਰਕਾਰ ਆ ਉਹਨਾਂ ਨੂੰ ਲੱਗਦਾ ਕਿ ਜੇ ਇਹਨਾਂ ਦੀਆਂ ਤਰੀਕਾਂ ਨਹੀਂ ਪੈਂਦੀਆਂ, ਬੰਦੇ ਖੁਸ਼ ਆ ਕਿ ਇਹਨਾਂ ਨੂੰ ਰਹਿਣ ਦੀ, ਇਹ ਰਿਫਿਊਜੀ ਆ, ਇਹ ਅਸਾਈਲੀ ਆ, ਇਹ ਜਾਨ ਬਚਾ ਕੇ ਆਏ ਆ, ਇਹਨਾਂ ਨੂੰ ਟਾਈਮ ਖੁੱਲ੍ਹਾ ਮਿਲ ਜਾਂਦਾ। ਸੋ ਸਰਕਾਰ ਆਪਣੇ ਹਿਸਾਬ ਨਾਲ ਉਸ ਹਿਸਾਬ ਨਾਲ ਸੋਚ ਰਹੀ ਆ। ਜਿਹੜੇ ਬੰਦੇ ਆ ਉਹ ਇਸ ਹਿਸਾਬ ਨਾਲ ਸੋਚ ਰਹੇ ਆ ਕਿ ਮੈਨੂੰ ਕਦੋਂ ਛੇਤੀ ਗ੍ਰੀਨ ਕਾਰਡ ਮਿਲੂਗਾ, ਕਦੋਂ ਮੈਂ ਵਿਆਹ ਕਰਾਊਂਗਾ, ਕਦੋਂ ਮੈਂ ਘਰਦਿਆਂ ਨੂੰ ਮੰਗਾਊਂਗਾ। ਸੋ ਇਹ ਹੈ ਕਿ ਤੁਹਾਡੀ ਵਿਚਾਰਧਾਰਾ ਅਲੱਗ ਆ, ਪਰ ਜਿਹੜਾ ਸਰਕਾਰ ਆ ਉਹ ਸਿਸਟਮ ਜਿਹੜੀ ਉਹ ਖੁੱਲ੍ਹ ਵੀ ਦੇ ਰਹੀ ਆ, ਉਹ ਸਾਊਥ ਅਮਰੀਕਨਾਂ ਦੇ ਹਿਸਾਬ ਦੇ ਨਾਲ ਖੁੱਲ੍ਹ ਦੇ ਰਹੀ ਆ। ਤੇ ਕਾਫੀ ਜ਼ਿਆਦਾ ਜਿਹੜੇ ਤਰੀਕਾਂ ਉਹ ਨਹੀਂ ਪੈਣੀਆਂ 2-2 ਸਾਲ 3-3। ਤੁਸੀਂ ਦੇਖੋਗੇ ਜਦੋਂ ਨਵੇਂ ਸਿਸਟਮ ਤੇ ਸ਼ਿਫਟ ਹੋ ਗਏ ਤਾਂ 2-2 3-3 4-4 ਸਾਲ ਤੁਹਾਡੀਆਂ ਤਰੀਕਾਂ ਨਹੀਂ ਪੈਣੀਆਂ। ਜਿਹੜੇ ਛੋਟੇ ਮੋਟੇ ਜਿਹੜੇ ਕੋਰਟ ਆ, ਹੁਣ LA ਵਾਲਾ ਕੋਰਟ ਆ ਤੇ ਜਿਹੜਾ ਸੈਕਰਾਮੈਂਟੋ ਵਾਲਾ ਕੋਰਟ ਆ, ਇਹਨਾਂ ਦੇ ਵਿੱਚ ਜੱਜ ਘੱਟ ਆ। ਸਪੈਸ਼ਲੀ ਵੈਨਾਈਸ ਵਾਲਾ ਜਿਹੜਾ ਕੋਰਟ ਆ ਤੇ ਜਿਹੜਾ ਸੈਕਰਾਮੈਂਟੋ ਦਾ ਹੈ ਜੱਜ ਹੀ 4 ਆ। ਹੁਣ ਕੀ ਕਰੂਗੇ 4 ਜੱਜ ਕੀ ਕਰੂਗੇ, ਰਾਈਟ। ਤੇ ਵੈਨਿਸ ਵਾਲੇ ਤਾਂ ਵਿਜ਼ਿਟਿੰਗ ਜੱਜ ਆ, ਉੱਥੇ ਉਹਨਾਂ ਦਾ ਜੱਜ ਕੋਈ ਹੈ ਨਹੀਂਗਾ LA ਵਾਲਿਆਂ 'ਚ। ਸੋ ਇਹ ਹੈ ਕਿ ਹੁਣ ਜਿਹੜਾ ਸੈਨ ਫਰਾਂਸਿਸਕੋ ਕੋਰਟ ਆ
ਕਹਿੰਦਾ ਭਾਜੀ ਨਹੀਂ ਯਾਰ ਇਹ ਤਾਂ ਬਹੁਤ ਜ਼ਿਆਦਾ ਲੰਬਾ ਕੋਟ ਆ, ਇੱਥੇ ਤਾਂ 2026 ਚ ਪੈ ਰਹੀ ਆ, ਮੈਂ ਤਾਂ ਛੇਤੀ ਚਾਹਨਾ 2026 ਭਾਜੀ ਛੇਤੀ ਆ, ਮਤਲਬ 2026 ਛੇਤੀ ਹੀ ਆ, ਇਹ ਤੋਂ ਛੇਤੀ ਨਹੀਂ ਹੋਣਾ। ਤੇ ਸੈਨ ਫਰਾਂਸਿਸਕੋ ਘੱਟੋ ਘੱਟ ਇਹ ਹੈ ਕਿ 40-50 ਜੱਜ ਜੇ ਉਹਨਾਂ ਦੇ ਹੈਗੇ ਆ ਤਾਂ ਇੱਕ ਤਰੀਕ ਤੁਹਾਡੀ ਜ਼ਰੂਰ ਪੈ ਜਾਊਗੀ, ਭਾਵੇਂ ਪਾਊਗੀ 26 ਚ, ਜੇ ਦੂਜੇ ਕੋਰਟ ਆ ਉਹ ਚ ਤਾਂ ਤਰੀਕ ਹੀ ਨਹੀਂ ਪੈ ਰਹੀ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਤਰੀਕ ਭਾਵੇਂ ਜਿਹੜੀ ਲੇਟ ਵੀ ਪਈ ਆ, ਉਹ ਨਾ ਤਰੀਕ ਹੋਣ ਨਾਲੋਂ ਇੱਕ ਬੈਟਰ ਆਪਸ਼ਨ ਆ ਤੁਹਾਡੇ ਕੋਲ। ਜੀ ਜੀ ਤੇ ਬਿਲਕੁਲ ਸਰੋਤਿਓ, ਹੁਣ ਆਪਾਂ ਤੁਹਾਡੇ ਜਿਹੜੇ ਉਹ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408-272-5200। ਬਾਕੀ ਬੁਰਾ ਨਾ ਮਨਾਇਓ ਕੋਈ ਨੂੰ, ਸਾਰਿਆਂ ਨੂੰ ਹੀ, ਜਿੰਨੇ ਵੀ ਕਾਲ ਜਿਨ੍ਹਾਂ ਨੇ ਕਰਨੀ ਆ, ਜਿਹੜੇ ਹੋਲਡ ਤੇ ਆ, ਸਾਰਿਆਂ ਨੂੰ ਪਹਿਲੋਂ ਹੀ ਸਤਿ ਸ੍ਰੀ ਅਕਾਲ ਆ। ਸੋ ਜਦੋਂ ਆਪਾਂ ਤੁਹਾਡਾ ਨਾਮ ਲੈਂਦੇ ਆ, ਤੁਹਾਨੂੰ ਔਨ 에ਅਰ ਕਰਦੇ ਆ, ਤੁਸੀਂ ਸਿੱਧਾ ਆਪਣਾ ਸਵਾਲ ਪੁੱਛਿਓ, ਪ੍ਰਸਾਈਜ਼ ਸਵਾਲ ਪੁੱਛਣ ਦੀ ਕੋਸ਼ਿਸ਼ ਕਰਿਓ, ਸਾਫ਼-ਸਾਫ਼ ਸ਼ਬਦਾਂ ਦੇ ਵਿੱਚ, ਤੇ ਘੱਟ ਸਮੇਂ 'ਚ ਆਪਣਾ ਸਵਾਲ ਪੁੱਛਣ ਦੀ ਕੋਸ਼ਿਸ਼ ਕਰਿਓ, ਵੱਧ ਤੋਂ ਵੱਧ ਆਪਾਂ ਕਾਲਸ ਲੈ ਸਕੀਏ। ਮਲਕੀਤ ਜੀ ਜੀ ਹਾਂਜੀ ਰਾਜ ਜੀ, ਸਤਿ ਸ੍ਰੀ ਅਕਾਲ ਜੀ। ਜੀ ਜੀ ਆਪਣੇ ਭਾਜੀ ਮੇਰਾ 2001 ਦਾ ਕੇਸ ਆ ਜੀ, ਤੇ ਉਦੋਂ ਦਾ ਹੀ ਅੜਿਆ ਜਾਂਦਾ, ਟੈਕਸ ਵੀ ਭਰਿਆ ਮੈਂ, I-94 ਵੀ ਹੈਗਾ ਮੇਰੇ ਕੋਲ, ਤੇ ਆ ਜਿਹੜਾ PD ਵਾਲਾ ਕੇਸ ਹੈ ਇਹ 'ਚ ਮੇਰਾ ਹੋ ਸਕਦਾ ਕਿ ਨਹੀਂ? ਤੁਹਾਡਾ ਇੱਥੇ ਬੱਚੇ ਜਾਂ ਵਾਈਫ ਵਗੈਰਾ ਹੈਗੇ ਆ ਕੋਈ? ਹਾਂਜੀ ਮੇਰੀ ਵਾਈਫ ਵੀ ਇੱਥੇ, ਉਹ ਵੀ ਪੱਕੀ ਆ ਜੀ। ਉਹ ਮੇਰੇ ਮੁੰਡੇ ਨੇ ਵਿਆਹ ਕਰਾ ਲਿਆ ਸੀ, ਬਾਅਦ ਦੇ ਵਿੱਚ ਉਹ ਪੱਕਾ ਹੋ ਗਿਆ ਸੀ, ਉਹ ਸਿਟੀਜ਼ਨ ਆ ਹੁਣ। ਹਾਂਜੀ ਹਾਂਜੀ ਬਿਲਕੁਲ ਜੀ, ਇਹ ਤੁਹਾਡੇ ਵਰਗੇ ਕੇਸਾਂ ਦੇ ਲਈ ਫਾਇਦੇਮੰਦ ਆ ਮੇਨ ਜਿਹੜੇ। ਹਾਂਜੀ ਬਿਲਕੁਲ, ਤੁਸੀਂ ਜੇ ਤੁਹਾਡਾ ਚੱਲਦਾ ਕਿੱਥੇ ਪਿਆ ਕੇਸ ਤੁਹਾਡਾ ਇਸ ਵੇਲੇ? ਮੇਰਾ ਜੀ ਇੱਥੇ ਆਪਣੇ ਨਿਊਯਾਰਕ ਹੀ ਆ ਕੇਸ, ਨੇ ਅਸੀਂ ਨਿਊ ਜਰਸੀ ਰਹਿੰਦੇ, ਪਰ ਕੇਸ ਸਾਡਾ ਇੱਥੇ ਫੈਡਰਲ ਪਲਾਜ਼ੇ ਚੱਲਦਾ। ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ PD ਲਓ, I-94 ਤੁਹਾਡੇ ਕੋਲ ਹੈਗਾ ਤੇ PD ਲਓ, ਤੇ ਤੁਹਾਡਾ ਜੇ ਤੁਹਾਨੂੰ PD ਗ੍ਰਾਂਟ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਤੁਹਾਡੇ 1.5-2 ਸਾਲਾਂ 'ਚ ਤੁਸੀਂ ਪੱਕੇ ਹੋ ਸਕਦੇ ਆ, ਵਾਈਫ ਦੇ ਥਰੂ ਜਾਂ ਬੱਚੇ ਦੇ ਥਰੂ। ਸੋ ਹਾਂਜੀ 100% PD ਲਓ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਦੀਪ ਸਿੰਘ ਭਾਜੀ ਜਿਹੜੇ PD ਜਿਹੜੇ ਅਡਾਪਟ ਕਰਦੇ ਆ, ਇਹ ਬਾਅਦ ਚੋਂ ਟਰੈਵਲ ਕਰ ਸਕਦੇ ਆ, ਆਊਟ ਆਫ ਅਮਰੀਕਾ ਜਾ ਸਕਦੇ ਆ ਕਿ ਨਹੀਂ? ਨਹੀਂ ਭਾਜੀ, ਆਊਟ ਆਫ ਅਮਰੀਕਾ ਇਸ ਵਿੱਚ PD ਸਿਰਫ ਇਹ ਹੈ ਕਿ ਉਹਨਾਂ ਨੇ ਤੁਹਾਡਾ ਕੇਸ ਜਿਹੜਾ ਡਿਸਮਿਸ ਕਰ ਦੇਣਾ, ਤੇ ਜਿਹਨਾਂ ਦੇ ਵਰਕ ਪਰਮਿਟ ਆਲਰੇਡੀ ਹੈਗੇ ਆ ਉਹ ਉਹਨੂੰ ਰੀਨਿਊ ਕਰਾ ਸਕਦੇ ਆ, ਬਸ ਆਹ ਚੀਜ਼ ਆ। ਕੋਈ ਇਹਦੇ ਵਿੱਚ ਹੋਰ ਨਵਾਂ ਤੁਹਾਨੂੰ ਹੱਕ ਹੁੱਕ ਕੁਛ ਨਹੀਂ ਮਿਲਣਾ, ਕੇਸ ਤੁਹਾਡਾ ਡਿਸਮਿਸ ਹੋ ਜਾਣਾ। ਜੇ ਬਾਕੀ ਹੋਰ ਤੁਹਾਡੇ ਕੋਲ ਕੋਈ ਕਾਰਨ ਆ, ਹਿਊਮੈਨਿਟੇਰੀਅਨ ਪੇਰੋਲ ਆ, ਐਮਰਜੈਂਸੀ ਪੇਰੋਲ ਆ, ਉਹ ਪੇਰੋਲ ਵਗੈਰਾ ਲੈ ਕੇ ਤੁਸੀਂ ਟਰੈਵਲ ਕਰ ਸਕਦੇ ਆ, ਕੇਸ ਬਾਈ ਕੇਸ ਬੇਸਿਸ ਆ। ਪਰ PD ਇਟਸੈਲਫ ਤੁਹਾਨੂੰ ਕੋਈ, ਇਹਦੇ ਵਿੱਚ ਵੀ ਸੁਣਿਆ ਸੀਗਾ ਟਿਕਟੌਕ ਤੇ ਵਕੀਲ ਸਾਹਿਬ ਨੇ ਕੋਈ ਨਿਊਯਾਰਕ ਦੇ, ਉਹ ਕਹਿੰਦੇ ਕਿ ਤੁਸੀਂ ਟਰੈਵਲ ਕਰ ਸਕਦੇ ਆ, ਜੇ ਤੁਹਾਨੂੰ ਰੋਕੂਗੇ ਤਾਂ ਮੈਨੂੰ ਫੋਨ ਕਰ ਦਿਓ, ਮੈਂ ਆਪ ਤੁਹਾਨੂੰ ਉੱਥੇ ਛਡਾਣ ਆਊਂਗਾ 에ਅਰਪੋਰਟ ਤੇ। ਮੈਂ ਕਿਹਾ ਦੱਸ ਯਾਰ, ਕਮਾਲ ਹੀ ਹੋ ਗਈ। ਮੁੜ ਕੇ ਮੈਂ ਕਿਹਾ ਤੂੰ ਫੋਨ ਨਹੀਂ ਚੱਕਣੇ ਲੋਕਾਂ ਦੇ। ਲੋਕਾਂ ਨੂੰ ਪੱਕਾ ਰਿਪੋਰਟ ਕਰਾਏਗਾ ਫਿਰ। ਉਹ ਬਾਹਰ ਜਿਹੜੇ ਹੋ ਜਾਣਗੇ ਵਿਚਾਰੇ। ਏਦਾਂ ਨਾ ਗਲਤ ਸਲਾਹਾਂ ਨਾ ਦਿਓ ਭਾਈ ਇੱਕ ਦੂਜੇ ਨੂੰ। ਕਲੀਅਰ ਰਹਿਣ ਦੀ ਪਰਮਿਸ਼ਨ ਦੇਤੀ, ਕੰਮ ਕਰਨ ਦੀ ਪਰਮਿਸ਼ਨ ਦੇਤੀ, ਟਰੈਵਲ ਕਰਨ ਦੀ ਪਰਮਿਸ਼ਨ ਦੇਤੀ, ਫਿਰ ਤਾਂ ਗ੍ਰੀਨ ਕਾਰਡ ਹੀ ਆ, ਫਿਰ ਬਚਿਆ ਕੀ? ਜੀ ਜੀ, ਸਾਰਾ ਕੁਝ ਹੀ ਆ ਗਿਆ। ਸੋ PD ਆ ਸਿਰਫ, PD ਆ ਸਿਰਫ। ਨਰਿੰਦਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਮੇਰਾ ਕੁਐਸਚਨ ਹੈ 2006 ਦੇ ਭਰੇ ਹੋਏ ਨੇ ਬੱਚਿਆਂ ਦੇ, ਭੈਣ ਭਰਾਵਾਂ ਦੇ, ਤੇ ਉਹ ਅਜੇ ਤੱਕ 16 ਸਾਲ ਹੋ ਗਏ ਨੇ, ਤੇ ਕਿੰਨਾ ਕੁ ਟਾਈਮ ਹੋਰ ਲੱਗੇਗਾ? ਇਹਦਾ ਟਾਈਮ ਤਾਂ ਅਜੇ ਤਾਂ ਫਿਲਹਾਲ ਉਹ ਹੋਲਡ ਤੇ ਹੀ ਆ, ਇੰਟਰਵਿਊ ਨਹੀਂ ਲੈ ਰਹੇ, ਤੇ 2005 ਵਾਲਿਆਂ ਦੇ ਚੱਲ ਰਹੇ ਆ, ਤੇ ਮੇਰੇ ਹਿਸਾਬ ਨਾਲ ਤੁਹਾਡਾ ਜਿਹੜਾ ਘੱਟੋ ਘੱਟ ਸਾਲ 2-3 ਸਾਲ ਕਿਤੇ ਨਹੀਂ ਗਏ ਜੀ। 2-3 ਸਾਲ? ਹਾਂਜੀ। ਬੱਲੇ ਬੱਲੇ ਬੱਲੇ। ਤੇ ਜੇ ਗ੍ਰੀਨ ਕਾਰਡ ਤੇ ਇੰਡੀਆ ਜਾਣਾ ਹੋਵੇ ਤੇ 6 ਮਹੀਨੇ ਤੋਂ ਵੱਧ ਰਹਿਣਾ ਹੋਵੇ, ਤੇ ਫਿਰ ਮਤਲਬ ਕੋਈ ਆਪਸ਼ਨ ਹੈ? ਉਹ ਤੁਸੀਂ ਰੀਐਂਟਰੀ ਪਰਮਿਟ ਲੈ ਕੇ ਜਾ ਸਕਦੇ ਆ, ਰੀਐਂਟਰੀ ਪਰਮਿਟ ਅਪਲਾਈ ਕਰੋ ਤੇ 2 ਸਾਲ ਦੀ ਮੁਹਲਤ ਤੁਹਾਨੂੰ ਦੇ ਦੇਣੀ ਆ ਉਹਨਾਂ ਨੇ ਜੀ। ਤੇ ਇਹਦੇ ਵਿੱਚ ਇੱਕ ਚੀਜ਼ ਮੈਂ ਨਾਲ ਪੁੱਛ ਲੈਣਾ ਚਾਹੁੰਦਾ ਆ ਕਿ ਰੀਐਂਟਰੀ ਪਰਮਿਟ ਲੈ ਕੇ ਜਾਣ ਦੇ ਨਾਲ ਤੁਹਾਡੀ ਸਿਟੀਜ਼ਨ ਵਾਲੀ ਕਲੌਕ ਤਾਂ ਨਹੀਂ ਰੀਸਟਾਰਟ ਹੋ ਜਾਂਦੀ ਕਿ ਉਹ ਫਿਰ ਬਚ ਜਾਂਦੀ ਹੈ? ਨਹੀਂ, ਜਿਹੜੀ ਤੁਹਾਡੀ ਸਿਟੀਜ਼ਨ ਵਾਲੀ ਕਲੌਕ ਆ ਨਾ, ਉਹ ਜਿਹੜਾ ਗ੍ਰੀਨ, ਸੋ 2 ਚੀਜ਼ਾਂ ਆ ਗਈਆਂ। ਇਹ ਇੱਕ ਚੀਜ਼ ਦਾ ਇੱਕ ਨਾ ਚੀਜ਼ ਹੁੰਦੀ ਹੈ N470, ਉਹ ਆਪਣੇ ਪੰਜਾਬੀ ਬੰਦਿਆਂ ਨੂੰ ਮੇਰੇ ਖਿਆਲ ਨਹੀਂ ਪਤਾ ਹੋਣਾ। ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ 'ਚ ਆਪਾਂ ਕਾਫੀ ਜਿਹੜਾ ਟੂਲ ਆ ਉਹ ਵਰਤਦੇ ਆ। ਸੋ N470 ਕੀ ਕਹਿੰਦਾ ਕਿ ਜੇ ਤੁਹਾਨੂੰ ਅਮਰੀਕੀ ਕੰਪਨੀ ਨੇ ਇੰਡੀਆ ਦੇ ਵਿੱਚ ਕੰਮ ਦਿੱਤਾ, ਫਿਰ ਤੁਸੀਂ ਜਾਂਦੇ ਆ, ਜਾਂ ਆਰਮੀ ਵਾਸਤੇ ਉਹ 'ਚ ਜਾਂਦੇ ਆ, ਜਾਂ ਇੱਦਾਂ ਦੀ ਕੰਪਨੀ 'ਚ ਜਾਂਦੇ ਆ ਜਿਹਦੇ ਮੈਜੋਰਟੀ ਸ਼ੇਅਰ ਹੋਲਡਰ ਜਿਹੜੇ ਆ ਅਮਰੀਕਨ ਸਿਟੀਜ਼ਨ ਆ, ਤੇ ਤੁਸੀਂ ਉਹਦੇ ਪਰਪਸ ਲਈ ਜੇ ਇੰਡੀਆ ਜਾ ਕੇ ਰਹਿੰਦੇ ਆ ਤੇ N470 ਤੁਸੀਂ ਅਪਰੂਵ ਕਰਾ ਕੇ ਜਾਂਦੇ ਆ, ਤਾਂ ਤੁਹਾਡੀ ਜਿਹੜੀ 5 ਸਾਲ ਵਾਲੀ ਸਿਟੀਜ਼ਨ ਦੀ ਕਲੌਕ ਆ ਉਹ ਚੱਲਦੀ ਰਹੂਗੀ, ਤੇ ਮਤਲਬ ਤੁਸੀਂ ਬਾਹਰ ਜਾ ਕੇ ਵੀ ਰਹਿ ਸਕਦੇ ਆ। ਜਿਹੜਾ ਰੀਐਂਟਰੀ ਪਰਮਿਟ ਆ ਉਹ ਤੁਹਾਡੀ ਸਿਟੀਜ਼ਨਸ਼ਿਪ ਦੀ ਕਲੌਕ ਨੂੰ ਟੁੱਟਣ ਤੋਂ ਨਹੀਂ ਬਚਾਉਂਦਾ, ਉਹਨਾਂ ਤੁਹਾਡੀ ਕਲੌਕ ਟੁੱਟ ਜਾਂਦੀ ਹੈ। ਸੋ N470 ਨਾਲ ਤੁਹਾਡੀ ਬਚਦੀ ਹੈ ਕਲੌਕ। ਜਿਹੜਾ ਰੀਐਂਟਰੀ ਪਰਮਿਟ ਆ ਉਹ ਸਿਰਫ ਇਹ ਆ ਕਿ ਤੁਹਾਡਾ ਜਿਹੜਾ ਗ੍ਰੀਨ ਕਾਰਡ ਟੁੱਟਣ ਤੋਂ ਉਹ ਜਿਹੜਾ ਬਚਾਉਂਦਾ ਸਿਟੀਜ਼ਨਸ਼ਿਪ ਦੀ ਕਲੌਕ ਨੂੰ, ਉਹ ਕੁਛ ਨਹੀਂ ਕਰਦਾ।
ਸੋ ਸਿਟੀਜ਼ਨਸ਼ਿਪ ਦੀ ਕਲੌਕ ਸਿੰਪਲ ਮਾਇਨਿਆਂ ਦੇ ਵਿੱਚ ਇਹ ਹੈ ਕਿ 6 ਮਹੀਨੇ ਤੋਂ ਵੱਧ ਟ੍ਰਿਪ ਨਹੀਂ ਹੋਣਾ ਚਾਹੀਦਾ। ਜੇ ਤੁਹਾਡਾ ਹੈਗਾ ਕੋਈ ਇੱਦਾਂ ਦਾ ਟ੍ਰਿਪ ਤਾਂ ਤੁਹਾਡੀ ਵਾਕਈ ਮਜਬੂਰੀ ਹੋਣੀ ਚਾਹੀਦੀ ਹੈ ਇੱਦਾਂ ਦੀ ਜਿਹੜੀ ਤੁਹਾਡੇ ਬੱਸੋਂ ਬਾਹਰ ਸੀਗੀ, ਫਿਰ ਤੁਹਾਡੀ ਸਿਟੀਜ਼ਨਸ਼ਿਪ ਦੀ ਕਲੌਕ ਸ਼ਾਇਦ ਬਚ ਸਕਦੀ ਹੈ, 100% ਗਰੰਟੀ ਨਹੀਂ। ਜੀ ਜੀ ਜਸਵੀਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਵੀ ਮਾਂ ਪਿਓ ਦੇ ਮੈਂ ਸਿਟੀਜ਼ਨ ਹੋ ਕੇ 2020 ਦੇ ਵਿੱਚ ਅਪਲਾਈ ਕੀਤੇ ਸੀ ਫਰਵਰੀ 'ਚ, ਤੇ ਹੁਣ 21 'ਚ ਮੈਨੂੰ ਡੇਟ ਆਈ ਸੀ ਵੀ ਤੁਹਾਡਾ ਬੰਬੇ ਭੇਜ ਦਿੱਤਾ ਫਰਵਰੀ 21 'ਚ। ਹੁਣ ਉਸ ਤੋਂ ਬਾਅਦ ਕੋਈ ਲੈਟਰ ਨਹੀਂ ਆਈ। ਕਿੰਨਾ ਕੁ ਟਾਈਮ ਲੱਗਦਾ? ਮੇਰੇ ਤੋਂ ਪਹਿਲਾਂ ਜਿਹੜੇ ਅਪਲਾਈ ਕੀਤੇ ਸੀ, ਮੇਰੇ ਤੋਂ ਬਾਅਦ 'ਚ 2 ਮਹੀਨੇ ਕੀਤੇ ਸੀ, ਉਹਨਾਂ ਦੀਆਂ ਆ ਗਈਆਂ ਮਾਂ ਪਿਓ ਦੀਆਂ, ਤੇ ਇਹਦੇ ਲਈ ਨਹੀਂ ਭਾਜੀ, ਕਾਫੀ ਸਾਡੇ ਵੀ ਜਿਹੜੇ ਕੇਸ ਆ ਕਾਫੀ ਜ਼ਿਆਦਾ ਪੈਂਡਿੰਗ ਤੇ ਹੀ ਆ ਤੁਹਾਡੇ ਜਦੋਂ ਤੁਸੀਂ ਫਾਈਲ ਕੀਤੇ ਸੀ। ਚਲੋ ਸੋ ਜਿਹੜੇ ਮਾਪੇ ਵਾਲੇ ਜਿਹੜੇ ਕੇਸ ਆ ਉਹ ਪ੍ਰਾਇੋਰਟੀ ਕੇਸ ਨਹੀਂ ਹੈਗੇ ਇਹਨਾਂ ਦੇ ਇਸ ਵੇਲੇ, ਕਿਉਂਕਿ ਸ਼ਾਰਟ ਸਟਾਫ ਸੀਗੇ। ਸੋ ਉਹ ਬਹੁਤ ਲਿਮਿਟਡ ਜਿਹੜੇ ਉਹ ਕਰ ਰਿਹਾ, ਕੋਈ ਉਹਦੀ ਟਾਈਮ ਲਿਮਿਟ ਦਾ ਨਹੀਂ ਪਤਾ, ਕਿਉਂਕਿ ਵਾਕਈ ਇਹਨਾਂ ਕੋਲ ਸਟਾਫਿੰਗ ਘੱਟ ਆ, ਕਿਉਂਕਿ ਹੋਰ ਵੀ ਵੀਜ਼ੇ ਨੇ, ਸਟੂਡੈਂਟ ਵੀਜ਼ੇ ਨੇ, ਵਰਕ ਵੀਜ਼ੇ ਨੇ, ਇੱਦਾਂ ਦੀ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਆ। ਸੋ ਮਾਪੇ ਦੇ ਜਿਹੜੇ ਕੇਸ ਆ ਮੁੰਬਈ ਕੌਂਸੂਲੇਟ ਦੇ ਵਿੱਚ, ਉਹਦਾ ਕਹਿਣਾ ਮੁਸ਼ਕਿਲ ਆ। ਸੋ ਇਹ ਵਾਲਾ ਸਾਲ ਮੇਰੇ ਖਿਆਲ ਸਲੋ ਹੀ ਚੱਲੂਗਾ। ਮੇਰੇ ਹਿਸਾਬ ਨਾਲ ਇਹਦਾ ਕੁਝ ਕਹਿਣਾ ਮੁਸ਼ਕਿਲ ਆ, ਤੁਹਾਨੂੰ ਟਾਈਮ ਲੱਗ ਸਕਦਾ ਇਹਦੇ ਵਿੱਚ। ਇੱਕ ਕਮਲਜੀਤ ਸਿੰਘ ਫੇਸਬੁੱਕ ਤੇ ਦੱਸਦੇ ਆ, ਕਹਿੰਦੇ ਵੀ I-824, ਹੁਣ ਮੈਨੂੰ ਇਹ ਨਹੀਂ ਪਤਾ ਵੀ ਕਿਸ ਦੇ ਨਾਲ ਤੁਸੀਂ ਜ਼ਿਆਦਾ ਜਾਣਦੇ, ਕਹਿੰਦੇ ਵੀ 7-8 ਪਟੀਸ਼ਨਰ ਪਰਿਵਾਰਾਂ ਨੂੰ ਇਮੀਗ੍ਰੇਸ਼ਨ ਵੀਜ਼ਾ ਇੰਟਰਵਿਊ ਲਈ ਬੁਲਾਇਆ ਗਿਆ ਹੈ 17 ਤੋਂ 24 ਮਈ ਦੇ ਵਿੱਚ ਮੁੰਬਈ ਕੌਂਸੂਲੇਟ। ਉਹਨਾਂ ਨੇ ਅਪਡੇਟ ਦਿੱਤੀ ਆ। ਕੀ ਇਹ ਉਹੀ ਕੇਸਿਸ ਹੁੰਦੇ ਆ? ਇਹ 824 ਕੀ ਹੁੰਦਾ ਕਿ ਜਦ ਫੋਰ ਐਗਜ਼ਾਮਪਲ ਜਿੱਦਾਂ ਕਿਸੇ ਦਾ 824 ਹੁੰਦਾ ਫੋਲੋ ਟੂ ਜੁਆਇਨ। ਫੋਲੋ ਟੂ ਜੁਆਇਨ ਹੋਰ ਚੀਜ਼ ਹੁੰਦੀ, ਉਹ ਇਹ ਹੁੰਦਾ ਕਿ ਜਦੋਂ ਪਹਿਲਾਂ ਹੀ ਕਿਸੇ ਦਾ ਵਿਆਹ ਹੋਇਆ ਕਪਲ ਆ ਕੋਈ, ਤੇ ਇੱਕ ਜਣਾ ਜਿਹੜਾ ਘਰ ਵਾਲੀ ਇੱਥੇ US ਦੇ ਵਿੱਚ ਉਹਨਾਂ ਨੂੰ ਜਦੋਂ ਗ੍ਰੀਨ ਕਾਰਡ ਮਿਲ ਜਾਂਦਾ ਇੰਪਲੋਇਮੈਂਟ ਬੇਸ ਤੇ, ਜ਼ਿਆਦਾਤਰ ਇਹ ਜਿਹੜੇ ਰਿਲੀਜੀਅਸ ਵਰਕਰ ਜਿਹੜੇ ਵੀਜ਼ਾ ਕਰਦੇ ਆ, ਜਦੋਂ ਉਹਨਾਂ ਦਾ ਆ ਜਾਂਦਾ ਜਾਂ ਇੰਪਲੋਇਮੈਂਟ ਬੇਸਡ ਵਾਲਿਆਂ ਦਾ ਆ ਜਾਂਦਾ, ਤੇ ਉਹ ਫਿਰ ਪਟੀਸ਼ਨ ਫਾਈਲ ਕਰਦੇ ਨੇ I-824। ਸੋ ਉਹ ਜਿਹੜੀ ਹੈਗੀ ਆ ਉਹ ਮਾਪੇ ਵਾਲੀ ਕੈਟਾਗਰੀ 'ਚ ਨਹੀਂ ਆਉਂਦੀ, ਉਹ ਫੋਲੋ ਟੂ ਜੁਆਇਨ ਦੇ ਵਿੱਚ ਆਉਂਦੀ। ਮਤਲਬ ਕਿ ਗ੍ਰੀਨ ਕਾਰਡ ਉਹਨਾਂ ਨੂੰ ਆਲਰੇਡੀ ਮਿਲਿਆ ਸੀਗਾ, ਜੇ ਘਰ ਵਾਲੀ ਇੱਥੇ ਅਮਰੀਕਾ 'ਚ ਹੁੰਦੇ ਤਾਂ ਉਹਨਾਂ ਨੂੰ ਨਾਲ ਹੀ ਮਿਲ ਜਾਣਾ ਸੀਗਾ, ਪਰ ਇਹ ਕਿਉਂਕਿ ਅਲੱਗ-ਅਲੱਗ ਸੀਗੇ ਤਾਂ ਕਰਕੇ ਮਤਲਬ ਇਹਨਾਂ ਦਾ ਨੰਬਰ ਜਿਹੜਾ ਲਾਈਨ 'ਚੋਂ ਆਲਰੇਡੀ ਪਹਿਲਾਂ ਹੀ ਤੈਅ ਜਿਹੜਾ ਉਹ ਹੋ ਗਿਆ ਵਾ। ਸੋ ਇਹ ਅਲੱਗ ਕੈਟਾਗਰੀ 'ਚ ਆਉਂਦੇ ਨੇ। ਪਰ ਇਹ ਆ ਵੀ ਇਹ ਜਿਹੜੇ ਲੋਕ ਜਿਨ੍ਹਾਂ ਨੇ ਹੁਣ ਇੰਟਰਵਿਊ ਦੇਣ ਜਾਣਾ, ਉਹ ਪਤਾ ਕਰਕੇ ਸਹੀ ਤਰੀਕੇ ਨਾਲ ਦੱਸਣ ਵੀ ਉੱਥੇ ਤੁਹਾਡਾ ਜਿਹੜਾ ਘਰ ਵਾਲਾ ਜਾਂ ਜਿਹੜਾ ਵੀ ਤੁਹਾਡਾ ਜਿਹਨੇ 824 ਤੁਹਾਡੇ ਲਈ ਕੀਤਾ ਵੀ ਉਹ ਕੀ ਕੰਮ ਕਰਦੇ ਸੀ, ਕਿੱਦਾਂ, ਕਿਉਂਕਿ ਨਹੀਂ ਤਾਂ ਹਾਂਜੀ, ਕਿਉਂਕਿ ਜਿਹੜੇ ਗੁਰਦੁਆਰੇ ਵਾਲੇ ਜਿੰਨੇ ਵੀ ਕੇਸ ਆ ਆਪਾਂ, ਤੇ ਬਹੁਤ ਜ਼ਿਆਦਾ ਕੇਸ ਉਹਦੇ ਵਿੱਚ ਆਹ ਹੈ ਕਿ ਜਦੋਂ ਇੱਥੇ ਤਾਂ ਗ੍ਰੀਨ ਕਾਰਡ ਮਿਲ ਗਿਆ, ਜਦੋਂ ਗੁਰਦੁਆਰੇ ਵਾਲਿਆਂ ਦੇ ਜਿਹੜੇ ਬਾਕੀ ਘਰ ਦੇ ਗਏ ਉਹ ਸਾਰੇ ਤਕਰੀਬਨ ਉਹਨਾਂ ਨੇ ਟੰਗ ਤੇ ਇੰਡੀਆ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਪ੍ਰੀਸਟ ਦੀ ਡਿਊਟੀ ਤਾਂ ਕਰਦੇ ਨਹੀਂ, ਇਹ ਤਾਂ ਲਾਂਗਰੀ ਆ ਜਾਂ ਚਾਹ ਚੂ ਬਣਾਉਂਦੇ ਆ, ਹੋਰ ਸੇਵਾ ਕਰਦੇ ਆ। ਤੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਬੰਦਾ ਇੰਡੀਆ ਦੇ ਵਿੱਚ ਕੀ ਕਰਦਾ ਸੀਗਾ, ਤੇ ਉਹਨਾਂ ਨੂੰ ਜਵਾਬ ਨਹੀਂ ਦੇਣਾ ਆਇਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਸਿਰਫ ਇੱਥੇ ਵਕੀਲ ਨੇ ਇਮੀਗ੍ਰੇਸ਼ਨ ਨਾਲ ਕੋਈ ਤੋੜ ਮਰੋੜ ਕਰ ਲਿਆ, ਤੇ ਹੁਣ ਉਹ ਜਿਹੜੀ ਤੁਹਾਡੇ ਘਰਦਿਆਂ ਨੂੰ ਕੁਐਸਚਨ ਪੁੱਛ ਕੇ ਉੱਥੇ ਵੀ ਤਫਤੀਸ਼ ਕਰ ਲੈਂਦੇ ਆ, ਤੇ ਉੱਥੋਂ ਕਾਫੀ ਜਿਹੜੇ ਲੋਕੀ ਉਹ ਫਸਦੇ ਆ। ਸੋ ਇਹ ਹੈ ਕਿ ਆਪਣੀ ਜਿਹੜੀ ਪਟੀਸ਼ਨ ਆ ਕੀ ਆ, ਕਿੱਦਾਂ ਫੈਕਟਸ ਆ, ਸਾਰੇ ਔਨ ਦਾ ਸੇਮ ਪੇਜ ਹੋਣੇ ਚਾਹੀਦੇ ਜੀ। ਅਗਲੇ ਕਾਲਰ ਸੰਤੋਖ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈ, ਮੈਂ ਆਪਣੇ F4 ਕੈਟਾਗਰੀ ਤੇ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀ, ਉਹਨਾਂ ਨੂੰ ਮੈਂ ਪੈਂਡਿੰਗ ਹੀ ਰੱਖਿਆ, ਤਕਰੀਬਨ ਮੈਨੂੰ ਲੱਗਾ 5-6 ਸਾਲ ਹੋ ਗਏ। ਉਹਨਾਂ ਦਾ ਜਿਹੜਾ ਬੱਚਾ ਨਾ ਇੱਕ, ਉਹਦੀ ਜਿਹੜਾ ਆਉਂਦਾ ਹੈਗਾ ਉਹਦੀ ਏਜ ਜਿੱਦਾਂ ਇਸ ਟਾਈਮ ਤੇ 24 ਸਾਲ ਦੀ ਹੈ, ਪਰ ਉਹ ਜਿਹੜਾ ਕੈਪਸਾ ਜਿਹੜੀ ਕੈਲਕੂਲੇਸ਼ਨ ਕਰਦੇ ਉਹਦੇ ਮੁਤਾਬਕ ਠੀਕ ਹੈ ਉਹ, ਪਰ ਉਹਨਾਂ ਨੇ ਡਿਕਲਾਈਨ ਕਰਤਾ ਇਸ ਕਰਕੇ, ਕਹਿੰਦੇ ਤੁਸੀਂ DS 230 ਫਾਰਮ ਨਹੀਂ ਭਰਿਆ ਟਾਈਮਲੀ, ਲਾਈਕ ਵਿਦਨ 1 year। ਇਹਦੇ ਬਾਰੇ ਕੁਝ ਹੋ ਸਕਦਾ? ਨਹੀਂ, ਇਹ ਜੀ ਹਰੇਕ ਇਮੀਗ੍ਰੇਸ਼ਨ ਵੀਜ਼ਾ ਭਾਵੇਂ ਫੈਮਿਲੀ ਬੇਸਡ ਆ, ਭਾਵੇਂ ਇੰਪਲੋਇਮੈਂਟ ਬੇਸਡ ਆ, ਭਾਵੇਂ ਕੁਝ ਵੀ ਆ, ਤੁਸੀਂ 1 ਸਾਲ ਦੇ ਅੰਦਰ ਜਿਹੜੀ CSPA ਦੀ ਕੈਲਕੂਲੇਸ਼ਨ ਆ ਤੁਹਾਨੂੰ ਉਹ ਜਿਹੜਾ CSP ਵਾਲਾ ਲਾਅ ਨਾ ਉਹ ਬੇਸਿਕਲੀ ਇਹੀ ਕਹਿੰਦਾ ਕਿ ਸਾਲ ਦੇ ਅੰਦਰ ਤੁਸੀਂ ਜਿਹੜਾ ਉਹ ਕਰਨਾ ਹੁੰਦਾ, ਅਪਲਾਈ ਕਰਨਾ ਹੁੰਦਾ। ਹੁਣ ਤੁਸੀਂ ਇਹਦੇ ਵਿੱਚ ਬਸ ਇਹੀ ਕਰ ਸਕਦੇ ਆ ਕਿ ਜੇ ਤਾਂ ਵਾਕਈ ਕੋਈ ਮਜਬੂਰੀ ਸੀਗੀ, ਮੈਡੀਕਲ ਐਮਰਜੈਂਸੀ ਸੀਗੀ ਜਾਂ ਕੁਛ ਉਸ ਲੈਵਲ ਦਾ ਸੀਗਾ ਸੀਰੀਅਸ, ਜਿਹਨੇ ਕਿ ਤੁਹਾਨੂੰ ਪ੍ਰੀਵੈਂਟ ਕਰਤਾ, ਤੁਸੀਂ ਉਹ ਚੀਜ਼ ਆਰਗਿਊ ਕਰ ਸਕਦੇ ਆ। ਜੇ ਤੁਹਾਡੇ ਕੋਲ ਨਹੀਂ ਸੀਗੇ, ਤੁਸੀਂ ਵੈਸੇ ਹੀ ਲੇਜ਼ੀ ਹੋ ਗਏ ਜਾਂ ਮਿਸ ਕਰਤਾ, ਉਹਨਾਂ ਨੇ ਨਹੀਂ ਛੋਟ ਦੇਣੀ, ਫਿਰ ਤੁਸੀਂ ਲਾਅ ਦੀ ਵਾਇਲੇਸ਼ਨ 'ਚ ਆ, ਤਾਂ CSPA ਦੀ ਤੁਹਾਡੀ ਜਿਹੜੀ ਰਿਕੁਆਇਰਮੈਂਟ ਆ ਉਹ ਪੂਰੀ ਨਹੀਂ ਹੁੰਦੀ। ਤੇ ਜਿਹੜੇ ਸੁਣ ਰਹੇ ਆ ਨਹੀਂ ਪਤਾ, CSP ਹੈਗਾ ਚਾਈਲਡ ਸਟੇਟਸ ਏਜ ਆਊਟ ਪ੍ਰੋਟੈਕਸ਼ਨ ਐਕਟ, ਕਿ ਜਦੋਂ ਬੱਚਾ 21 ਸਾਲ ਤੋਂ ਵੱਧ ਹੋ ਜਾਂਦਾ ਤੇ ਕਈ ਹਾਲਾਤਾਂ ਦੇ ਵਿੱਚ ਉਹਨੂੰ ਜਿਹੜੀ ਆ ਉਹਦੀ ਏਜ ਆਊਟ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ, ਤੇ ਉਹਦੀ ਸ਼ਰਤ ਇਹ ਹੈ ਕਿ ਜਦੋਂ ਤੁਹਾਡਾ ਗ੍ਰੀਨ ਕਾਰਡ, ਜਦੋਂ ਤੁਹਾਡੇ ਕੋਲ ਆਪਸ਼ਨ ਆ ਗਈ, ਤੁਸੀਂ ਸਾਲ ਦੇ ਅੰਦਰ ਆਪਣਾ DS 260 ਫਾਈਲ ਕਰਨਾ ਹੁੰਦਾ। ਜੀ ਥੈਂਕ ਯੂ। ਅਮਨਦੀਪ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਕੁਐਸਚਨ ਸਰ ਉਹਨਾਂ ਬੰਦਿਆਂ ਵਾਸਤੇ ਆ ਜਿਹੜੇ ਕਿ ਅਸਾਈਲਮ ਬੇਸ ਤੇ ਜਾਂ ਫਿਰ ਕਿਸੇ ਹੋਰ ਬੇਸ ਤੇ 2 ਨੰਬਰ ਦੇ ਵਿੱਚ ਕੰਨ ਟੱਪ ਕੇ ਜਾਂ ਕਿੱਦਾਂ ਆਏ ਨੇ ਜਿੱਧਰ USA ਦੇ ਵਿੱਚ,
ਤੇ ਉਹਨਾਂ ਬੰਦਿਆਂ ਨੂੰ ਕਈ ਵਾਰ ਭਾਜੀ ਜੋ ਕੁਐਸਚਨ ਮਤਲਬ ਉਹਨਾਂ ਵਿੱਚੋਂ ਸ਼ਾਇਦ ਮੈਂ ਵੀ ਇੱਕ ਆ, ਤੇ ਉਹ ਜਦੋਂ ਇੱਧਰ ਆ ਜਾਂਦੇ ਨੇ ਜੀ ਤਾਂ ਉਹਨਾਂ ਦੇ ਰਿਲੇਟਿਵ ਹੋ ਗਏ ਜਾਂ ਉਹਨਾਂ ਦੀ ਜਾਣ ਪਹਿਚਾਣ ਵਾਲੇ ਹੋ ਗਏ ਜਾਂ ਜਿਨ੍ਹਾਂ ਦੇ ਘਰੇ ਉਹ ਰਹਿੰਦੇ ਨੇ, ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਨੂੰ ਤਾਰ ਕੇ ਰੱਖਿਆ ਜਾਂਦਾ ਵੇ ਕਿ ਤੁਸੀਂ ਆਹ ਨਹੀਂ ਕਰਨਾ, ਤੁਸੀਂ ਏਦਾਂ ਨਹੀਂ ਕਰਨਾ, ਮਤਲਬ ਉਹਨਾਂ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਥ੍ਰੈਟ ਕੀਤਾ ਜਾਂਦਾ ਕਈ ਗੱਲਾਂ ਤੋਂ ਨਾ, ਤੁਹਾਡਾ ਅਸੀਂ ਐ ਨਹੀਂ ਐ ਕਰ ਦਾਂਗੇ, ਤੁਹਾਡਾ ਅਸੀਂ ਐ ਨਹੀਂ ਐ ਕਰ ਦਾਂਗੇ। ਸਰ ਮੇਰਾ ਕੁਐਸਚਨ ਉਹਨਾਂ ਵਾਸਤੇ ਆ ਕਿ ਉਹ ਬੰਦੇ ਆਪਣੀ ਸੇਫਟੀ ਵਾਸਤੇ ਕੀ ਕਰ ਸਕਦੇ ਆ, ਕਿਉਂਕਿ ਹੁਣ ਤੁਸੀਂ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਹੋ, ਤੁਸੀਂ ਇੱਕ ਫੈਮਿਲੀ 'ਚ ਰਹਿ ਰਹੇ ਹੋ, ਤੁਸੀਂ ਇਕੱਲੇ ਹੋ, ਉਹਨਾਂ ਦੀ ਸਾਰੀ ਫੈਮਿਲੀ ਆ, ਜੋ ਸਾਰੀ ਫੈਮਿਲੀ ਤੁਹਾਡੇ ਖਿਲਾਫ ਬੋਲਦੀ ਆ ਕਿ ਹਾਂਜੀ ਇਹਨੇ ਸਾਡੇ ਨਾਲ ਏਦਾਂ ਕਰਤਾ ਜਾਂ ਏਦਾਂ ਕਰਤਾ, ਇਹਨੇ ਸਾਨੂੰ ਕੁੱਟਤਾ ਜਾਂ ਮਾਰਤਾ ਜਾਂ ਸਾਨੂੰ ਗਲਤ ਜਗ੍ਹਾ ਟੱਚ ਕਰਤਾ, ਖਾਸ ਕਰਕੇ ਲੇਡੀਜ਼ ਵਾਸਤੇ, ਤਾਂ ਇੱਕ ਬੰਦਾ ਆਪਣੀ ਪ੍ਰੋਟੈਕਸ਼ਨ ਵਾਸਤੇ ਕੀ ਕਰ ਸਕਦਾ ਸਰ? ਕਿਉਂਕਿ ਇਹ ਚੀਜ਼ ਬੜੀ ਸਟ੍ਰੈਸਫੁਲ ਆ ਜੀ ਉਹਦੇ ਮੇਰੇ ਵਾਸਤੇ ਖਾਸ ਕਰਕੇ ਨਾ। ਅੱਛਾ, ਇਹਦਾ ਜੀ ਏਦਾਂ ਕਿ ਇੱਕ ਵੀਜ਼ਾ ਹੈਗਾ ਟੀ ਵੀਜ਼ਾ, ਠੀਕ ਆ। ਸੋ ਏਦਾਂ ਕਿ ਨਿਊਟਰਲ ਮੈਂ ਆਨਸਰ ਦਊਂਗਾ, ਕਿਉਂਕਿ ਸੁਣਨ ਵਾਲੇ ਜਿਹੜੇ ਕੀ ਆ ਕਿ ਫੈਮਿਲੀ ਵਾਲੇ ਵੀ ਸੁਣਦੇ ਆ, ਜਿਹਨਾਂ ਨੇ ਆਉਣਾ ਉਹ ਵੀ ਸੁਣਦੇ ਆ, ਹੈ ਨਾ। ਫੈਮਿਲੀ ਵਾਲੇ ਵੀ ਸਾਨੂੰ ਜਦੋਂ ਉਹਨਾਂ ਦਾ ਰਿਸ਼ਤੇਦਾਰਾਂ ਦਾ ਲਿਆ ਕੇ ਦਿੰਦੇ ਕਿ ਭਾਜੀ ਇਹਦਾ ਕੇਸ ਲੜੋ, ਆਹ ਵਕੀਲ ਵਧੀਆ, ਹੈ ਨਾ, ਆਹ ਵਕੀਲ ਮਾੜਾ। ਸੋ ਏਦਾਂ ਕਿ ਦੋਨੋਂ ਪਾਸੋਂ ਕਈ ਵਾਰੀ ਕੋਈ ਵੀ ਸਹੀ ਹੋ ਸਕਦਾ, ਕੋਈ ਵੀ ਗਲਤ ਹੋ ਸਕਦਾ, ਪਰ ਜਿੱਦਾਂ ਹੁਣ ਤੁਸੀਂ ਦੱਸਦੇ ਆ ਤੁਹਾਡੇ ਨਾਲ ਏਦਾਂ ਧੱਕਾ ਹੋਇਆ। ਸੋ ਇੱਕ ਵੀਜ਼ਾ ਹੈਗਾ ਟੀ ਵੀਜ਼ਾ। ਟੀ ਵੀਜ਼ਾ ਬੇਸਿਕਲੀ ਕੀ ਹੈ ਕਿ ਜਦੋਂ ਤੁਹਾਨੂੰ ਕੋਈ ਲੈ ਕੇ ਆਉਂਦਾ, ਰਿਸ਼ਤੇਦਾਰ ਲੈ ਕੇ ਆਉਂਦਾ, ਤਾਂ ਆਪਣੇ ਮਕਸਦ ਲਈ ਤੁਹਾਨੂੰ ਆਪਣੇ ਸਟੋਰ ਤੇ ਕੰਮ ਕਰਾਉਣ ਲਈ ਰੱਖਦਾ ਵਾ, ਤੇ ਤੁਹਾਨੂੰ ਲਾਅ ਦੇ ਹਿਸਾਬ ਨਾਲ ਜਿਹੜੀ ਸੈਲਰੀ ਨਹੀਂ ਦਿੰਦਾ, ਟਾਈਮ ਜਿਹੜਾ ਓਵਰ ਟਾਈਮ ਰੂਲਸ ਉਹ ਜਿਹੜੇ ਮੀਟ ਨਹੀਂ ਕਰਦੇ, ਤਾਂ ਤੁਸੀਂ ਈਵਨ ਅਸਾਈਲਮ ਤੋਂ ਵੀ ਛੇਤੀ ਪ੍ਰੋਸੈਸ ਹੋ ਜਾਂਦਾ। ਟੀ ਵੀਜ਼ਾ ਉਹਨੂੰ ਕਹਿੰਦੇ ਨੇ। ਟੀ ਵੀਜ਼ਾ ਬੇਸਿਕਲੀ ਕੀ ਹੈਗਾ ਕਿ ਜਿਹੜਾ ਕੋਈ ਵੀ ਬੰਦਾ ਬੌਂਡਡ ਲੇਬਰ ਕਰਾ ਰਿਹਾ ਕਿਸੇ ਤੋਂ, ਕਿਸੇ ਵੀ ਇਮੀਗ੍ਰੈਂਟ ਬੰਦੇ ਨੂੰ ਐਕਸਪਲੋਇਟ ਕਰ ਰਿਹਾ, ਸੋ ਟੀ ਵੀਜ਼ਾ ਤੇ ਯੂ ਵੀਜ਼ਾ ਦੀ ਜਿਹੜੀ ਆਪਸ਼ਨ ਆ ਉਹ ਆ ਜਾਂਦੀ ਆ। ਪਰ ਉਹਦੀ ਸ਼ਰਤ ਇਹ ਹੈ ਕਿ ਇਹ ਸਾਰਾ ਕੁਝ ਜੈਨੂਇਨ ਹੋਣਾ ਚਾਹੀਦਾ। ਤੁਹਾਨੂੰ ਉਹ ਵਾਲੇ ਰਿਸ਼ਤੇਦਾਰ ਦੇ ਖਿਲਾਫ ਕੰਪਲੇਂਟ ਕਰਨੀ ਪੈਣੀ ਆ, ਤਫਤੀਸ਼ ਹੋਊਗੀ, ਤੇ ਪੂਰੇ ਉਹਦੇ ਵਿੱਚੋਂ ਜਿਹੜੀ ਫੈਕਟ ਫਾਈਂਡਿੰਗ ਏਜੰਸੀ ਆ, ਭਾਵੇਂ ਡਿਪਾਰਟਮੈਂਟ ਆਫ ਲੇਬਰ ਆ, ਭਾਵੇਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹ ਤੁਹਾਡੀ ਪੂਰੀ ਹੈਲਪ ਕਰੂਗੇ। ਉਹ ਐਗਜ਼ਾਮਪਲ ਵੀ ਬਣਾਉਣੀ ਚਾਹੁੰਦੇ ਆ ਇੱਦਾਂ ਦੇ ਲੋਕਾਂ ਦੀ, ਪਰ ਇੱਦਾਂ ਹੈ ਕਿ ਉਹ ਜੈਨੂਇਨ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਕੋਈ ਗਰੀਬ ਬੰਦਾ ਫਸਾ ਦਿਓ, ਹੈ ਨਾ। ਸੋ ਇਹ ਆ ਕਿ ਜੇ ਕਮਿਊਨਿਟੀ ਨਵੀਂ ਆਉਂਦੀ ਆ ਤਾਂ ਉਹਨਾਂ ਨੂੰ ਵੀ ਮਤਲਬ ਇੱਦਾਂ ਦਾ ਹਾਲਾਤ ਨਾ ਕਰਿਓ ਕਿ ਆਉਣ ਵਾਲੇ ਜਿਹੜੇ ਰਿਸ਼ਤੇਦਾਰ ਉਹ ਕਹਿੰਦੇ ਨਹੀਂ ਯਾਰ ਕਿਸੇ ਨੂੰ ਬੁਲਾਉਣਾ ਨਹੀਂ, ਫਲਾਣੇ ਨੇ ਇੱਦਾਂ ਕਰਤਾ ਸੀ। ਪਰ ਇਹ ਹੈ ਕਿ ਜੇ ਤੁਹਾਡੇ ਨਾਲ ਧੱਕਾ ਹੋ ਰਿਹਾ ਵਾ ਤੇ ਜ਼ਰੂਰ ਤੁਸੀਂ ਜਿਹੜਾ ਟੀ ਵੀਜ਼ਾ ਉਹਦੇ ਥੱਲੇ ਤੁਸੀਂ ਪੱਕੇ ਹੋ ਸਕਦੇ ਆ ਜੀ। ਸ਼ਰਨਜੀਤ ਹੈਲੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਤੁਹਾਨੂੰ ਪੁੱਛਣਾ ਸੀ, ਕਹਿੰਦੇ ਕਿ ਨਿਊ ਰੂਲ ਆਇਆ ਕਿ ਤੁਹਾਡਾ ਜਿਹੜਾ ਅਸਾਈਲਮ ਅਪਰੂਵ ਹੋਣਾ ਹੀ ਚਾਹੀਦਾ ਹੈ, ਜੇ ਉਹ ਨਹੀਂ ਅਪਰੂਵ ਹੁੰਦਾ ਹੈਗਾ ਤੇ ਉਹ ਤੁਹਾਡਾ ਜਿਹੜਾ ਕੇਸ ਫਰੋਡ ਦੇ ਵਿੱਚ ਪਾ ਦਿੰਦੇ ਨੇ, ਜਿਹਦੇ ਨਾਲ ਕਿ ਤੁਸੀਂ ਵਿਆਹ ਕਰਵਾ ਕੇ ਵੀ ਨਹੀਂ ਪੇਪਰ ਲੈ ਸਕਦੇ। ਇਹ ਮਤਲਬ ਕਿ ਸੱਚ ਹੈ ਜਾਂ ਭਾਜੀ ਅਫਵਾਹ ਹੀ ਹੈ? ਨਹੀਂ ਅਫਵਾਹ ਹੀ ਹੈ ਭਾਜੀ, ਏਦਾਂ ਦਾ ਕੋਈ ਰੂਲ ਨਹੀਂ ਆਇਆ। ਸੋ ਰੂਲ ਕੀ ਹੈਗਾ ਕਿ ਜੇ ਤੁਹਾਡੀ ਡੀਪੋਰਟੇਸ਼ਨ ਲੱਗ ਗਈ, ਬੰਦੇ ਨੂੰ ਜਿਹਦੀ ਡੀਪੋਰਟੇਸ਼ਨ ਲੱਗ ਗਈ ਉਹਨੂੰ ਡੀਪੋਰਟੇਸ਼ਨ ਤੋੜਾਉਣ ਲਈ ਵੇਵਰ ਲੈਣਾ ਪੈਂਦਾ, 212 ਵੇਵਰ ਕਹਿੰਦੇ ਆ ਉਹਨੂੰ, ਤੇ ਕੰਟਰੀ ਆਊਟ ਕਰਨਾ ਪੈਂਦਾ। ਸੋ ਮੁੱਖ ਦੀ ਗੱਲ ਇਹ ਹੈ ਕਿ ਜਿਹੜਾ ਪੀਡੀ ਆ ਜਿਹਦਾ ਕੇਸ ਡਿਸਮਿਸ ਹੋ ਗਿਆ, ਉਹਨੂੰ 212 ਵੇਵਰ ਉਹਨੂੰ ਡੀਪੋਰਟੇਸ਼ਨ ਹੀ ਤੋੜਾਉਣੀ ਪੈਣੀ, ਕਿਉਂਕਿ ਉਹਦੀ ਡੀਪੋਰਟੇਸ਼ਨ ਚੱਕੀ ਜਾਂਦੀ ਹੈ। ਸੋ ਕੰਮ ਥੋੜਾ ਜਿਹਾ ਆਸਾਨ ਹੋ ਗਿਆ। ਪਰ ਇਹ ਹੈ ਕਿ ਜਿਹਨੂੰ ਪੀਡੀ ਨਹੀਂ ਮਿਲੀ ਆ, ਜਿਹਦਾ ਡੀਪੋਰਟੇਸ਼ਨ ਲੱਗ ਗਈ ਆ, ਤੇ ਉਹਨੂੰ ਹੋਰ ਜਿਹੜੀਆਂ ਵਿਆਹ ਕਰਾ ਕੇ ਹੋਰ ਉਹਨੂੰ 212 ਵਗੈਰਾ ਹੋਰ ਵੇਵਰ ਦੀਆਂ ਆਪਸ਼ਨਸ ਕਾਫੀ ਖੁੱਲੀਆਂ ਆ ਅਜੇ ਵੀ, ਤੇ ਖੁੱਲੀਆਂ ਰਹੂਗੀਆਂ ਉਹਦੇ ਨਾਲ। ਉਹ ਪਰ ਕੰਟਰੀ ਆਊਟ ਉਹਨੂੰ ਕਰਨਾ ਪੈਣਾ, ਵਾਪਸ ਆ ਸਕਦਾ ਜੀ। ਥੈਂਕ ਯੂ ਜੀ। ਰਾਣੀ ਜੀ। ਹਾਂਜੀ ਭਾਜੀ ਇੱਕ ਤਾਂ ਮੈਂ ਖੁਸ਼ਖਬਰੀ ਹੈਗੀ, ਤਾਂ ਇੱਕ ਮੈਂ ਕੁਐਸਚਨ ਕਰਨਾ ਤੁਹਾਨੂੰ ਜੀ। ਹਾਂਜੀ, ਇੱਕ ਤਾਂ ਹੈਗਾ ਕਿ 2004 ਦੇ ਵਿੱਚ ਮੇਰੀ ਸਿਸਟਰ ਦਾ ਸੀਗਾ, ਤਾਂ ਉਹਦੀ ਇੰਟਰਵਿਊ ਤਾਂ ਆ ਗਈ ਹੈ ਬੰਬੇ, ਪਰ ਉਹਨਾਂ ਨੇ ਸਿਰਫ ਇੰਟਰਵਿਊ ਦਾ ਟਾਈਮ ਦਿੱਤਾ ਹੈਗਾ 20-22 ਦਿਨ। ਤੇ ਉਹ ਜਦੋਂ ਪੀਸੀਸੀ ਕਰਵਾਉਣ ਗਏ ਸੀਗੇ, ਤਾਂ ਪੀਸੀਸੀ ਦੇ ਵਿੱਚ ਉਹ ਦਿੰਦੇ ਹੈਗੇ ਡੇਟ ਜੁਲਾਈ ਦੀ, ਤੇ ਉਹ ਕਹਿੰਦੇ ਹੈਗੇ ਆ ਕਿ ਇੱਕ ਏਜੰਟ ਕਹਿੰਦਾ ਕਿ ਤੁਸੀਂ ਜਿਹੜੀ ਪੁਰਾਣੀ ਤੁਹਾਡੀ ਪੀਸੀਸੀ ਉਹ ਐਕਸਪਾਇਰ ਹੋ ਗਈ ਲਾਸਟ ਮੰਥ ਜੀ, ਤੇ ਤੁਸੀਂ ਉਹ ਲੈ ਜਾਓ, ਤੇ ਜਿਹੜੀ ਤੁਸੀਂ ਪੀਸੀਸੀ ਅਪਲਾਈ ਕੀਤੀ ਹੈ ਉਹਦੀ ਰਸੀਦ ਲੈ ਜਾਓ। ਤਾਂ ਕਿੱਦਾਂ ਫਿਰ ਇਹ ਇੰਟਰਵਿਊ ਕਰ ਸਕਦੇ ਜਾਂ ਨਹੀਂ ਕਰ ਸਕਦੇ ਉਹ ਤੋਂ ਬਿਨਾਂ? ਨਹੀਂ ਕਰ ਸਕਦੇ, ਪੰਗਾ ਨਾ ਲਿਓ, ਪੋਸਟਪੋਨ ਕਰਾ ਲਓ, ਮਸਾ ਇੰਟਰਵਿਊ ਮਿਲਦੀ ਆ। ਤੇ ਇਹ ਨਾ ਹੋਵੇ ਕਿ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਤੇ ਫੇਰ ਕਰ ਦੇਣ, ਤੇ ਕੌਂਸੂਲੇਟ ਨੂੰ ਕਹਿ ਦਿਓ ਕਿ ਪੀਸੀਸੀ ਨਹੀਂ ਮਿਲੀ, ਤੇ ਉਹਨੂੰ ਪੋਸਟਪੋਨ ਕਰਾ ਲਓ, ਉਹਨੇ ਤੁਹਾਨੂੰ ਦੁਬਾਰਾ ਡੇਟ ਦੇ ਦੇਣੀ ਆ। ਉਹ ਕਹਿੰਦੇ ਵੀ ਤੁਸੀਂ ਕਰਾਇਓ ਨਾ, ਅਸੀਂ ਉਹ ਏਜੰਟ ਕਹਿੰਦਾ ਕਿ ਅਸੀਂ ਬਹੁਤਿਆਂ ਦੇ ਕਰਾ ਚੁੱਕੇ ਆ, ਤੇ ਇਦਾਂ ਦੇ ਦਿੰਦੇ ਆ। ਦੇਖ ਲਓ ਮਰਜ਼ੀ ਆ। ਕਿਉਂਕਿ ਦੇਖੋ ਜਿਹੜਾ ਲਾਅ ਤਾਂ ਇਹੀ ਹੈ ਕਿ ਮੈਂ ਤਾਂ ਲਾਅ ਦੇ ਹਿਸਾਬ ਨਾਲ ਦੱਸ ਰਿਹਾ ਕਿ ਲਾਅ ਇਹ ਕਹਿੰਦਾ ਕਿ ਪੀਸੀਸੀ ਕਰੰਟ ਹੋਣੀ ਚਾਹੀਦੀ ਆ, ਤੇ ਜਿਹੜਾ ਏਜੰਟ ਆ ਉਹ ਲਾ ਰਿਹਾ ਤੀਰ ਤੁੱਕੇ ਮਤਲਬ ਇਦਾਂ ਕਿ
ਤੁਸੀਂ ਜੇ ਪੀਸੀਸੀ ਕਰੰਟ ਕਰਕੇ ਲੈ ਜਾਓ ਤੁਹਾਡਾ 100% ਬਣ ਜਾਣਾ, ਜੇ ਤੁਸੀਂ ਨਹੀਂ ਕਰੰਟ ਕਰਕੇ ਲੈ ਕੇ ਗਏ ਫਿਰ ਤੁਸੀਂ ਤੀਰ ਤੁੱਕੇ ਲਾਣੇ ਆ। ਸੋ ਮੇਰੇ ਹਿਸਾਬ ਨਾਲ ਜਿੱਥੇ ਤੁਸੀਂ 16 ਸਾਲ ਵੇਟ ਕੀਤੀ ਹੈ ਉੱਥੇ ਤੁਹਾਡਾ 2 ਮਹੀਨਿਆਂ ਨਾਲ ਕੀ ਫਰਕ ਪੈਣਾ। ਜੀ, ਬਾਕੀ ਮਰਜ਼ੀ ਹੈ ਜੀ ਤੁਹਾਡੀ, ਤੁਸੀਂ ਏਜੰਟ ਦੀ ਸੁਣਨੀ ਆ ਜਾਂ ਦੇਖ ਲਓ, ਤੁਹਾਡੀ ਇੱਛਾ ਹੈ ਜਾਣ ਇੱਕ ਦਿਓ। ਚੀਜ਼ ਦੱਸਿਓ ਕਿ 2004 ਕਿਹੜੇ ਐਗਜ਼ੈਕਟਲੀ ਕਿਹੜੇ ਮਹੀਨੇ 'ਚ ਕੀਤੇ ਸੀ, ਤਾਂ ਕਿ ਜਿਹੜੇ ਸੁਣਨ ਵਾਲੇ ਆ, ਕਿਉਂਕਿ ਸਭ ਤੋਂ ਕਾਮਨ ਸਵਾਲ ਸਾਡਾ ਇਹੀ ਆ ਕਿ ਕਦੋਂ ਆਇਆ ਸੀ ਪੈਸਾ? ਹਾਂਜੀ ਬੋਲੋ। ਕਿਹੜੇ ਮਹੀਨੇ 'ਚ ਫਾਈਲ ਕੀਤਾ ਸੀਗਾ ਤੁਸੀਂ 2014 ਦੇ 4 ਦੇ? 2004 ਉਹਨਾਂ ਦੀ ਸੀਗੀ 2000 ਦਾ ਦਸੰਬਰ ਆਈ ਥਿੰਕ 24 ਜਾਂ 28 ਤਰੀਕ ਸੀਗੀ, ਲਾਸਟ ਹੀ ਸੀਗਾ। ਤੇ ਫੀਸਾਂ ਅਸੀਂ ਭਰਤੀ ਸੀ 2019 ਦੇ ਵਿੱਚ, ਤੇ ਉਹਨਾਂ ਦੀ ਫਿਰ ਕਰੋਨਾ ਕਰਕੇ ਫਿਰ ਉਹਨਾਂ ਦੇ 3 ਸਾਲ ਉਹਨਾਂ ਦੇ ਲੇਟ ਹਾਂਜੀ ਹੋ ਉਹ ਗਏ। ਚਲੋ ਠੀਕ ਹੈ। ਸੋ ਦਸੰਬਰ 2004 ਵਾਲਿਆਂ ਦੀ ਆਈ ਹੈ ਜੀ। ਮਤਲਬ ਤੁਸੀਂ ਦੇਖ ਲਓ ਜਿਹੜੇ ਸੁਣਨ ਵਾਲੇ ਆ ਕਿ 19 'ਚ ਉਹਨਾਂ ਨੇ ਫੀਸਾਂ ਭਰੀਆਂ ਸੀਗੀਆਂ ਤੇ 21 22 2 ਸਾਲ ਬਾਅਦ ਉਹਨਾਂ ਦੀ ਜਿਹੜੀ ਵਾਰੀ ਉਹ ਆਈ ਆ, ਤੀਜੇ ਸਾਲ ਤੇ 2004 ਹੀ ਅਜੇ ਚੱਲਣ ਦੇ ਆ। ਤੇ ਸਾਡੇ ਕੋਲ ਸਵਾਲ ਜਿਹੜੇ ਜ਼ਿਆਦਾਤਰ ਆਉਂਦੇ ਆ 6 ਤੇ 7 ਵਾਲੇ ਆ ਰਹੇ ਆ। ਸੋ ਮਤਲਬ ਅਜੇ 2004 ਦਸੰਬਰ ਤੱਕ ਕਲੀਅਰ ਕੀਤਾ, 2005 ਅਜੇ ਉਹਨਾਂ ਦਾ ਪੂਰਾ ਕਲੀਨ ਪਿਆ। ਸੋ ਇੱਥੇ ਕੁ ਖੜੇ ਆਪਾਂ। ਥੈਂਕ ਯੂ ਜੀ। ਥੈਂਕ ਯੂ ਇਨਫੋਰਮੇਸ਼ਨ ਦੇਣ ਦੇ ਲਈ। ਜੈਰੀ। ਹਾਂਜੀ ਭਾਜੀ, ਆਪਣੇ ਵਿਦ ਹੋਲਡਿੰਗ ਆਫ ਰਿਮੂਵਲ ਅੰਡਰ ਦਾ ਕੈਟ ਮੇਰੇ ਕੋਲ ਹੈਗੀ ਹੈ ਤੇ ਸਿਟੀਜ਼ਨ ਦਾ ਵਿਆਹ ਹੋਇਆ ਆ, ਤੇ ਕਿੰਨੇ ਚਿਰ ਦਾ ਪ੍ਰੋਸੈਸ ਆ, ਕੀ ਪ੍ਰੋਸੈਸ ਆ ਤੇ ਕਿੰਨੇ ਕੁ ਚਾਂਸ ਆ? ਠੀਕ ਹੈ, ਮੈਨੂੰ ਭਾਜੀ ਸੌਰੀ ਤੁਹਾਡੀ ਆਵਾਜ਼ ਸਮਝ ਨਹੀਂ ਆਈ ਥੋੜੀ। ਵਿਦ ਹੋਲਡਿੰਗ ਵਿਦ ਕੈਟ ਤੁਸੀਂ ਕਿਹਾ? ਵਿਦ ਹੋਲਡਿੰਗ ਆਫ ਰਿਮੂਵਲ ਅੰਡਰ ਦਾ ਕੈਟ ਮੇਰਾ ਸਟੇਟਸ ਆ, ਅੱਛਾ ਵਿਆਹ ਹੋਇਆ ਸਿਟੀਜ਼ਨ ਦਾ, ਤੇ ਕਿੰਨੇ ਚਿਰ ਦਾ ਪ੍ਰੋਸੈਸ ਆ, ਕੀ ਪ੍ਰੋਸੈਸ ਆ ਤੇ ਕਿੰਨੇ ਕੁ ਚਾਂਸ ਆ? ਤੁਸੀਂ ਭਾਜੀ 2 ਨੰਬਰ 'ਚ ਆਏ ਸੀਗੇ? ਹਾਂਜੀ ਹਾਂਜੀ, ਕੰਧ ਟੱਪ ਗਈ ਜੀ। ਸੋ ਭਾਜੀ ਵਿਦਹੋਲਡਿੰਗ ਆਫ ਰਿਮੂਵਲ ਇੱਕ ਰਿਮੂਵਲ ਹੀ ਹੁੰਦਾ, ਮਤਲਬ ਤੁਹਾਡੇ ਤੇ ਰਿਮੂਵਲ ਆਰਡਰ ਲੱਗਿਆ, ਮਤਲਬ ਕਿ ਕਹਿੰਦਾ ਜਿਹਦਾ ਡੀਪੋਰਟੇਸ਼ਨ ਰਿਮੂਵਲ ਕਹਿੰਦੇ ਉਹੀ ਚੀਜ਼ ਆ। ਤੇ ਬਸ ਫਰਕ ਇਹ ਹੈ ਕਿ ਤੁਹਾਨੂੰ ਉਹਨਾਂ ਨੇ ਵਿਦਹੋਲਡਿੰਗ ਲਾਤੀ ਕਿ ਇਹਨੂੰ ਰਿਮੂਵ ਨਾ ਕਰੋ, ਮਤਲਬ ਕਾਈਂਡ ਆਫ ਇਹ ਰਿਮੂਵਲ ਆਰਡਰ ਹੀ ਆ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਕੀ ਕਰਨਾ ਚਾਹੀਦਾ ਕਿ ਇਹਨੂੰ ਕੇਸ ਨੂੰ ਤੁਸੀਂ ਰੀਓਪਨ ਕਰਾ ਕੇ ਜੇ ਪੀਡੀ ਮਿਲਦੀ ਹੈ ਪੀਡੀ ਲੈ ਲਓ, ਮਤਲਬ ਕੇਸ ਨੂੰ ਡਿਸਮਿਸ ਕਰਾ ਲਓ, ਤੁਹਾਡੇ ਲਈ ਉਹ ਬੈਟਰ ਆਪਸ਼ਨ ਹੋਊਗੀ, ਫਾਸਟਰ ਆਪਸ਼ਨ ਹੋਊਗੀ। ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ I-130 ਤੁਹਾਡਾ ਆਲਰੇਡੀ ਅਪਰੂਵ ਹੋ ਚੁੱਕਾ ਕਿ ਨਹੀਂ? ਨਹੀਂ ਜੀ। I-130 ਤਾਂ ਫਾਈਲ ਕਰੋ ਪਹਿਲਾਂ, ਉਹਨੂੰ ਤਾਂ ਨਹੀਂ ਨਾ ਫਾਈਲ ਕਰਨ ਦਾ ਕੋਈ ਰੀਜ਼ਨ ਨਹੀਂ। I-130 ਫਾਈਲ ਕਰੋ, ਆਪਣੇ ਕੇਸ ਨੂੰ ਟਰਮੀਨੇਟ ਕਰਾਓ ਜਾਂ ਉਹਨੂੰ ਡਿਸਮਿਸ ਕਰਾਓ, ਤੇ ਫਿਰ ਤੁਹਾਨੂੰ 601A ਵੇਵਰ ਲੈਣਾ ਪੈਣਾ, ਪ੍ਰੋਵੀਜ਼ਨਲ ਅਨਲੌਫੁਲ ਪ੍ਰੈਜ਼ੈਂਸ ਵੇਵਰ, ਕਿ ਜਿਹੜੀ ਤੁਹਾਡੀ ਕੱਚੀ ਸਟੇ ਉਹਨੂੰ ਮਾਫ ਕਰ ਦਊਗਾ। ਉਹ ਤੁਹਾਡਾ ਜਿਹੜਾ 130 ਆ, ਜਿਹੜਾ ਰਿਮੂਵਲ ਵਾਲੇ ਆ, ਉਹਦਾ ਤੁਹਾਡਾ ਟਾਈਮ ਲੱਗ ਸਕਦਾ ਸਾਲ 1.5 ਸਾਲ। ਜਿਹੜਾ ਵੇਵਰ ਆ ਉਹਦਾ ਤੁਹਾਡਾ 1.5-2 ਸਾਲ ਲੱਗਣੇ ਆ। ਸੋ ਕਹਿਣ ਦਾ ਮਤਲਬ ਕਿ ਜਿਹੜਾ ਤੁਹਾਡਾ ਪ੍ਰੋਸੈਸ ਆ ਸਮਵੇਅਰ ਬਿਟਵੀਨ 3 to 5 ਇਅਰਸ 'ਚ ਤੁਹਾਨੂੰ ਕੰਟਰੀ ਆਊਟ ਕਰਕੇ ਵਾਪਸ ਆਉਣਾ ਪੈਣਾ। ਜੀ ਜੀ, ਥੈਂਕ ਯੂ। ਇੱਕ ਪਿਛਲੀ ਜਿਹੜੀ ਗੱਲ ਜਿਹੜੀ ਉਹਨਾਂ ਨੇ ਪੁੱਛਿਆ ਸੀ, ਅੰਗਰੇਜ਼ ਧਾਲੀਵਾਲ ਫੇਸਬੁੱਕ ਤੇ ਦੱਸਦੇ, ਉਹਨਾਂ ਨੇ ਕਿਹਾ ਵੀ ਉਹਨਾਂ ਦੀ ਵਾਈਫ ਨੇ ਪੁਰਾਣੀ ਓਲਡ ਪੀਸੀਸੀ ਯੂਜ਼ ਕੀਤੀ ਸੀ ਤੇ ਯੂਜ਼ਡ ਹਰ ਓਲਡ ਪੀਸੀਸੀ, ਤੇ ਉਹਨਾਂ ਨੇ ਉਹ ਐਕਸੈਪਟ ਕਰ ਲਈ ਸੀਗੀ। ਸੋ ਹੁਣ ਇਹ ਨਹੀਂ ਪਤਾ ਵੀ ਇਹਨਾਂ ਦੇ ਕੇਸ ਦੇ ਵਿੱਚ ਕੀ ਡਿਫਰੈਂਟ ਸੀਗਾ, ਜਿਸ ਕਰਕੇ ਉਹਨਾਂ ਨੇ ਇੰਟਰਵਿਊ ਦੌਰਾਨ ਜਿਹੜੀ ਓਲਡ ਪੀਸੀਸੀ ਜਿਹੜੀ ਉਹ ਯੂਜ਼ ਕਰ ਲਈ ਸੀ। ਬਾਕੀ ਦੇਖੋ ਆਪੋ ਆਪਣੀ ਮਰਜ਼ੀ ਆ, ਇਹ ਨਾ ਹੋਵੇ ਬਾਅਦ ਤੁਸੀਂ ਉੱਥੇ ਜਾਓ ਤੇ ਫਿਰ ਉਹ ਐਕਸੈਪਟ ਨਾ ਕਰਨ ਤੇ ਕੰਮ ਖਰਾਬ ਹੋ ਜੇ। ਤੁਸੀਂ ਦੇਖ ਲਿਓ ਵੀ ਰਿਸਕ ਤਾਂ ਤੁਸੀਂ ਇਦਾਂ ਦਾ ਲੈਣਾ ਚਾਹੁੰਦੇ ਆ ਜਾਂ ਨਹੀਂ। ਅਗਲੇ ਕਾਲਰ ਨੇ ਸਾਹਿਲ। ਤੇ ਦੱਸ ਵੀ ਦਿਓ ਸਾਨੂੰ ਰੇਡੀਓ ਤੇ ਤੁਸੀਂ ਪੁਰਾਣੀ ਵਾਲੀ ਦਾ ਪੰਗਾ ਲਿਆ ਤੇ ਤੁਹਾਡੀ ਲਈ, ਤੇ ਬਾਕੀ ਆਡੀਅנס ਨੂੰ ਫਾਇਦਾ ਹੋ ਜਾਊਗਾ ਉਹਦਾ। ਜੀ ਹੈਲੋ ਜੀ ਜੀ ਸਾਹਿਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਆਪਾਂ ਨਾ ਜਿੱਦਾਂ F1 ਵੀਜ਼ੇ ਤੇ ਆਏ ਸੀਗੇ ਜਨਵਰੀ 'ਚ, ਤੇ ਆਪਾਂ ਨਾ ਮਤਲਬ ਕਿ ਕੇਸ ਲਗਾਉਣਾ ਸੀਗਾ, ਤੇ ਆਪਣਾ ਕੇਸ ਲੱਗ ਸਕਦਾ ਆ ਭਾਜੀ? ਹਾਂਜੀ, F1 ਵਾਲਿਆਂ ਨੂੰ ਵੀ ਕੋਈ ਰੋਕ ਟੋਕ ਨਹੀਂ ਹੈਗੀ, ਕਾਫੀ ਪੁੱਛਦੇ ਆ, ਪਰ F1 ਵਾਲੇ ਵੀ ਹਰੇਕ ਬੰਦਾ ਅਮਰੀਕਾ 'ਚ ਭਾਵੇਂ ਕੱਚਾ ਆ ਪੱਕਾ ਆ ਆਲਰੇਡੀ ਰਹਿ ਰਿਹਾ, ਜੋ ਵੀ ਆ ਹਰੇਕ ਬੰਦਾ ਅਸਾਈਲਮ ਫਾਈਲ ਕਰ ਸਕਦਾ ਜੀ। ਜੇ ਉਹਦਾ ਜੈਨੂਇਨ ਕੇਸ ਬਣਦਾ ਆ ਤੇ ਉਹ ਜ਼ਰੂਰ ਫਾਈਲ ਕਰ ਸਕਦਾ ਹੈ ਜੀ। ਅਜੇ ਸ਼ਰਮਾ ਨਮਸਕਾਰ ਜੀ। ਜੀ ਜੇ ਭਾਜੀ ਨੂੰ ਚੰਗੀ ਤਰ੍ਹਾਂ ਯਾਦ ਹੋਣਾ, ਮੈਂ ਮਹੀਨਾ ਪਹਿਲਾਂ ਉਹਨਾਂ ਨੂੰ ਕਿਹਾ ਸੀ ਮੋਟੀਵੇਸ਼ਨਲ ਸਪੀਚ ਦਿਓ ਮੈਨੂੰ ਇੱਕ, ਵੀ ਮੇਰਾ ਕੇਸ ਹੈ ਹਨਾ। ਪਹਿਲਾਂ ਮੈਂ ਕਿਹਾ ਸੀਗਾ ਵੀ ਉਹਨਾਂ ਨੇ ਮੇਰਾ ਕੇਸ ਪੈਂਡਿੰਗ ਪਾਤਾ, ਤੇ ਦੋਵੇਂ ਭਰਾਵਾਂ ਨੂੰ ਵਧਾਈਆਂ, ਮੇਰਾ ਕੇਸ ਕਲੀਅਰ ਹੋ ਗਿਆ ਭਾਜੀ ਕੱਲ। ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ ਭਾਜੀ, ਬਹੁਤ ਬਹੁਤ ਤੁਹਾਨੂੰ। ਲੱਡੂਆਂ ਦਾ ਡੱਬਾ ਵੀ ਘੱਲ ਦਿਓ ਨਾਲ ਨਾਲ। ਜੀ ਜੀ ਜੀ, ਜ਼ਰੂਰ ਭਾਜੀ ਜ਼ਰੂਰ। ਤੇ ਜੇ ਭਾਜੀ ਨੂੰ ਇੱਕ ਕੁਐਸਚਨ ਸੀਗਾ ਕਿ ਹੁਣ ਮੈਂ ਨਾ ਆਪਣੀ ਵਾਈਫ ਨੂੰ ਤੇ ਬੱਚਿਆਂ ਨੂੰ ਬੁਲਾਉਣਾ ਚਾਹੁੰਦਾ, ਤੇ ਉਹਦੇ ਲਈ ਕਿੰਨੇ ਟਾਈਮ 'ਚ ਉਹਨਾਂ ਲਈ ਮਤਲਬ ਫਾਈਲ ਕਰ ਸਕਦਾ, ਤੇ ਉਹਦੀ ਫੀਸ ਕੀ ਹੈ, ਤੇ ਉਹ ਕਿੰਨੇ ਟਾਈਮ 'ਚ ਪ੍ਰੋਸੈਸ ਹੋ ਸਕਦੀ ਹੈ, ਮਤਲਬ ਕਦੋਂ ਤੱਕ ਆ ਸਕਦੇ ਨੇ?
ਜੀ, ਸੋ ਭਾਜੀ ਤੁਸੀਂ 730 ਪਟੀਸ਼ਨ ਜਿਹੜੀ ਆ ਉਹ ਫਾਈਲ ਕਰਨੀ ਹੁੰਦੀ ਆ, ਰਾਈਟ ਅਵੇ ਤੁਸੀਂ ਫਾਈਲ ਕਰ ਸਕਦੇ ਆ। ਉਹਨਾਂ ਦਾ ਜਿਹੜਾ ਪ੍ਰੋਸੈਸ ਆ ਉਹ ਤੁਹਾਡਾ 2 ਤੋਂ 3 ਸਾਲ ਦੇ ਵਿੱਚ ਜਿਹੜਾ ਐਸਟੀਮੇਟਡ ਹੈ ਇਸ ਵੇਲੇ, ਇੰਨਾ ਕੁ ਟਾਈਮ ਤੁਹਾਨੂੰ ਜਿਹੜਾ ਉਹ ਲੱਗ ਜਾਊਗਾ। ਤੇ ਫੀਸ ਵਗੈਰਾ ਤੁਸੀਂ ਸਾਨੂੰ ਆਫ ਦੀ ਏਅਰ ਪੁੱਛ ਲਿਓ, ਸਾਡੇ ਲਈ ਥੋੜ੍ਹਾ ਜਿਹਾ ਸੌਖਾ ਰਹਿ ਜਾਂਦਾ ਹੈ ਨਾ, ਪੈਸੇ ਦੀ ਗੱਲ ਨਾ ਡਿਸਕਸ ਕਰੀਏ। ਤੇ 2 ਤੋਂ 3 ਸਾਲ ਉਹ ਆ, ਤੇ ਸਾਲ ਬਾਅਦ ਤੇ ਤੁਸੀਂ ਆਪਣਾ ਤੁਹਾਨੂੰ I-94 ਲੈਣਾ ਪੈਣਾ, ਇਨਫੋ ਪਾਸ ਅਪਾਇੰਟਮੈਂਟ ਬਣਾ ਕੇ ਇਮੀਗ੍ਰੇਸ਼ਨ ਦੇ ਕੋਲੋਂ ਦੀ, ਤੇ ਸਾਲ ਬਾਅਦ ਤੁਸੀਂ ਆਪਣਾ ਜਿਹੜਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਜੀ, ਚਲੋ ਜੀ, ਥੈਂਕ ਯੂ ਤੇ ਬਹੁਤ-ਬਹੁਤ ਵਧਾਈਆਂ ਜੀ। ਤੇ ਦੇਖੋ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਅਟਰਨੀ ਟਰਕਿਆਨਾ ਜਦੋਂ ਦੱਸਦੇ ਆ ਵੀ ਉਹ ਸਾਰੇ ਉਹਨਾਂ ਦੇ ਕਲਾਇੰਟ ਨਹੀਂ ਹੁੰਦੇ। ਬਹੁਤ ਸਾਰੇ ਜਿਹੜੇ ਆ ਉਹ ਹੋਰ ਵਕੀਲਾਂ ਦੇ ਜਿਹੜੇ ਕਲਾਇੰਟ ਆ, ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦਾ ਧਰਵਾਸ ਵਿਸ਼ਵਾਸ ਵਧਿਆ, ਤੇ ਜਦੋਂ ਕੇਸ ਪਾਸ ਹੋਇਆ, ਕਿਸੇ ਦੀ ਪਰਿਵਾਰ ਜਦੋਂ ਆਉਂਦਾ ਆ, ਜੁੜਦਾ ਆ, ਸੋ ਸਾਨੂੰ ਸਾਰਿਆਂ ਨੂੰ ਬਹੁਤ ਚੰਗਾ ਲੱਗਦਾ ਆ। ਸੋ ਬਹੁਤ-ਬਹੁਤ ਮੁਬਾਰਕਾਂ ਜੀ ਅਜਿਹੇ ਹੋਰ ਜਿੰਨਿਆਂ ਦੇ ਵੀ ਰੀਸੈਂਟਲੀ ਪਾਸ ਹੋਏ ਆ, ਤੇ ਉਮੀਦ ਕਰਦੇ ਸਾਰਿਆਂ ਦੇ ਹੀ ਹੋ ਜਾਣ। ਤੇ ਬਹੁਤ ਵਧੀਆ, ਬਹੁਤ ਖੁਸ਼ੀ ਵਾਲੀ ਗੱਲ ਹੈ ਜੀ। ਤੇ ਅੱਗੇ ਜਿੱਦਾਂ US ਸਿਟੀਜ਼ਨ ਵੀ ਕਾਲ ਕਰਕੇ ਦੱਸਦੇ ਆ ਕਿ ਕਹਿੰਦੇ ਮੈਨੂੰ ਬੈਨੀਫਿਟ ਕੋਈ ਨਹੀਂ ਚਾਹੀਦਾ, ਤੇ ਸਿਟੀਜ਼ਨ ਵੀ ਮੈਂ ਬੜੇ ਸਾਲਾਂ ਦਾ ਬਣਿਆ ਹੋਇਆ ਵਾ, ਪਰ ਮੈਂ ਤੁਹਾਡਾ ਸ਼ੋਅ ਸੁਣਦਾ ਕਿਉਂਕਿ ਵਧੀਆ ਲੱਗਦਾ। ਨਹੀਂ, ਚਲੋ ਥੈਂਕ ਯੂ ਜੀ ਇਹਨਾਂ ਦਾ। ਗੌਤਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਸਰ ਜੀ। ਸਰ ਮੇਰੇ ਸਵਾਲ ਸੀਗਾ ਕਿ ਮੇਰਾ ਮੈਂ 2015 ਚ ਆਇਆ ਸੀ, ਤੇ ਮੈਂ 2016 ਦੇ ਵਿੱਚ ਅਸਾਈਲਮ ਕੇਸ ਲਾਇਆ ਸੀਗਾ। ਉਹਨਾਂ ਦੀ ਇੰਟਰਵਿਊ ਨਹੀਂ ਆਈ ਮੇਰੇ ਅਸਾਈਲਮ ਕੇਸ ਦੀ, ਤੇ ਲਈ ਉਹਦੇ ਵਿੱਚ ਹੀ ਹੈਗਾ ਜੇ ਅਸਾਈਲਮ ਆਫਿਸ ਵਿੱਚ ਹੀ ਹੈਗਾ ਮੇਰਾ ਕੇਸ ਹੋਣਾ। ਤੇ ਅਦਰ ਦੈਨ ਦੈਟ ਮੈਂ 2017 ਐਂਡ ਵਿੱਚ ਯੂ ਵੀਜ਼ਾ ਫਾਈਲ ਕੀਤਾ ਸੀਗਾ। ਯੂ ਵੀਜ਼ਾ ਸਿੰਪਲ ਅਸਾਲਟ ਕੇਸ ਸੀਗਾ, ਤੇ ਇੰਡੀਆਨਾ ਹੋਇਆ ਸੀ ਕੇਸ। ਤੇ ਉਧਰੋਂ ਫਿਰ ਮੈਂ ਮੈਡੀਕਲ ਰੈਕੋਰਡਸ ਵਗੈਰਾ ਮੇਰੇ ਕੋਲ ਸਟਰੋਂਗ ਸੀ। ਮੇਰਾ ਸਵਾਲ ਸਰ ਨੂੰ ਆਇਆ ਹੋਇਆ ਕਿ ਯੂ ਵੀਜ਼ਾ ਪ੍ਰੋਸੈਸ ਹੋਣ ਨੂੰ ਕਿੰਨਾ ਟਾਈਮ ਲੱਗੂਗਾ, ਤੇ ਅਦਰ ਦੈਨ ਦੈਟ ਉਹਦੇ ਵਿੱਚ ਉਹਦੇ ਸਿੰਪਲ ਅਸਾਲਟ ਕੇਸ ਵਿੱਚ ਚਾਂਸਿਸ ਕੀ ਅਪਰੂਵਲ ਦੇ। ਥੈਂਕ ਯੂ ਜੀ। ਸੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਯੂ ਵੀਜ਼ਾ ਉਹ ਜਦੋਂ ਦੱਸਿਆ ਕਿ 10,000 ਯੂ ਵੀਜ਼ੇ ਮਿਲਦੇ ਆ, ਤੇ ਟਾਈਮ ਪ੍ਰੈਡਿਕਟ ਕਰਨਾ ਬੜਾ ਮੁਸ਼ਕਿਲ ਹੈ, ਕਿਉਂਕਿ ਤੁਸੀਂ ਇਹ ਨਹੀਂ ਦੱਸ ਸਕਦੇ ਕਿ ਸਾਲ 'ਚ ਕਿੰਨੇ ਹੋਏ ਸੀ, 15 ਹੋਏ ਸੀ, 18 ਹੋਏ ਸੀ। ਜਿਹੜੇ ਸਾਨੂੰ ਇਹਦੀ ਪੁੱਛਗਿੱਛ ਆ ਰਹੀ ਹੈ ਇਮੀਗ੍ਰੇਸ਼ਨ ਤੋਂ, 2016 ਵਾਲੇ ਜਿਹੜੇ ਸਾਡੇ ਕੇਸ ਆ ਉੱਤੇ ਇਮੀਗ੍ਰੇਸ਼ਨ ਇਨਕੁਆਇਰੀ ਕਰ ਰਹੀ ਹੈ, ਮਤਲਬ ਉਹ ਉਹਨਾਂ ਦੇ ਰਡਾਰ ਤੇ ਆ। ਸੋ ਤੁਹਾਡਾ 2017 ਵਾਲਾ ਜ਼ਿਆਦਾ ਦੂਰ ਨਹੀਂ ਹੈਗਾ, ਪਰ ਜ਼ਿਆਦਾ ਨੇੜੇ ਵੀ ਨਹੀਂ ਹੈਗਾ। ਸਿੰਪਲ ਅਸਾਲਟ ਕੇਸ ਤੁਹਾਡਾ ਜਿਹੜਾ ਕੁਆਲੀਫਾਈਂਗ ਯੂ ਵੀਜ਼ਾ ਦਾ ਕ੍ਰਾਈਮ ਨਹੀਂ ਹੈਗਾ, ਮਤਲਬ ਕਿ ਜੇ ਸਿਰਫ ਇੰਨੀ ਕੀ ਗੱਲ ਆ ਸਿੰਪਲ ਅਸਾਲਟ ਸੀਗਾ, ਤੇ ਉਹ ਇਮੀਗ੍ਰੇਸ਼ਨ ਨੇ ਤੁਹਾਡਾ ਡਿਨਾਈ ਕਰ ਦੇਣਾ ਮੋਸਟ ਲਾਈਕਲੀ, ਕਿਉਂਕਿ ਇਟਸ ਨਾਟ ਅ ਕੁਆਲੀਫਾਈਂਗ ਯੂ ਵੀਜ਼ਾ ਕ੍ਰਾਈਮ। ਤੇ ਇਹਦੇ ਵਿੱਚ ਆਪਾਂ ਇਹੀ ਦੱਸਿਆ ਹੁੰਦਾ ਕਿ ਭਾਵੇਂ ਤੁਹਾਡੇ ਨਾਲ ਸਿੰਪਲ ਅਸਾਲਟ ਵੀ ਹੋਇਆ, ਤੁਹਾਨੂੰ ਥੋੜਾ ਜਿਹਾ ਵਧਾ ਕੇ ਦੱਸਣਾ ਪੈਂਦਾ ਕਿ ਹਾਲਾਤ ਕੀ ਸੀਗੇ ਉਦੋਂ, ਕਿ ਜੇ ਤੁਹਾਨੂੰ ਕਿਸੇ ਨੇ ਧਮਕੀ ਦਿੱਤੀ, ਕਿ ਉਹਨੇ ਤੁਹਾਨੂੰ ਫਾਲਸ ਇੰਪ੍ਰਿਜ਼ਨਮੈਂਟ ਵੀ ਕੀਤੀ, ਕਿ ਉਹਨੇ ਤੁਹਾਨੂੰ ਡੱਕ ਕੇ ਰੱਖਿਆ। ਸੋ ਇਹ ਹੈ ਕਿ ਤੁਸੀਂ ਜਿਹੜਾ ਆਪਣਾ ਯੂ ਵੀਜ਼ਾ ਉਹਨੂੰ ਅਪਗ੍ਰੇਡ ਕਰਾ ਸਕਦੇ ਆ, ਅਜੇ ਵੀ 918B ਸਰਟੀਫਿਕੇਸ਼ਨ ਜਿਹੜੀ ਦੁਬਾਰਾ ਰੀਸਰਟੀਫਾਈ ਕਰਾ ਕੇ ਦੁਬਾਰਾ ਸਬਮਿਟ ਕਰਾ ਸਕਦੇ ਆ। ਤੇ ਪਰ ਇਮੀਗ੍ਰੇਸ਼ਨ ਜਿਹੜੀ ਹੈਗੀ ਉਹਨੇ ਇਹੀ ਪੁੱਛਣਾ ਕਿ ਦਫਾ ਧਾਰਾ ਕਿਹੜੀ ਹੈ, ਵਿੱਚ ਇਨਵੋਲਵਡ ਕੀ ਸੀਗੀ। ਤੇ ਜਿਹੜੇ ਨਵੇਂ ਕੇਸ ਸੁਣ ਰਹੇ ਯੂ ਵੀਜ਼ੇ ਵਾਲੇ, ਜਿਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਥੋੜੀ ਜਿਹੀ ਡਿਟੇਲ ਦੇ ਦਿਓ ਇਹਦੇ ਬਾਰੇ ਕਿ ਜਦੋਂ ਸਟੋਰ 'ਚ ਤੁਹਾਨੂੰ ਕੋਈ ਆਂਦਾ ਲੁੱਟਦਾ ਵਾ, ਹਥਿਆਰ ਤੁਹਾਨੂੰ ਦਿਖਾਇਆ ਉਹ ਇੱਕ ਚੀਜ਼ ਆ, ਨਹੀਂ ਦਿਖਾਇਆ, ਜੇਬ 'ਚ ਉਂਗਲ ਪਾਈ ਸੀਗੀ, ਤੁਹਾਨੂੰ ਲੱਗਿਆ ਕਿ ਹਥਿਆਰ ਹੈਗਾ ਜਾਂ ਉਹਨੇ ਮੂੰਹੋਂ ਕਿਹਾ ਭਾਵੇਂ ਹਥਿਆਰ ਸੀਗਾ ਨਹੀਂ ਸੀਗਾ, ਉਹ ਤੁਸੀਂ ਦੱਸਣਾ ਉਹਨਾਂ ਨੂੰ ਕਿ ਕੀ ਖਤਰਾ ਸੀਗਾ। ਤੇ ਮੇਨ ਚੀਜ਼ ਇਹ ਦੱਸਣੀ ਹੈ ਕਿ ਤੁਹਾਨੂੰ ਉਹਨਾਂ ਨੇ ਡੱਕ ਕੇ ਰੱਖਿਆ, ਕਿ ਮਤਲਬ ਤੁਸੀਂ ਹਿੱਲ ਨਹੀਂ ਸਕਦੇ ਸੀ, ਉਹਨੂੰ ਫਾਲਸ ਇੰਪ੍ਰਿਜ਼ਨਮੈਂਟ ਕਹਿੰਦੇ ਆ। ਤੇ ਉਹ ਚੀਜ਼ ਜਿਹੜੀ ਹੈਗੀ ਆ ਉਹ ਯੂ ਵੀਜ਼ਾ ਦਾ ਕ੍ਰਾਈਮ ਬਣਦਾ। ਸਿੰਪਲ ਅਸਾਲਟ ਦੇ ਬੇਸ ਤੇ ਯੂ ਵੀਜ਼ਾ ਨਹੀਂ ਮਿਲ ਸਕਦਾ ਤੁਹਾਨੂੰ। ਤੇ ਅਸਾਈਲਮ ਦਾ ਕੇਸ ਮੇਰੇ ਹਿਸਾਬ ਨਾਲ ਤੁਸੀਂ ਫਿਲਹਾਲ ਪੈਂਡਿੰਗ ਰਹਿਣ ਦਿਓ, ਆਪਣਾ ਯੂ ਵੀਜ਼ਾ ਦਾ ਦੇਖ ਲਓ ਇੱਕ ਵਾਰੀ, ਕਿਉਂਕਿ ਟਾਈਮ ਤੁਹਾਡੇ ਫੇਵਰ 'ਚ ਜਾਊਗਾ, ਤੇ ਇਹਨੂੰ ਐਕਸਪੀਡੀਟ ਕਰਾਉਣ ਦੀ ਮੇਰੇ ਹਿਸਾਬ ਨਾਲ ਤੁਹਾਨੂੰ ਲੋੜ ਨਹੀਂ ਜੀ। ਥੈਂਕ ਯੂ। ਬਲਜਿੰਦਰ। ਭਾਜੀ ਮੇਰਾ ਕੇਸ ਨਾਈ ਸਰਕਲ 'ਚ ਸੀਗਾ, ਨਾਈ ਸਰਕਲ 'ਚ ਆ ਭਾਜੀ, ਤੇ 2 ਮਹੀਨੇ ਪਹਿਲਾਂ BI 'ਚ ਡਿਨਾਈ ਹੋਇਆ ਸੀ, ਮੈਂ ਉਹ ਨਾਈ ਸਰਕਲ 'ਚ ਲਾਤਾ। ਤੇ ਭਾਜੀ ਮੈਂ PT ਲੈ ਸਕਦਾ? ਹਾਂਜੀ, ਲੈ ਸਕਦੇ ਆ ਭਾਜੀ। ਮੈਂ ਬਰੀਫ ਸੈਂਡ ਕਰਨੀ ਆ ਕੋਰਟ ਨੂੰ ਜੂਨ ਦੇ ਵਿੱਚ, ਕਿ ਉਦੋਂ ਪਹਿਲਾਂ ਲੈ ਪਹਿਲਾਂ ਲੈ ਲਓ, ਕਿਉਂਕਿ ਇੱਕ ਵਾਰੀ ਬਰੀਫਿੰਗ 'ਚ ਪੈ ਗਏ ਨਾ, ਫਿਰ ਤਾਂ ਸਰਕਾਰ ਨੇ ਆਪਣਾ ਕੰਮ ਕਰਤਾ। ਠੀਕ ਹੈ ਜੀ। ਠੀਕ ਹੈ, ਤੁਸੀਂ ਉਹਨਾਂ ਨਾਲ ਜੂਨ ਕੀ ਤੁਸੀਂ ਆਪਣੇ ਵਕੀਲ ਨੂੰ ਕਹਿ ਕੇ ਨਾ ਸੋਮਵਾਰ ਨੂੰ ਹੀ ਤੋਰੋ ਗੱਡੀ PDL ਨੂੰ। ਜੀ। ਸੋ ਜਿੱਦਾਂ ਇੰਡੀਆ 'ਚ ਕਹਿੰਦੇ ਨਾ ਵੀ ਪੁਲਿਸ ਨੇ ਚਲਾਨ ਪੇਸ਼ ਕਰਤਾ, ਜਦੋਂ ਚਲਾਨ ਪੇਸ਼ ਹੋ ਜਾਂਦਾ, ਅਦਾਲਤ ਦੇ ਵਿੱਚ ਕਾਗਜ਼ ਸਬਮਿਟ ਹੋ ਜਾਂਦੇ, ਫਿਰ ਗਾਂਹ ਕੇਸ ਟਰਾਇਲ ਵੱਲ ਨੂੰ ਤੁਰਦਾ ਆ। ਸੋ ਇਹ ਚਲਾਨ ਪੇਸ਼ ਹੋਣ ਤੋਂ ਪਹਿਲਾਂ ਬਰੀਫਿੰਗਾਂ ਤੋਂ ਪਹਿਲਾਂ ਤੁਸੀਂ PD ਵੱਲ ਨੂੰ ਜਿਹੜੇ ਆਪਣੀ ਗੱਡੀ ਦਾ ਰਸਤਾ ਬਦਲੋ, ਤੁਹਾਨੂੰ ਮਾਸਾ ਜਿਹਾ ਰਾਹ ਦਿਸਦਾ ਆ, ਤੇ ਉਧਰਲੇ ਪਾਸੇ ਨੂੰ ਜਾ ਸਕਦੇ ਆ। ਅਗਲੇ ਜਿਹੜੇ ਕਾਲਰ ਨੇ ਜੀ ਗੁਰਪ੍ਰੀਤ। ਇੱਕ ਚੀਜ਼ ਮੈਂ ਹੋਰ ਪਾ ਦਿੰਦਾ ਗੁਰਪ੍ਰੀਤ ਦੇ ਕੁਐਸਚਨ ਤੋਂ ਪਹਿਲਾਂ। PD ਤੋਂ ਇਲਾਵਾ ਵੀ ਜਿਹੜੇ ਸਰਕਿਟ ਕੋਰਟ ਹੁੰਦੇ ਨਾ, ਉੱਥੇ ਤੁਹਾਡੇ ਕੋਲ 9th ਸਰਕਿਟ ਦੇ ਵਿੱਚ ਜੁਡੀਸ਼ੀਅਲ ਕਲੋਜ਼ਰ
ਤੇ ਨਿਊਯਾਰਕ ਦੇ ਵਿੱਚ ਹੈਗਾ ਜੇਕਬਸਨ ਰਿਮਾਂਡ ਕਹਿੰਦੇ ਆ। ਤੇ ਤੁਸੀਂ ਜਿਹੜੇ ਵੀ ਨਿਊਯਾਰਕ ਵਾਲੇ ਜੇਕਬਸਨ ਰਿਮਾਂਡ, ਜਿਹੜਾ 9th ਸਰਕਿਟ ਵਾਲੇ ਆ, ਉਹ ਜੁਡੀਸ਼ੀਅਲ ਕਲੋਜ਼ਰ, ਮਤਲਬ ਕਿ ਉਹ ਪੀਡੀ ਨਹੀਂ ਮਿਲਦੀ, ਮਤਲਬ ਕਿ ਕੇਸ ਤੁਹਾਡਾ ਪੈਂਡਿੰਗ 'ਚ ਰਹਿੰਦਾ, ਮਤਲਬ ਕਿ ਨਾ ਤੁਹਾਡੀ ਡੀਪੋਟੇਸ਼ਨ ਆ, ਨਾ ਤੁਹਾਡਾ ਹੋਆ ਕਿ ਮਤਲਬ ਉਹਨਾਂ ਨਾ ਸਟੈਂਡ ਬਾਏ ਤੇ ਜਿੱਦਾਂ ਰਹਿਣਾ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ ਵਾਪਸ ਭੇਜ ਦਿੰਦੇ ਆ ਕਈ ਵਾਰੀ, ਤੇ ਵਰਕ ਪਰਮਿਟ ਰਿਨਿਊ ਕਰਨ ਦੀ ਆਪਸ਼ਨ ਜਿਹੜੀ ਮਿਲ ਜਾਂਦੀ ਆ। ਤੇ ਪੀਡੀ ਜਿਹੜਾ ਹੈਗਾ ਉਹ ਤਾਂ ਹੈਗਾ ਕਿ ਕਲੀਨ, ਮਤਲਬ ਕਿ ਸਿਸਟਮ ਚੋਂ ਹੀ ਬਾਹਰ ਹੋ ਗਏ ਤੁਸੀਂ। ਸੋ ਇਹ ਹੈ ਕਿ ਜੇ ਪੀਡੀ ਨਹੀਂ ਐਗਰੀ ਕਰਦਾ ਉਹ, ਤੇ ਪੀਡੀ ਦੇ ਨਾਲ ਤੁਸੀਂ ਆਪਣੇ ਵਕੀਲ ਨੂੰ ਜੁਡੀਸ਼ੀਅਲ ਕਲੋਜ਼ਰ ਵਾਸਤੇ, ਤੇ ਜਿਹੜੇ ਨਿਊਯਾਰਕ 'ਚ ਹੈਗੇ ਜੇਕਬਸਨ ਰਿਮਾਂਡ, ਉਹਦੇ ਵਾਸਤੇ ਵੀ ਤੁਸੀਂ ਆਪਣਾ ਜਿਹੜਾ ਆਪਣੇ ਵਕੀਲ ਨੂੰ ਕਹੋ ਕਿ ਇਨਕੁਆਇਰੀ ਕਰਕੇ ਦੇਖੇ। ਜੀ, ਅਗਲੇ ਕਾਲਰ ਦੀਪ। ਹਾਂਜੀ ਦੀਪ ਸਿੰਘ। ਹੈਲੋ, ਹਾਂਜੀ ਭਾਈ, ਮੈਂ ਨਾ 17 ਚ ਆਇਆ ਸੀਗਾ B1 B2 ਵੀਜ਼ਾ ਤੇ 18 ਦੇ ਵਿੱਚ ਮੈਂ ਮੈਰਿਜ ਕਰ ਲਈ ਸਿਟੀਜ਼ਨ ਨਾਲ ਜੀ। ਫਿਰ ਨਾ ਮੇਰੀ ਉਹਦੇ ਨਾਲ ਲੜਾਈ ਹੋ ਗਈ, ਉਹਨੇ ਕੇਸ ਵਿਦਡਰਾ ਕਰ ਲਿਆ। ਫਿਰ ਮੈਂ 19 ਚ ਵਾਵਾ ਫਾਈਲ ਕੀਤਾ ਸੀਗਾ ਜੀ, ਤੇ ਮੇਰਾ ਵਾਵਾ ਡਿਨਾਈ ਹੋ ਗਿਆ ਹੁਣ ਆਪਣੇ ਲਾਸਟ ਈਅਰ ਦਸੰਬਰ ਦੇ ਵਿੱਚ। ਤੇ ਹੁਣ ਮੈਂ ਉਹ ਆਪਣੀ ਅਪੀਲ ਪਾਈ ਆ ਆਪਣੀ ਜਨਵਰੀ ਦਿਸ ਈਅਰ, ਤੇ ਨਾਲ ਹੀ ਨਾ ਮੇਰੇ ਲਾਇਰ ਨੇ ਮੇਰਾ ਉਹ ਵੀ ਆਪਣਾ ਅਸਾਈਲਮ ਦਾ ਲਾਤਾ। ਤੇ ਅਸਾਈਲਮ ਦਾ ਮੈਨੂੰ ਜਨਵਰੀ ਚ ਭੇਜਿਆ ਸੀਗਾ, ਹਾਲੇ ਤੱਕ ਕੋਈ ਨੋਟਿਸ ਨਹੀਂ ਆਇਆ ਹੋਇਆ। ਤੇ ਮੇਰੇ ਲਈ ਮਤਲਬ ਮੈਨੂੰ ਕੀ ਕਰਨਾ ਚਾਹੀਦਾ, ਕੁਝ ਸਮਝ ਨਹੀਂ ਆ ਰਹੀ। ਨਹੀਂ ਭਾਜੀ, ਜਨਵਰੀ ਤੋਂ ਤਾਂ ਹੁਣ ਤੱਕ ਨੋਟਿਸ ਆ ਜਾਣਾ ਚਾਹੀਦਾ ਸੀਗਾ, ਇੰਨੀ ਦੇਰ ਤਾਂ ਨਹੀਂ ਲੱਗਦੀ। ਅਸਾਈਲਮ ਆਫਿਸ ਭੇਜਿਆ ਸੀਗਾ, ਤੇ ਤੁਸੀਂ ਉਹਨੂੰ ਨਾ ਰੀਫਾਈਲ ਕਰਾ ਦਿਓ। ਮੇਰੇ ਖਿਆਲ ਤੁਹਾਡਾ ਅਸਾਈਲਮ ਫਿਰ ਸਹੀ ਤਰੀਕੇ ਨਾਲ ਫਾਈਲ ਨਹੀਂ ਹੋਇਆ, ਤੁਸੀਂ ਦੁਬਾਰਾ ਆਪਣਾ ਜਿਹੜਾ ਅਸਾਈਲਮ ਉਹਨਾਂ ਨੂੰ ਰੀਫਾਈਲ ਕਰ ਦਿਓ। ਤੇ ਇਹ ਜਿਹੜਾ ਪੀਡੀ ਹੈ, ਇਹਦੇ ਬਾਰੇ ਮੈਨੂੰ ਥੋੜਾ ਦੱਸੋ, ਮੈਨੂੰ ਹੈ ਕੋਈ ਕੀ ਹੈ, ਮੈਨੂੰ ਪਤਾ ਨਹੀਂ ਇਹਦੇ ਬਾਰੇ। ਕਾਨੂੰਨੀ ਪੀਡੀ ਹੈਗਾ ਜੇ, ਤੁਹਾਡੇ ਤਾਂ ਪ੍ਰੋਸੀਡਿੰਗ ਸ਼ੁਰੂ ਹੀ ਨਹੀਂ ਹੋਈਆਂ ਜੇ। ਤੁਸੀਂ ਤਾਂ ਜੇ ਪੀਡੀ ਉਹਨਾਂ ਲਈ ਆ ਜਿਹੜੇ ਪ੍ਰੋਸੀਡਿੰਗਸ ਹੈਗੇ, ਜਿਹੜੇ ਇਮੀਗ੍ਰੇਸ਼ਨ ਕੋਰਟ ਦੀ ਹੱਦ ਦੇ ਵਿੱਚ ਹੈਗੇ ਘੱਟੋ ਘੱਟ। ਤੁਸੀਂ ਅਜੇ ਅਸਾਈਲਮ ਆਫਿਸ 'ਚ, ਤੁਹਾਡੇ ਲਈ ਨਹੀਂ ਕੋਈ ਹੈਗਾ। ਜੀ ਜੀ ਬਿਲਕੁਲ। ਸੋ ਅਜੇ ਤੁਸੀਂ ਆਏ ਨਹੀਂ, ਚੜੇ ਨਹੀਂ ਆ ਇਹਨਾਂ ਦੇ ਕਾਗਜ਼ਾਂ ਦੇ ਵਿੱਚ। ਜੀ ਜੀ ਜੀ। ਸੋ ਉਸ ਤੋਂ ਬਾਅਦ ਦੇ ਵਿੱਚ ਇੱਕ ਸਵਾਲ ਸਾਨੂੰ ਆ ਰਿਹਾ, ਕਹਿੰਦੇ ਵੀ ਇੱਕ ਪ੍ਰਦੀਪ ਹੋਣੀ ਪੁੱਛ ਰਹੇ, ਕਹਿੰਦੇ ਵੀ ਉਹਨਾਂ ਦਾ ਭਰਾ ਇਲੀਗਲੀ ਬਾਰਡਰ ਕ੍ਰਾਸ ਕਰਕੇ ਆਇਆ ਆ, ਤੇ ਉਹ ਆਪ ਸਿਟੀਜ਼ਨ ਨੇ, ਕੀ ਉਹ ਆਪਣੇ ਭਰਾ ਦੇ ਲਈ ਜਿਹੜੀ ਭੈਣ ਭਰਾ ਵਾਲੀ ਪਟੀਸ਼ਨ ਹੁੰਦੀ ਆ ਉਹ ਕਰ ਸਕਦੇ ਨੇ ਜਾਂ ਨਹੀਂ? ਭੈਣ ਭਰਾ ਵਾਲੀ ਕਰ ਸਕਦੇ ਨੇ, ਕਰੋ ਤੁਸੀਂ ਫਾਈਲ। ਉਹਨੂੰ 15 ਸਾਲ ਤੋਂ ਵੱਧ ਟਾਈਮ ਲੱਗਦਾ। ਉੱਤੇ ਤੁਸੀਂ ਪੱਕੇ ਨਹੀਂ ਹੋ ਸਕਦੇ ਅੱਜ ਦੇ ਲਾਅ ਦੇ ਹਿਸਾਬ ਨਾਲ, ਕੰਟਰੀ ਆਊਟ ਕਰਨਾ ਪੈਣਾ ਬਾਅਦ 'ਚ। ਸੋ ਉਹਦਾ ਫਾਰਮੂਲਾ ਛੋਟੇ ਅੱਖਰਾਂ 'ਚ ਹੈਗਾ ਕਿ ਤੁਹਾਡੇ ਬੇਸ ਤੇ ਪਟੀਸ਼ਨ ਹੋਣੀ ਆ, ਤੇ ਜੇ ਤੁਹਾਡੇ ਘਰ ਦੇ ਹੈਗੇ, ਘਰਦਿਆਂ ਨੂੰ ਬੁਲਾਓ, ਘਰਦਿਆਂ ਨੂੰ ਪੱਕਾ ਕਰਾਓ, ਘਰਦਿਆਂ ਦੇ ਬੇਸ ਤੇ ਵੀ ਪਟੀਸ਼ਨ ਕਰਾਓ, ਜਿਹਦੀ ਟਾਈਮਲਾਈਨ ਹੈਗੀ ਆ 12 ਸਾਲ। ਤੇ ਜਿਹੜਾ ਵੇਵਰ ਮਿਲਣਾ, ਉਹ ਮਿਲਣਾ ਘਰਦਿਆਂ ਦੇ ਬੇਸ ਤੇ। ਘਰਦਿਆਂ ਦੇ ਬੇਸ ਤੇ ਵੇਵਰ ਮਿਲਣਾ, ਤੁਹਾਡੇ ਬੇਸ ਤੇ ਮਿਲਣਾ ਨਹੀਂ। ਪਰ ਤੁਸੀਂ ਫਾਈਲ ਕਰ ਦਿਓ, ਕਿਉਂਕਿ 15 ਸਾਲ ਦੇ ਕਾਨੂੰਨ ਸਾਨੂੰ ਪਤਾ ਨਹੀਂ ਕੀ ਹੈਗੇ ਆ, ਤੇ 15 ਸਾਲ ਬਾਅਦ ਫਿਰ ਆਪਾਂ ਦੇਖਾਂਗੇ ਕਿ ਫਾਇਦਾ ਕਿ ਕੀ ਆ, ਕਿੱਦਾਂ ਵਾ। ਜੀ, ਅਗਲੇ ਕਾਲਰ ਮੈਨੀ। ਹੈਲੋ, ਸਤਿ ਸ਼੍ਰੀ ਅਕਾਲ ਸਰ। ਜੀ ਸਰ, ਮੇਰਾ ਕੁਐਸਚਨ ਹੈ, ਮੇਰੇ ਪੇਰੈਂਟਸ ਦਾ ਮੈਂ 2015 ਚ ਅਪਲਾਈ ਕੀਤਾ ਸੀ, ਐਂਡ ਮੇਰੇ ਬ੍ਰਦਰ ਉਦੋਂ ਅੰਡਰ 21 ਸੀ। ਤੇ ਲਾਇਰ ਨੇ ਮੈਨੂੰ ਕਿਹਾ ਕਿ ਬ੍ਰਦਰ ਦਾ ਸੈਪਰੇਟ ਫਾਈਲ ਹੋਊਗਾ, ਇਵਨ ਦੋ ਮੈਨੂੰ ਬਾਅਦ ਵਿੱਚ ਫਾਈਂਡ ਆਊਟ ਹੋਇਆ ਕਿ ਟੁਗੇਦਰ ਹੋ ਸਕਦਾ ਸੀ। ਸੋ ਐਨੀਵੇਜ਼ ਮੇਰੇ ਪੇਰੈਂਟਸ ਆ ਗਏ, ਐਂਡ ਦੈਨ 2018 ਚ ਮੇਰੇ ਫਾਦਰ ਨੇ ਮੇਰੇ ਬ੍ਰਦਰ ਲਈ ਸਪਾਂਸਰ ਕੀਤਾ। And ਮੇਰਾ question ਸੀ ਕਿ is it better if my dad becomes US citizen or green card? Like how is it faster? ਮੈਨੂੰ ਨਾ ਥੋੜੀ ਜਿਹੀ ਕਨਫਿਊਜ਼ਨ ਆ ਗਈ। ਅਸੀਂ ਕੀ ਕਰ ਰਹੇ ਹਾਂ ਕਿ ਤੁਸੀਂ ਆਪਣੇ ਬ੍ਰਦਰ ਨੂੰ ਗ੍ਰੀਨ ਕਾਰਡ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਸੋ ਮੇਰੇ ਫਾਦਰ ਆਲਰੇਡੀ US ਚ ਹੈਗੇ ਆ, ਉਹਨਾਂ ਨੇ ਮੇਰੇ ਬ੍ਰਦਰ ਨੂੰ ਸਪਾਂਸਰ ਕੀਤਾ, ਉਹ ਇੰਡੀਆ ਚ ਆ। ਠੀਕ ਹੈ। ਸੋ ਮੇਰੇ ਫਾਦਰ ਹਲੇ ਗ੍ਰੀਨ ਕਾਰਡ ਹੋਲਡਰ ਆ, ਸੋ ਠੀਕ ਹੈ, ਹੋਊਗਾ ਜੋ US ਸਿਟੀਜ਼ਨ ਹੋ ਜਾਣ ਜਾਂ ਗ੍ਰੀਨ ਕਾਰਡ ਤੇ ਫਾਸਟਰ ਹੋਊਗਾ? ਇਦਾਂ ਹੈ ਕਿ ਤੁਹਾਨੂੰ ਨਾ ਜਿਹੜਾ, ਕਿਉਂਕਿ ਯੂ ਡੋਨਟ ਵਾਂਟ ਟੂ ਲੂਜ਼ ਟਾਈਮ ਕਿ ਸਿਟੀਜ਼ਨ ਬਣੋਗੇ ਕਦੋਂ ਬਣੋਗੇ, ਫੇਰ ਫਾਈਲ ਕਰੋਗੇ, ਤੁਸੀਂ ਹੁਣੇ ਫਾਈਲ ਸਬਮਿਟ ਕਰੋ। ਤੇ ਬ੍ਰਦਰ ਅਨਮੈਰਿਡ ਆ ਤੁਹਾਡਾ ਕਿ ਮੈਰਿਡ ਆ? ਹਾਂਜੀ, ਅਨਮੈਰਿਡ ਆ, ਉਹਦੀ 2018 ਚ ਫਾਈਲ ਕੀਤਾ ਹੋਇਆ ਆਲਰੇਡੀ ਗ੍ਰੀਨ ਕਾਰਡ ਦੇ ਬੇਸ ਤੇ। ਨਹੀਂ ਠੀਕ ਹੈ। ਸੋ ਉਹ ਵਿਆਹ ਨਹੀਂ ਕਰਾ ਸਕਦਾ ਜਦ ਤੱਕ ਫਾਦਰ ਤੁਹਾਡੇ ਸਿਟੀਜ਼ਨ ਨਹੀਂ ਫੇਰ ਹੋ ਜਾਂਦੇ। ਸੋ ਇਹ ਹੈ ਕਿ ਤੁਸੀਂ ਸਹੀ ਪ੍ਰੋਸੈਸ ਕੀਤਾ ਹੋਇਆ, ਗ੍ਰੀਨ ਕਾਰਡ ਬੇਸਿਸ ਤੇ ਇਹੀ ਪ੍ਰੋਸੈਸ ਰਹਿਣਾ। ਤੇ ਸਲਾਈਟਲੀ ਗ੍ਰੀਨ ਕਾਰਡ ਵਾਲਾ ਜਿਹੜਾ ਹੈਗਾ F2B ਕੈਟਾਗਰੀ ਆ, ਜਿਹੜੀ ਤੁਹਾਡੀ F3 ਕੈਟਾਗਰੀ ਆ, ਉਹਨਾਂ ਨਾਲੋਂ ਫਾਸਟਰ ਆ, F1 ਨਾਲੋਂ ਵੀ ਫਾਸਟਰ ਆ। ਤੇ ਤੁਹਾਨੂੰ
ਤੇ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਵੀ ਨਹੀਂ ਹੈਗੀ, ਸੋ ਤੁਸੀਂ ਰਾਈਟ ਕੀਤਾ ਤੇ ਜਦੋਂ ਸਿਟੀਜ਼ਨ ਬਣਦੇ ਆ ਫਾਦਰ, ਉਹ ਵੀ ਅਜੇ ਲੱਗ ਰਿਹਾ ਕਿ ਟਾਈਮ ਲੱਗਣਾ, ਸੋ ਆਈ ਡੋਂਟ ਥਿੰਕ ਸੋ ਕਿ ਸਿਟੀਜ਼ਨ ਬਣ ਕੇ ਕੋਈ ਉਹਨਾਂ ਨੂੰ ਫਾਇਦਾ ਹੋਣਾ। ਇਹਨੂੰ ਤੁਸੀਂ ਇਹੀ ਕੈਟਾਗਰੀ 'ਚ ਚੱਲਣ ਦਿਓ F2B ਦੇ ਵਿੱਚ ਹੀ, ਇਹ ਫਾਸਟਰ ਹੈ ਤੁਹਾਡੇ ਲਈ ਇਸ ਵੇਲੇ। ਜੀ ਥੈਂਕ ਯੂ ਜੀ। ਇੱਕ ਜਿਹੜੇ ਸਵਾਲ ਆ ਰਿਹਾ, ਕਹਿੰਦੇ ਵੀ ਉਹਨਾਂ ਨੇ N400 ਅਪਲਾਈ ਕੀਤਾ ਸੀਗਾ ਮੈਰਿਜ ਬੇਸ ਤੇ ਕੈਲੀਫੋਰਨੀਆ 'ਚ, ਫਰੈਜ਼ਨੋ ਦੇ ਵਿੱਚ, ਕਿ ਕਿੰਨਾ ਕੁ ਟਾਈਮ ਜਿਹੜਾ ਉਸ ਚੀਜ਼ ਨੂੰ ਲੱਗਦਾ ਆ, ਤੇ ਨਾਲੇ ਉਹ ਪੁੱਛਦੇ ਵੀ ਪੇਰੈਂਟਸ ਨੂੰ ਵਿਜ਼ਿਟਰ ਵੀਜ਼ੇ ਤੇ ਜੇ ਉਹ ਇੱਥੇ ਆਉਂਦੇ ਨੇ ਤੇ ਉਹ ਪਟੀਸ਼ਨ ਕਰਨਾ ਚਾਹੁੰਦੇ ਆ, ਕੀ ਉਹਨਾਂ ਨੂੰ ਵਾਪਸ ਇੰਡੀਆ ਜਾਣਾ ਪਊਗਾ ਜਾਂ ਅਪਰੂਵਲ ਤੱਕ ਇੱਥੇ ਰਹਿਣਾ ਪਊ? ਸੋ ਪਹਿਲੀ ਗੱਲ ਤਾਂ ਪੇਰੈਂਟਸ ਦੀ ਕਰੀਏ ਕਿ ਸਿਟੀਜ਼ਨ 90 ਦਿਨ ਵਾਲਾ ਰੂਲ ਦੱਸਿਆ ਕਿ ਤੁਸੀਂ ਇਸ ਇਰਾਦੇ ਨਾਲ ਨਹੀਂ ਆ ਸਕਦੇ ਕਿ ਗ੍ਰੀਨ ਕਾਰਡ ਫਾਈਲ ਕਰਨਾ। 90 ਦਿਨ ਬਾਅਦ ਮੰਨ ਲਓ ਜੇ ਤੁਹਾਡੇ ਘਰਦਿਆਂ ਦਾ ਮਨ ਜਿਹੜਾ ਚੇਂਜ ਹੁੰਦਾ ਤਾਂ ਜ਼ਰੂਰ ਉਹ ਫਾਈਲ ਕਰ ਸਕਦੇ ਆ। ਤੇ ਇਹਦੀ ਸ਼ਰਤ ਇਹ ਹੈ ਕਿ ਜਿਹੜੇ ਪੇਰੈਂਟਸ ਆ ਉਹ ਜਦ ਤੱਕ ਉਹਨਾਂ ਦਾ ਰੀਐਂਟਰੀ ਪਰਮਿਟ ਨਹੀਂ ਆਉਂਦਾ ਤਦ ਤੱਕ ਉਹ ਵਾਪਸ ਨਹੀਂ ਜਾ ਸਕਦੇ, ਤਦ ਤੱਕ ਉਹਨਾਂ ਨੂੰ ਇੱਥੇ ਟਿਕਣਾ ਪੈਣਾ। ਤੇ ਉਹ ਜਿਹੜਾ ਰੀਐਂਟਰੀ ਸੋ 90 ਦਿਨ ਤੁਹਾਡੀ ਵੇਟਿੰਗ ਹੋਗੀ, 90 ਦਿਨ ਤੁਸੀਂ ਪਹਿਲਾਂ ਵੇਟ ਕਰੋਗੇ ਤੇ ਫਿਰ ਰੀਐਂਟਰੀ ਪਰ ਜਿਹੜਾ ਟਰੈਵਲ ਜਿਹੜਾ ਐਡਵਾਂਸ ਪੇਰੋਲ ਟਰੈਵਲ ਡਾਕੂਮੈਂਟ ਜਿਹੜਾ ਹੈਗਾ ਉਹਨੂੰ ਤੁਹਾਨੂੰ ਆਉਣ ਨੂੰ ਘੱਟੋ ਘੱਟ 8 ਤੋਂ 10 ਮਹੀਨੇ ਲੱਗਦੇ, ਮਤਲਬ ਕਿ 10-11 ਮਹੀਨੇ ਲਈ ਤੁਹਾਡੇ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਵੱਜਣਾ ਪੈਣਾ ਇੱਥੇ। ਤੇ ਫਰੈਜ਼ਨੋ ਫੀਲਡ ਆਫਿਸ ਦੀ ਗੱਲ ਕਰੀਏ, ਜਿਹੜਾ ਸਿਟੀਜ਼ਨ ਦਾ ਟਾਈਮ ਹੈਗਾ ਉਹ ਹੈਗਾ 13.5 ਤੋਂ 16.5 ਮਹੀਨੇ। ਠੀਕ ਹੈ ਜੀ। ਜਸਪਾਲ ਜੀ। ਹਾਂਜੀ ਜਸਪਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਵੀਰਾਂ ਨੂੰ ਜੀ। ਮੇਰੇ ਦੋ ਸਵਾਲ ਸੀਗੇ। ਇੱਕ ਤਾਂ ਮੈਂ ਜਿੱਦਾਂ ਨਾ 2018 ਵਿੱਚ ਬਾਰਡਰ ਟੱਪ ਕੇ ਆਇਆ ਸੀਗਾ ਤੇ ਉਸ ਤੋਂ ਬਾਅਦ 2020 ਦੇ ਵਿੱਚ ਮੈਂ US ਸਿਟੀਜ਼ਨ ਨਾਲ ਮੈਰਿਜ ਕੀਤੀ ਤੇ ਮੈਂ ਹੁਣ ਚਾਹੁੰਦਾ ਆ ਵੀ ਮੇਰੇ ਬਿਆਨ ਜੇ ਸਹੀ ਨਹੀਂ ਲੱਗਦੇ ਤੇ ਮੈਂ PD ਲੈਣਾ ਚਾਹੁੰਦਾ, ਵੀ ਮੈਂ ਲੈ ਸਕਦਾ PD? ਤੇ ਦੂਜਾ ਸਵਾਲ ਮੇਰਾ ਇਹ ਸੀਗਾ ਵੀ ਮੇਰਾ ਬ੍ਰਦਰ ਉਹ ਕੇਸ ਪਾਸ ਹੋਇਆ, ਉਹ ਵੀ ਬਾਰਡਰ ਟੱਪ ਗਿਆ ਸੀ ਟਰੈਵਲ ਡਾਕੂਮੈਂਟ ਤੇ, ਉਹ ਹੁਣ ਵੀਜ਼ਾ ਨਹੀਂ, ਮੇਰੇ ਦੋਸਤਾਂ ਨੇ ਵੀਜ਼ਾ ਅਪਲਾਈ ਕੀਤਾ ਸੀ ਕੈਨੇਡਾ ਦਾ, ਉਹ ਲੱਗਾ ਨਹੀਂ ਤੇ ਹੁਣ ਵੀਜ਼ੇ ਲੱਗਦੇ ਆ, ਮਤਲਬ ਕੀ ਚੱਕਰ ਆ? ਠੀਕ ਹੈ। ਸੋ ਭਾਜੀ ਪਹਿਲਾਂ ਇਦਾਂ ਕਿ ਹਾਂਜੀ ਜੇ ਤੁਹਾਡੇ ਨਾ ਬਿਆਨ ਗੜਬੜ ਸੀਗੇ ਜਾਂ ਉਹ ਸੀਗਾ, ਉਹ ਆਪਾਂ ਅੱਜ ਸ਼ੋਅ 'ਚ ਡਿਸਕਸ ਕੀਤੀ ਆ। ਤੁਸੀਂ PD ਲਓ ਤੇ ਸਿਟੀਜ਼ਨ ਦੇ ਥਰੂ ਜਿਹੜਾ ਤੁਸੀਂ ਆਪਣਾ ਪੇਪਰ ਵਰਕ ਲਓ, ਕਿਉਂਕਿ ਤੁਹਾਡਾ ਵਿੱਚ ਵਿਚਾਲੇ ਨਾ ਫਸਿਓ ਫਿਰ ਫਰਾਡ ਫਰੂਡ ਵਾਲੇ ਚੱਕਰ 'ਚ। ਸੋ ਇਹ ਹੈ ਕਿ ਹਾਂਜੀ PD ਲੈ ਕੇ ਉਹਨੂੰ ਕੇਸ ਨੂੰ ਰਫਾ ਦਫਾ ਕਰਾ ਕੇ ਸਿਟੀਜ਼ਨ ਦੇ ਬੇਸ ਤੇ ਵੇਵਰ ਲੈ ਕੇ ਕੰਟਰੀ ਆਊਟ ਕਰਕੇ ਤੁਹਾਨੂੰ ਤੁਹਾਡਾ ਰਾਹ ਸਿੱਧਾ ਹੀ ਆ। ਤੇ ਜਿਹੜਾ ਤੁਹਾਡਾ ਬ੍ਰਦਰ ਆ ਨੂੰ ਹਾਂਜੀ ਰਿਫਿਊਜੀ ਟਰੈਵਲ ਡਾਕੂਮੈਂਟ ਲੈਣਾ ਪੈਣਾ ਜੇ ਕੇਸ ਉਹਦਾ ਪਾਸ ਹੋਇਆ, ਤੇ ਗ੍ਰੀਨ ਕਾਰਡ ਜਦੋਂ ਅਪਲਾਈ ਕਰੂਗਾ। ਸੋ ਹਾਂਜੀ ਵੀਜ਼ੇ ਲੱਗ ਜਾਂਦੇ, ਕੋਈ ਇਦਾਂ ਨਹੀਂ ਕਿ ਵੀਜ਼ਾ ਨਹੀਂ ਲਾਣਾ ਉਹਨਾਂ ਨੇ, ਕੁਛ ਇਦਾਂ ਦਾ ਨਹੀਂ ਹੈਗਾ, ਕੇਸ ਬਾਏ ਕੇਸ ਬੇਸਿਸ ਆ, ਸੋ ਲੱਗ ਸਕਦਾ ਉਹਦਾ ਵੀਜ਼ਾ। ਅੱਛਾ ਇੱਕ ਸਵਾਲ ਸ਼ੁਰੂਆਤ ਦੇ ਵਿੱਚ ਆਇਆ ਸੀ, ਉਹ ਕਹਿੰਦੇ ਵੀ ਜਿਹੜਾ ਜਿਹਨੇ ਦਾ ਅਸਾਈਲਮ ਅਪਲਾਈ ਕੀਤਾ ਉਹ ਖੁਦ ਤਾਂ ਜਿਸ ਮੁਲਕ ਤੋਂ ਛੱਡ ਕੇ ਭੱਜ ਕੇ ਆਇਆ ਆ ਉੱਥੇ ਲੀਗਲੀ ਤਾਂ ਨਹੀਂ ਜਾ ਸਕਦਾ ਮੁੜ ਕੇ, ਕੀ ਜਿਹੜਾ ਡੈਰੀਵੇਟਿਵ ਅਸਾਈਲੀ ਹੁੰਦਾ ਆ ਉਹ ਵੀ ਉੱਥੇ ਨਹੀਂ ਜਾ ਸਕਦਾ ਕਿ ਉਹਨੂੰ ਜਾਣ ਦੀ ਖੁੱਲ੍ਹ ਹੁੰਦੀ ਹੈ? ਨਹੀਂ, ਉਹਨੂੰ ਜਾਣ ਦੀ ਪੂਰੀ ਖੁੱਲ੍ਹ ਆ। ਡੈਰੀਵੇਟਿਵ ਜੇ ਉਹਨੂੰ ਖਤਰਾ ਨਹੀਂ ਹੈਗਾ ਤਾਂ ਉਹ ਜਾ ਸਕਦਾ ਵਾ। ਤੇ ਈਵਨ ਜਿਹੜਾ ਅਸਾਈਲਮ ਵਾਲਾ ਬੰਦਾ ਵਾ ਉਹ ਵੀ ਜਾ ਸਕਦਾ ਆਪਣੀ ਕੰਟਰੀ ਜੇ ਉਹ ਇਹ ਸ਼ੋਅ ਕਰੇ ਕਿ ਉਹਦਾ ਖਤਰਾ ਹੁਣ ਚੇਂਜ ਹੋ ਗਿਆ। ਉਹਦਾ ਡਿਪੈਂਡ ਕਰਦਾ ਕਿ ਫੈਕਟ ਪੈਟਰਨ ਕੀ ਸੀਗਾ, ਰਾਈਟ। ਤੇ ਉਹਨੂੰ ਸਵਾਲ ਪੁੱਛੇ ਜਾ ਸਕਦੇ ਆ, ਉਹਨੂੰ ਆਪਣਾ ਪਤਾ ਹੋਣਾ ਚਾਹੀਦਾ ਕਿ ਉਹਦੀ ਜਿਹੜੀ ਬਿਆਨ ਕੀ ਸੀਗੇ, ਤੇ ਜੇ ਉਹਦੇ ਬਿਆਨ ਅਸਲੀ ਸੀਗੇ ਕਿ ਖਤਰਾ ਸੀਗਾ ਉਦੋਂ ਤੇ ਹੁਣ ਖਤਰਾ ਨਹੀਂ ਹੈਗਾ ਤਾਂ ਉਹ ਜਾ ਸਕਦਾ ਵਾ। ਤੇ ਮੇਰੀ ਰეკਮੈਂਡੇਸ਼ਨ ਸਾਰਿਆਂ ਨੂੰ ਇਹੀ ਹੁੰਦੀ ਕਿ ਕੋਈ ਪੰਗਾ ਨਾ ਲਵੇ, ਸਿਟੀਜ਼ਨ ਬਣ ਕੇ ਹੀ ਜਾਵੇ, ਉਸ ਤੋਂ ਪਹਿਲਾਂ ਪੰਗਾ ਨਾ ਲਵੇ। ਠੀਕ ਹੈ ਜੀ। ਮਨਦੀਪ ਸਤਿ ਸ਼੍ਰੀ ਅਕਾਲ ਜੀ। ਹਾਂਜੀ मेरे दो छोटे क्वेश्चन हैं। मेरा फर्स्ट क्वेश्चन है कि मेरा कजन यूके ਦਾ ਸਿਟੀਜ਼ਨ ਹੈ ਤੇ ਜੇ ਉਹ ਇੰਡੀਆ ਜੇ ਉਹ USA ਆਉਣਾ ਚਾਹਵੇ ਉਹ ਆ ਸਕਦਾ ਹੈ ਲਾਈਕ ਪਰਮਾਨੈਂਟਲੀ? ਤੁਸੀਂ ਦੱਸਿਆ ਕਿ ਕੈਨੇਡਾ ਦਾ ਸਿਟੀਜ਼ਨ? UK ਹਾਂਜੀ ਪਰਮਾਨੈਂਟਲੀ ਤਾਂ ਦੇਖੋ ਇਦਾਂ, UK ਦਾ ਜਿਹੜਾ ਤੁਹਾਡਾ ਜਿਹੜੇ UK ਵਾਲੇ ਹੁੰਦੇ ਉਹਨਾਂ ਨੂੰ E2 ਵੀਜ਼ਾ ਮਿਲਦਾ, ਇਨਵੈਸਟਮੈਂਟ ਵੀਜ਼ੇ ਤੇ ਆ ਸਕਦੇ ਆ। $1.5 ਤੋਂ $3 ਲੱਖ ਡਿਪੈਂਡਿੰਗ ਕਿਹੜੀ ਸਟੇਟ 'ਚ ਕਿਹੜਾ ਬਿਜ਼ਨਸ ਕਰਦੇ ਆ। ਇਨਵੈਸਟਮੈਂਟ ਵੀਜ਼ੇ ਤੇ ਆ ਸਕਦੇ ਆ, ਕੰਮ ਖੋਲ ਸਕਦੇ ਆ, ਰਹਿ ਸਕਦੇ ਆ ਜਦ ਤੱਕ ਉਹਨਾਂ ਨੇ ਬਿਜ਼ਨਸ ਕਰਨਾ। ਤੇ ਜੇ ਪੱਕਾ ਗ੍ਰੀਨ ਕਾਰਡ ਹੋਲਡਰ ਤੇ ਆਣਾ ਤੇ ਉਹਦੀ ਹੁਣ ਇਹਨਾਂ ਨੇ ਇਨਵੈਸਟਮੈਂਟ $8 ਲੱਖ ਕਰਤੀ ਹੈ। $8 ਲੱਖ ਕਰਕੇ ਫਿਰ ਗ੍ਰੀਨ ਕਾਰਡ ਤੇ ਆ ਸਕਦਾ। ਸੋ ਇਹਦਾ ਇਹ ਹੈ ਕਿ ਪਹਿਲਾਂ ਆ ਕੇ ਕੰਮ ਕੁਮ ਕਰੇ, ਦੇਖੇ ਉਹਨੂੰ ਅਮਰੀਕਾ ਰਾਸ ਆਉਂਦਾ ਕਿ ਨਹੀਂ ਆਉਂਦਾ, ਤੇ ਫਿਰ ਜਦੋਂ ਕੋ $8 ਲੱਖ ਇਕੱਠੇ ਹੋ ਗਏ ਤੇ ਫਿਰ ਉਹ ਜਿਹੜਾ EB-5 ਪ੍ਰੋਗਰਾਮ ਉਹਦੇ ਥਰੂ ਗ੍ਰੀਨ ਕਾਰਡ ਲੈ ਸਕਦਾ ਜੀ। ਤੇ ਇਹਦੇ ਵਿੱਚ ਅਟਰਨੀ ਟਰਕਿਆਨਾ ਜੀ, ਜੇ ਕੋਈ ਉੱਦਾਂ ਵਿਜ਼ਿਟ ਕਰਨ ਆਇਆ ਇਹ E2 ਜਿਨ੍ਹਾਂ ਦੇ ਨਾਲ ਚੱਲਦਾ ਹੈ, ਜੇ ਕੋਈ ਵਿਜ਼ਿਟ ਕਰਨ ਆਇਆ ਕਿ ਇੱਥੇ ਆ ਕੇ ਵੀ ਉਸ ਆਪਣੇ ਵੀਜ਼ੇ ਦੀ ਕੈਟੇਗਰੀ ਨੂੰ ਚੇਂਜ ਕਰ ਸਕਦੇ, ਇੱਥੇ ਆ ਕੇ ਵੀ
E2 ਦਾ ਅਪਲਾਈ ਕਰ ਸਕਦਾ? ਜਿਹੜੇ ਜੀ ਜ਼ਿਆਦਾਤਰ ਨਾ ਲੋਕੀ ਆਉਂਦੇ ਆ, ਉਹ ਆਉਂਦੇ ਆ ਐਸਟਰਾ ਤੋਂ ਨਾ, ਜਿਹੜਾ ਵੀਜ਼ਾ ਵੇਵਰ ਜਿਹਨੂੰ ਕਹਿੰਦੇ ਐਸਟਰਾ ਦਾ, ਜਿਹੜਾ ਐਸਟਰਾ ਵਾਲਾ ਹੈਗਾ ਉਹ ਤੋਂ ਨਹੀਂ ਚੇਂਜ ਹੋ ਸਕਦਾ। ਓਕੇ ਤੇ ਜਿਹੜੇ ਲੋਕੀ, ਕਈ ਲੋਕੀ ਇਦਾਂ ਦੇ, ਉਹਨਾਂ ਨੇ B1 B2 ਜਿਹੜਾ ਐਕਚੁਅਲ ਵੀਜ਼ਾ ਵਾ ਜਿੱਤੇ 6 ਮਹੀਨੇ ਐਂਟਰੀ ਮਿਲਦੀ ਆ, ਉਹ ਲਵਾਇਆ, ਉਹ ਵਾਲੇ ਲੋਕੀ ਕਰ ਸਕਦੇ ਇੱਥੇ ਆ ਕੇ। ਤੇ ਜਿਹੜੇ ਬਾਕੀ ਐਸਟਰਾ ਵਾਲੇ, ਉਹਨਾਂ ਨੂੰ ਵਾਪਸ ਜਾ ਕੇ ਬਾਹਰੋਂ ਕਰਾ ਕੇ ਆਉਣਾ ਪੈਂਦਾ। ਸੋ ਮੰਨ ਲਓ ਜੇ ਕੋਈ ਘੁੰਮਣ ਫਿਰਨ ਐਸਟਰਾ ਤੇ ਆਇਆ, ਉਹ ਨਹੀਂ ਇੱਥੇ ਇਸ ਚੀਜ਼ ਦੇ ਨਾਲ ਅਪਲਾਈ ਕਰ ਸਕਦਾ। ਨਹੀਂ। ਜਤਿੰਦਰ ਸਤਿ ਸ਼੍ਰੀ ਅਕਾਲ ਭਾਜੀ। ਜੀ ਸਰ ਸਤਿ ਸ਼੍ਰੀ ਅਕਾਲ ਜੀ। ਸਰ ਮੈਂ 2018 ਦੇ ਵਿੱਚ ਇੱਥੇ ਆਇਆ ਸੀ। 2019 ਦੇ ਵਿੱਚ ਮੇਰਾ ਅਸਾਈਲਮ ਆਫਿਸ ਦੇ ਵਿੱਚ ਕੇਸ ਹੈ ਜੀ, ਅਸਾਈਲਮ ਦਾ। ਤੇ ਪਿਛਲੇ ਮੰਥ ਜਦੋਂ ਮੈਂ ਆਪਣੇ ਸਟੋਰ ਤੇ ਕੰਮ ਕਰ, ਜਿੱਥੇ ਮੈਂ ਕੰਮ ਕਰਦਾ, ਤੇ ਇੱਕ ਰੋਬਰ ਆਇਆ, ਉਹਨੇ ਮੈਨੂੰ ਗਨ ਦਿਖਾਈ ਤੇ ਉਹਨੇ ਮੈਨੂੰ ਕਿਹਾ ਵੀ ਜੋ ਮੂਵ ਕਰੇ ਤੇ ਮੈਂ ਤੈਨੂੰ ਸ਼ੂਟ ਕਰ ਦੇਣਾ, ਤੇ ਰਜਿਸਟਰ ਦਾ ਡੋਰ ਓਪਨ ਕਰ ਦੇ, ਤੇ ਉਹ ਰੋਬ ਕਰਕੇ ਚਲੇ ਗਿਆ। ਉਸ ਤੋਂ ਬਾਅਦ ਮੈਂ 911 ਤੇ ਕਾਲ ਕੀਤਾ, ਪੁਲਿਸ ਆਈ, ਉਹਨਾਂ ਨੂੰ ਮੈਂ ਉਹੀ ਬਿਆਨ ਦਿੱਤੇ ਜੋ ਮੇਰੇ ਨਾਲ ਹੋਇਆ ਜੋ ਵੀ, ਤੇ ਉਹਨਾਂ ਨੇ ਵੀਡੀਓ ਦੇਖੀ ਤੇ ਉਹ ਮੈਨੂੰ ਮਤਲਬ ਗਨ ਦਿਖਾ ਰਿਹਾ ਤੇ ਉਹਨੇ ਉਹ ਚੀਜ਼ ਬੋਲੀ ਜੋ ਮੈਂ ਉਹਨੂੰ ਦੱਸੀ। ਤੇ ਸਰ ਮੈਂ ਆਲਰੇਡੀ ਪੁਲਿਸ ਸਟੇਟਮੈਂਟ ਲਈ ਐਪਲੀਕੇਸ਼ਨ ਦਿੱਤੀ ਹੈ, ਤੇ ਇਸ ਤੋਂ ਅੱਗੇ ਸਰ ਮੇਰੇ ਲਈ ਜੇ ਮੈਂ ਯੂ ਵੀਜ਼ਾ ਅਪਲਾਈ ਕਰਾਂ ਤੇ ਇਹਦੇ ਵਿੱਚ ਕੋਈ ਚਾਂਸ ਹੈ, ਜਾਂ ਮੈਨੂੰ ਆਪਣੇ ਅਸਾਈਲਮ ਕੇਸ ਨਾਲ ਹੀ ਚੱਲਣਾ ਚਾਹੀਦਾ? ਨਹੀਂ, ਬਿਲਕੁਲ ਚਾਂਸ ਆ। ਤੁਹਾਡੀ ਪ੍ਰੋਪਰ ਆਰਮਡ ਰੋਬਰੀ ਆ, ਜਿਹੜਾ ਆਰਮਡ ਰੋਬਰੀ ਫੈਲਨੀਅਸ ਅਸੌਲਟ ਆ, ਤੇ ਬਿਲਕੁਲ ਤੁਹਾਡਾ ਯੂ ਵੀਜ਼ਾ ਦਾ ਕ੍ਰਾਈਮ ਆ। ਸੋ ਰਿਪੋਰਟ ਲੈ ਕੇ ਆਓ। ਸੋ ਜਦੋਂ ਇੱਕ ਵਾਰੀ ਰਿਪੋਰਟ ਮਿਲ ਜਾਂਦੀ ਆ, ਦੇਖੋ ਉਹਦੇ ਵਿੱਚ ਸਹੀ ਦਫਾ ਧਾਰਾ ਲੱਗੀ ਆ, ਜੇ ਨਹੀਂ ਲੱਗੀ ਆ ਤਾਂ ਪੁਲਿਸ ਨੂੰ ਜਾ ਕੇ ਕਹੋ ਕਿ ਆਰਮਡ ਰੋਬਰੀ ਸੀਗੀ, ਬੰਦੂਕ ਦਿਖਾਈ ਸੀਗੀ, ਤੇ ਵੀਡੀਓ ਵੀ ਹੈਗੀ ਆ। ਤੇ ਫਿਰ ਤੁਹਾਨੂੰ ਉਸ ਤੋਂ ਬਾਅਦ ਜਿਹੜਾ ਹੈਗਾ, ਆਪੇ ਜਾਂ ਵਕੀਲ ਦੇ ਥਰੂ ਤੁਹਾਨੂੰ ਯੂ ਵੀਜ਼ਾ ਦੀ ਸਰਟੀਫਿਕੇਸ਼ਨ ਲੈਣੀ ਪੈਂਦੀ ਆ ਪੁਲਿਸ ਤੋਂ। 90 ਕੁ ਦਿਨ ਲਾਉਂਦੀ ਆ ਪੁਲਿਸ ਉਹ ਦੇਣ 'ਚ, ਤੇ ਕਈ ਵਾਰੀ ਥੋੜਾ ਬਹੁਤਾ ਜ਼ਿਆਦਾ ਵੀ ਲਾ ਸਕਦੀ ਆ। ਜਦੋਂ ਇੱਕ ਵਾਰੀ ਪੁਲਿਸ ਉਹ ਸਰਟੀਫਿਕੇਸ਼ਨ ਦੇ ਦੇਵੇ ਕਿ ਹਾਂ ਇਹਨੇ ਸਾਡੀ ਹੈਲਪ ਕੀਤੀ ਸੀਗੀ ਕ੍ਰਾਈਮ ਸੋਲਵਿੰਗ ਦੇ ਵਿੱਚ, ਤੇ ਫਿਰ ਤੁਸੀਂ ਯੂ ਵੀਜ਼ਾ ਅਪਲਾਈ ਕਰ ਸਕਦੇ ਹੋ। ਤੇ ਅਸਾਈਲਮ ਵਾਲਾ ਤੁਹਾਡਾ ਜਿਹੜਾ ਪੈਰਲਲ ਚੱਲੀ ਜਾਣਾ। ਯੂ ਵੀਜ਼ਾ ਦੀ ਤੁਹਾਡੀ ਆਪਣੀ 7-8 ਸਾਲਾਂ 'ਚ ਯੂ ਵੀਜ਼ਾ ਨੇ ਆਪਣੇ ਰੰਗ ਦਿਖਾਣੇ ਆ, ਤੇ ਤਦ ਤੱਕ ਤੁਸੀਂ ਅਸਾਈਲਮ ਵਾਲਾ ਚੱਲਣ ਦਿਓ, ਉਹਦੇ ਥਰੂ ਵਰਕ ਪਰਮਿਟ ਲਓ। ਸੋ ਹਾਂਜੀ, ਦੋਨੋਂ ਆਪਸ਼ਨਾਂ ਨੂੰ ਤੁਸੀਂ ਨਾਲੋਂ ਨਾਲ ਚਲਾਓ। ਜੀ ਸਰਦੂਲ। ਹਾਂਜੀ, ਦੋਨੋਂ ਵੀਰਾਂ ਸਤਿ ਸ੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਵੀ ਜੀ, ਤੇ ਜਿੱਦਾਂ ਮੇਰੀ ਸਾਲੀ ਆ ਸਪੇਨ ਦੇ ਵਿੱਚ, ਉਹਨੂੰ ਅਸੀਂ ਜਿਹੜਾ ਬੁਲਾਉਣਾ ਚਾਹੁੰਦੇ ਆ ਰਾਹਦਾਰੀ ਪਾ ਕੇ, ਜਿਹੜਾ ਉਹ ਆ ਸਕਦੀ ਆ, ਤੇ ਜਿਹੜਾ ਉਹਦੇ ਬ੍ਰਦਰ ਨੇ ਅਪਲਾਈ ਕੀਤਾ ਹੋਇਆ ਉਹਨਾਂ ਦਾ। ਅੱਛਾ ਜੀ, ਮੈਂ ਸਮਝਿਆ ਨਹੀਂ, ਰਾਹਦਾਰੀ ਆਪਣਾ ਕਿਹਨੂੰ ਕਹਿੰਦੇ? ਸਪਾਂਸਰਸ਼ਿਪ ਤੁਸੀਂ ਕਹਿੰਦੇ? ਉਹ ਅੱਛਾ, ਆਹ ਜਿਹੜਾ ਆਪਾਂ ਪੇਪਰ ਕੇ ਸੱਦੀ ਨਾ ਵਿਆਹ ਤੇ ਸੱਦਣ ਲਈ ਜਿੱਦਾਂ। ਉਹ ਅੱਛਾ, ਤੇ ਉਹ ਸਿਟੀਜ਼ਨ ਆ ਉੱਥੇ ਦੀ ਕਿ ਕਿੱਦਾਂ? ਨਹੀਂ, ਉੱਥੇ ਦੀ ਉਹਦਾ ਹਸਬੈਂਡ ਸਿਟੀਜ਼ਨ ਹੈ, ਉਹ ਸਿਟੀਜ਼ਨ ਦੀ, ਉੱਦਾਂ ਉਹ ਪੇਪਰ ਹੈਗੇ ਸਪੇਨ ਦੇ। ਅੱਛਾ, ਹਾਂਜੀ, ਨਹੀਂ ਟਰਾਈ ਕਰ ਸਕਦੇ ਆ, ਆਪਣਾ ਟਰਾਈ ਕਰ ਸਕਦੇ ਆ। ਟੈਂਪਰੇਰੀ ਵਿਜ਼ਿਟ, ਜੋ ਵੀ ਰੀਜ਼ਨ ਆ ਤੁਹਾਡਾ, ਵਿਆਹ ਸ਼ਾਦੀ ਜੋ ਵੀ ਹੈਗਾ, ਬਿਲਕੁਲ ਹਾਂਜੀ ਵੀਜ਼ਾ ਟਰਾਈ ਕਰ ਸਕਦੇ ਆ ਉਹ। ਤੇ ਉਹਨਾਂ ਨੂੰ ਪੁੱਛਿਆ ਜਾ ਸਕਦਾ ਕਿ ਤੁਹਾਡੇ ਜਿਹੜੇ ਫੈਮਿਲੀ ਦੀ ਪਟੀਸ਼ਨ ਫਾਈਲ ਹੋਈ ਸੀ, ਬੇਸਿਕਲੀ ਉਹਨਾਂ ਨੇ ਇਹੀ ਦੇਖਣਾ ਕਿ ਵਾਪਸ ਮੁੜੂਗੇ ਕਿ ਨਹੀਂ ਮੁੜੂਗੇ। ਸੋ ਹਾਂਜੀ, ਬਿਲਕੁਲ ਟਰਾਈ ਕਰ ਸਕਦੇ ਆ, ਕੋਈ ਹਰਜ ਨਹੀਂ। ਸਹੀ ਦੱਸੋ ਉਹਨਾਂ ਨੂੰ ਸਾਰਾ ਕੁਝ। ਜੀ, ਇੱਕ ਸਵਾਲ ਹਰਭੁਪਿੰਦਰ ਹੋਣਾ ਦਾ, ਉਹਨਾਂ ਦੇ ਕਹਿੰਦੇ ਵੀ ਫਰੈਂਡ ਦੇ ਮਮ ਡੈਡ ਇਟਲੀ 'ਚ ਰਹਿੰਦੇ ਆ, ਮੁੰਡਾ ਉਹਨਾਂ ਦਾ ਇੱਥੇ ਕੈਲੀਫੋਰਨੀਆ 'ਚ ਆ, ਤੇ ਉਹਦਾ ਕੇਸ ਇੱਥੇ ਚੱਲ ਰਿਹਾ, ਅੰਡਰ ਪ੍ਰੋਸੈਸ ਆ, ਤੇ ਕਹਿੰਦਾ ਵੀ ਕੀ ਮੈਂ ਉਹਨਾਂ ਨੂੰ ਸਪਾਂਸਰਸ਼ਿਪ ਘੱਲ ਸਕਦਾ ਆ ਇੱਥੇ, ਜਿਹੜਾ ਵੀ ਆਉਣ ਦੇ ਲਈ, ਜੇ ਉਹ ਵੀਜ਼ੇ ਦੇ ਉੱਤੇ ਇੱਥੇ ਆਉਣਾ ਚਾਹੁੰਦੇ ਆ? ਸੋ ਇਦਾਂ ਹੈ ਕਿ ਕਈ ਜਾਣੇ ਪੁੱਛਦੇ ਕਿ ਸਪਾਂਸਰ ਕਰਨਾ ਵਾ। ਸੋ ਜਿਹੜੀ ਫੈਮਿਲੀ, ਜਿਹੜਾ ਟੂਰਿਸਟ ਵੀਜ਼ਾ ਹੁੰਦਾ ਨਾ, ਇਹਦੇ ਵਿੱਚ ਐਕਚੁਅਲੀ ਤੁਸੀਂ ਸਪਾਂਸਰ ਨਹੀਂ ਕਿਸੇ ਨੂੰ ਤੁਸੀਂ ਵੀ ਕਰ ਰਹੇ, ਤੁਸੀਂ ਬਸ ਉਹਨਾਂ ਦੇ ਫਾਈਨੈਂਸ਼ੀਅਲ ਸਪਾਂਸਰ ਬਣ ਰਹੇ ਹੋ। ਮਤਲਬ ਕਿ ਸਿਰਫ ਉਹ ਲੋਕਾਂ ਨੂੰ ਸਪਾਂਸਰ ਦਾ ਫਾਇਦਾ ਹੁੰਦਾ ਜਿਹਨਾਂ ਕੋਲ ਪੈਸੇ ਨਹੀਂ ਹੈਗੇ, ਜਿਹਨਾਂ ਕੋਲ ਆਲਰੇਡੀ ਪੈਸੇ ਹੈਗੇ ਆ, 10-15 ਲੱਖ ਰੁਪਏ ਇੰਡੀਆ ਦੇ ਪਏ ਆ, ਜਾਂ US ਦੇ ਹਿਸਾਬ ਨਾਲ 10-15 ਹਜ਼ਾਰ ਡਾਲਰ ਜਿਹਨਾਂ ਕੋਲ ਹੈਗੇ ਆ, ਉਹਨਾਂ ਨੂੰ ਸਪਾਂਸਰ ਦੀ ਐਕਚੁਅਲੀ ਲੋੜ ਨਹੀਂ ਹੈਗੀ। ਉਹ ਕਿਉਂਕਿ ਆਪਣਾ ਖਰਚਾ ਜਿਹੜਾ ਆਪ ਝੱਲ ਸਕਦੇ ਆ, ਤੇ ਐਸਾ ਚ ਕੋਈ ਹੋਰ ਨਹੀਂ, ਤੁਸੀਂ ਸਿਰਫ ਉਹਨਾਂ ਨੂੰ ਫਾਈਨੈਂਸ਼ੀਅਲ ਸਪਾਂਸਰ ਕਰ ਸਕਦੇ ਆ। ਤੇ ਦੂਜਾ ਇਹ ਹੈ ਕਿ ਜੇ ਕੋਈ ਫੰਕਸ਼ਨ ਕਿਸੇ ਦੇ ਹੈਗਾ, ਕੋਈ ਇਵੈਂਟ ਆ, ਉਹ ਸਿਰਫ ਇਹ ਦੱਸ ਸਕਦਾ ਕਿ ਆਹ ਵਿਆਹ ਸ਼ਾਦੀ ਤੇ ਆਉਣਾ ਇਹਨਾਂ ਨੇ, ਤੇ ਇਸ ਤੋਂ ਇਲਾਵਾ ਕੋਈ ਹੋਰ ਹੈਲਪ ਨਹੀਂ ਹੈਗੀ। ਸੋ ਬੇਸਿਕਲੀ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਉਹ ਆਪਣੇ ਲੈਵਲ ਤੇ ਉਹਨਾਂ ਨੇ ਲਗਾਈ ਹੈ। ਜੀ, ਇੱਕ ਸਵਾਲ ਇਹ ਵੀ ਸੀਗਾ ਵੀ ਪੀਡੀ ਮਿਲਣ ਦੇ ਉੱਤੇ ਸਪਾਊਸ ਤੇ ਬੱਚੇ ਜੇ ਆਊਟ ਆਫ ਕੰਟਰੀ ਨੇ, ਕਿ ਉਹ ਫਿਰ ਆ ਸਕਦੇ ਨੇ ਜਾਂ ਨਹੀਂ? ਨਹੀਂ। ਅਮਨਦੀਪ। ਹਾਂਜੀ ਅਮਨਦੀਪ ਜੀ, ਆ ਰਹੀ ਹੈ, ਪੁੱਛੋ ਜੀ ਸਵਾਲ। ਹਾਂਜੀ ਜੀ ਸਰ, ਮੇਰੀ ਨਾ ਫੈਮਿਲੀ ਪੁਰਤਗਾਲ ਹੈ, ਉੱਥੇ ਸਿਟੀਜ਼ਨ ਹੈ, ਉੱਥੇ ਉਹਨਾਂ ਕੋ ਸਿਟੀਜ਼ਨਸ਼ਿਪ, ਉਹ ਨਾ ਅਮਰੀਕਾ ਜਾਣਾ ਚਾਹੁੰਦੇ, ਉੱਥੇ ਨਾ ਬਿਜ਼ਨਸ ਕਰਨਾ ਚਾਹੁੰਦੇ ਨੇ, ਰਹਿਣਾ ਚਾਹੁੰਦੇ ਨੇ, ਤੇ ਕੀ ਆਪਣਾ
ਮੈਂ ਪੁਰਤਗਾਲ ਦਾ ਦੇਖ ਕੇ ਦੱਸ ਦਿੰਦਾ ਕਿ ਉਹਦੇ ਵਿੱਚ ਆਂਦਾ ਕਿ ਨਹੀਂ ਆਂਦਾ ਟ੍ਰੀਟੀ ਦੇ ਵਿੱਚ। ਮੇਰੇ ਹਿਸਾਬ ਨਾਲ ਜਿਹੜਾ ਪੁਰਤਗਾਲ ਹੈਗਾ ਕੰਟਰੀ, ਉਹ ਟ੍ਰੀਟੀ ਕੰਟਰੀ ਚ ਆਂਦਾ ਨਹੀਂ, ਸੋ ਉਹਨਾਂ ਨੂੰ E2 ਵੀਜ਼ੇ ਦੀ ਜਿਹੜੀ ਆਪਸ਼ਨ ਆ ਉਹ ਨਹੀਂ ਹੈਗੀ ਆ। ਤੇ ਜਿਹੜੇ ਉਹਨਾਂ ਨੂੰ ਸਿੱਧੇ ਹੀ ਫਿਰ ਜਿਹੜਾ ਹੈਗਾ $8 ਲੱਖ ਵਾਲੇ ਪ੍ਰੋਗਰਾਮ ਤੇ ਗ੍ਰੀਨ ਕਾਰਡ ਤੇ ਆਣਾ। ਸੋ ਪੁਰਤਗਾਲ ਜਿਹੜੀ ਕੰਟਰੀ ਆ ਉਹਨੂੰ E2 ਦੀ ਆਪਸ਼ਨ ਨਹੀਂ ਹੈਗੀ। ਠੀਕ ਹੈ ਜੀ। ਬਾਕੀ ਸਰੋਤੇ ਜਿਹੜੇ ਟਰਾਈ ਕਰ ਰਹੇ ਆ ਕਾਲ ਕਰਨ ਦੇ ਲਈ, ਸੌਰੀ ਹੁਣ ਹੋਰ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਾਂਗੇ। ਸਮਾਂ ਜਿਹੜਾ ਉਹ ਆਲਰੇਡੀ ਆਪਾਂ ਥੋੜ੍ਹਾ ਜਿਹਾ ਵੱਧ ਗਾਂਹ ਨੂੰ ਜਿਹੜਾ ਉਹ ਲੈ ਚੁੱਕੇ ਹਾਂ। ਅਤੇ ਇੱਕ ਹੋਰ ਕਾਲਰ ਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਕਾਲਸ ਲੈਣੀਆਂ ਬੰਦ ਕਰਾਂਗੇ। ਬਾਕੀ ਜੇ ਤੁਸੀਂ ਅਟਰਨੀ ਟੇਰਕੀਆਣਾ ਹੋਣਾ ਦੇ ਨਾਲ ਅਪੋਇੰਟਮੈਂਟ ਬਣਾਉਣਾ ਚਾਹੁੰਦੇ ਆ, ਹਾਲ ਦੀ ਘੜੀ ਸਿਰਫ ਫੋਨ ਅਪੋਇੰਟਮੈਂਟਸ ਹੀ ਜਿਹੜੀਆਂ ਇਹਨਾਂ ਦੇ ਨਾਲ ਅਵੇਲੇਬਲ ਆ, ਉਹ ਤੁਸੀਂ ਇਹਨਾਂ ਦੇ ਆਫਿਸ 'ਚ ਕੰਟੈਕਟ ਕਰਕੇ ਕਰ ਸਕਦੇ ਹਾਂ। 415 909 0503 41590900503 41590900503। ਨਵਜੋਤ ਹੁਣੀ ਪੁੱਛ ਰਹੇ ਆ ਵੀ ਕਹਿੰਦੇ ਵੀ ਉਹਨਾਂ ਦਾ ਕੇਸ ਗ੍ਰਾਂਟ ਹੋ ਗਿਆ, ਕੀ ਉਹ ਹੁਣ ਆਪਣੇ ਮੰਮੀ ਡੈਡੀ ਦਾ ਅਪਲਾਈ ਕਰ ਸਕਦੇ ਨੇ? ਨਹੀਂ, ਉਹ ਜਦੋਂ ਸਿਟੀਜ਼ਨ ਬਣੋਗੇ ਉਦੋਂ ਉਹ ਅਪਲਾਈ ਕਰ ਸਕਦੇ ਆ। ਤੇ ਮੰਮੀ ਡੈਡੀ ਉਹਨਾਂ ਦੇ ਜਿਹੜੇ ਹੈਗੇ ਆ ਉਹ ਟੂਰਿਸਟ ਵੀਜ਼ੇ ਰਾਹੀਂ ਟਰਾਈ ਕਰਕੇ ਆ ਸਕਦੇ ਨੇ। ਬਸ ਇਸ ਗੱਲ ਦਾ ਧਿਆਨ ਰੱਖਿਓ, ਕਿਉਂਕਿ ਤੁਹਾਡੇ ਬਿਆਨਾਂ 'ਚ ਜੋ ਵੀ ਤੁਸੀਂ ਦੱਸਿਆ ਕਿ ਘਰ ਦੇ ਇੱਥੇ ਸੀਗੇ ਉੱਥੇ ਸੀਗੇ, ਉਹਨਾਂ ਨੂੰ ਵੀ ਸਾਰੇ ਜਿਹੜੇ ਬਿਆਨ ਆ ਤੁਹਾਡੇ ਹਰੇਕ ਚੀਜ਼ ਪਤਾ ਹੋਣੀ ਚਾਹੀਦੀ ਆ। ਸੋ ਉਸ ਚੀਜ਼ 'ਚ ਨਾ ਫਸਿਓ। ਮਨਪ੍ਰੀਤ ਪੁੱਛਦੇ ਵੀ ਕੋਰਟ ਡੇਟ ਅਪਡੇਟ ਨਹੀਂ ਹੋ ਰਹੀ, 1 ਸਾਲ ਜਿਹੜਾ ਉਹ ਹੋ ਗਿਆ। ਉਹਦੀ ਆਪਾਂ ਗੱਲ ਕੀਤੀ ਸੀਗੀ, ਤੁਹਾਡੇ ਕੋਲ ਇਹੀ ਆਪਸ਼ਨ ਆ ਕਿ ਤੁਸੀਂ ਮੂਵ ਕਰੋ ਆਪਣੀ ਲੋਕੇਸ਼ਨ ਤੇ ਇਦਾਂ ਦੇ ਕੋਰਟ 'ਚ ਜਾਓ ਜਿੱਥੇ ਕੋਰਟ ਡੇਟਾਂ ਮਿਲ ਰਹੀਆਂ ਵਾ। ਪਿਟਸਬਰਗ ਦਾ ਕਹਿੰਦੇ ਇਮੀਗ੍ਰੇਸ਼ਨ ਆਫਿਸ ਪੱਕੇ ਤੌਰ ਦੇ ਉੱਤੇ ਬੰਦ ਹੋ ਰਿਹਾ, ਇਸ ਦਾ ਕੀ ਅਸਰ ਤੁਹਾਨੂੰ ਲੱਗਦਾ ਵੀ ਹੋਊਗਾ ਜਦੋਂ ਇਮੀਗ੍ਰੇਸ਼ਨ ਆਫਿਸ ਇੱਦਾਂ ਕਿਸੇ ਇੱਕ ਸਿਟੀ 'ਚੋਂ ਬੰਦ ਹੁੰਦੇ ਆ? ਮੈਨੂੰ ਨਹੀਂ ਪਤਾ ਕਿ ਬੰਦ ਹੋ ਰਿਹਾ ਕਿ ਨਹੀਂ ਹੋ ਰਿਹਾ, ਪਰ ਹਾਂਜੀ ਅਸਰ ਉਹਦਾ ਇਹੀ ਹੈ ਕਿ ਉਹ ਵਾਲੇ ਕੇਸ ਜਿਹੜੇ ਫਿਰ ਰੀਡਾਇਰੈਕਟ ਕਰ ਦਿੱਤੇ ਜਾਊਗੇ ਕਿਤੇ ਹੋਰ, ਉਹਦੇ ਵਿੱਚ ਭੇਜੂਗੇ। ਤੇ ਜ਼ਿਆਦਾਤਰ ਤਾਂ ਇਹ ਹੁਣ ਸਟਾਫ ਸਟੂਫ ਹੋਰ ਵਧਾ ਰਹੇ ਨੇ, ਤਾਂ ਬੰਦ ਹੋਣਾ ਦਾ ਤਾਂ ਨਹੀਂ ਮੈਂ ਦੇਖਿਆ। ਸੋ ਇਹ ਕੰਸੋਲੀਡੇਟ ਕਰ ਰਹੇ ਹੋਣੇ ਪਿਟਸਬਰਗ ਏਰੀਆ ਵਾਲੇ ਦਾ, ਕਿਸੇ ਹੋਰ ਹੋ ਸਕਦਾ ਇਹਦਾ ਫਾਇਦਾ ਵੀ ਹੋ ਜਾਵੇ। ਕਿਉਂਕਿ ਜੱਜਾਂ ਨੂੰ ਭੇਜਣਾ, ਟਰੈਵਲ ਕਰਾਉਣਾ ਉਹ ਸਾਰਾ ਮੁਸ਼ਕਿਲ ਹੁੰਦਾ। ਸੋ ਜੇ ਪਿਟਸਬਰਗ, ਨਿਊ ਜਰਸੀ ਜਿਹੜੇ ਆਹ ਵਾਲੇ ਇਲਾਕੇ ਐਕਚੁਅਲੀ ਇਹਨਾਂ ਨੂੰ ਉੱਥੇ ਇੱਕ ਕੰਸੋਲੀਡੇਟ ਕਰ ਦੇਣ ਤਾਂ ਮੇਰੇ ਹਿਸਾਬ ਨਾਲ ਜ਼ਿਆਦਾ ਫਾਇਦਾ। ਠੀਕ ਹੈ, ਠੀਕ ਹੈ ਜੀ। ਸੋ ਡੋਲੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ, ਮੈਂ ਮੇਰੇ ਮਦਰ ਦਾ ਅਪਲਾਈ ਕੀਤਾ ਸੀਗਾ ਤੇ NBC ਤੋਂ ਉਹਨਾਂ ਦੇ ਡਾਕੂਮੈਂਟਸ 8 ਜੁਲਾਈ ਦੇ ਕੰਪਲੀਟ ਹੋਏ ਆ, ਤੇ ਪੁੱਛਣਾ ਸੀ ਕਿ ਉਹ ਇੰਟਰਵਿਊ ਮਤਲਬ ਕਦੋਂ ਆਏਗੀ ਜਾਂ ਸਾਨੂੰ ਕੁਝ ਕਰਨਾ ਚਾਹੀਦਾ, ਉਹ ਜਸਟ ਵੇਟ ਹੀ ਕਰੀਏ? ਨਹੀਂ, ਵੇਟ ਹੀ ਕਰਨਾ। ਜਿੱਦਾਂ ਹੁਣ ਆਪਣੇ ਇੱਕ ਕਾਲਰ ਦੱਸ ਕੇ ਹਟੇ ਸੀਗੇ ਕਿ 2019 ਚ ਉਹਨਾਂ ਦੇ ਕੰਪਲੀਟ ਸੀਗੇ, ਹੁਣ ਉਹਨਾਂ ਦੀ ਹੀਅਰਿੰਗ ਆਈ ਹੈ। ਸੋ ਇਹ ਕੌਂਸੂਲੇਟ ਤੇ ਹੀ ਆ ਕਿ ਕਿੰਨਾ ਉਹਨਾਂ ਦਾ ਬਰਡਨ ਆ। ਸੋ ਵੇਟ ਹੀ ਕਰਨਾ ਪੈਣਾ, ਹੋਰ ਨਹੀਂ ਕੁਝ ਕਰ ਸਕਦੇ ਜੀ। ਤੇ ਬਾਕੀ ਓਵਰਆਲ ਅਜੇ ਵੀ ਫਿਰ ਆਪਾਂ ਇਹੀ ਅੱਜ ਦੀ ਗੱਲਬਾਤ ਤੋਂ ਵੀ ਆਪਾਂ ਇਹੀ ਕਹਿ ਸਕਦੇ ਵੀ ਉੱਥੇ ਕੰਮ ਅਜੇ ਵੀ ਸਲੋ ਡਾਊਨ ਹੀ ਚੱਲ ਰਿਹਾ, ਕੋਈ ਬਹੁਤਾ ਤੇਜ਼ੀ ਦੇ ਨਾਲ ਨਹੀਂ ਹੈਗਾ। ਸੋ ਜਿਹਦੀ ਜਿੱਦਾਂ ਆ ਰਹੀਆਂ ਆ ਡੇਟਸ, ਉਹ ਜ਼ਰੂਰ ਅਪਡੇਟ ਸਾਨੂੰ ਕਰ ਦਿਆ ਕਰੋ, ਸਗੋਂ ਕਾਲ ਕਰਕੇ ਜਾਂ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਕਿੰਨਾ ਕੁ ਦੀਆਂ ਜਿਹੜੀਆਂ ਆ ਉਹ ਇੰਟਰਵਿਊਜ਼ ਵਗੈਰਾ ਜਿਹੜੀਆਂ ਉਹ ਆ ਰਹੀਆਂ ਨੇ। ਤੇ ਇੱਥੇ ਵਾਲੇ ਕੰਮ ਤੇਜ਼ੀ ਨਾਲ ਚੱਲ ਰਿਹਾ ਕਿ ਇੱਥੇ ਵੀ ਸਲੋ ਡਾਊਨ ਹੀ ਆ ਜੀ? ਉੱਦਾਂ ਇੱਦਾਂ ਦੇ ਕੇਸਾਂ ਦੇ ਵਿੱਚ ਇੱਥੇ ਵੀ ਸਲੋ ਡਾਊਨ ਸੀਗਾ, ਪਰ ਹੁਣ ਜਿਹੜਾ ਦੱਸਿਆ ਕਿ ਕਈ ਲਿਮਿਟਿਡ ਕੇਸ ਦੇ ਵਿੱਚ, ਸਾਰਿਆਂ 'ਚ ਨਹੀਂ, ਬਹੁਤ ਲਿਮਿਟਿਡ ਵੇ ਨਾਲ ਪ੍ਰੀਮੀਅਮ ਪ੍ਰੋਸੈਸਿੰਗ ਜਿਹੜੀ ਉਹ ਸ਼ੁਰੂ ਕਰਨੀ ਹੈ ਇਹਨਾਂ ਨੇ। ਤੇ ਉਹਨੂੰ 2025 ਤੱਕ ਇਹਨਾਂ ਨੇ ਜਿਹੜਾ ਅੱਗੇ ਜਾ ਕੇ ਐਕਸਪੈਂਡ ਕਰਨਾ। ਸਾਨੂੰ ਉਮੀਦ ਸੀਗੀ ਕਿ ਸਾਲਮ ਵਾਲੇ ਵਰਕ ਪਰਮਿਟ ਨੂੰ ਵੀ ਪ੍ਰੀਮੀਅਮ ਦੇ ਦੋਗੇ, ਪਰ ਹੋ ਨਹੀਂ ਪਾਇਆ ਇਦਾਂ। ਤੇ ਸਾਲਮ ਵਾਲਿਆਂ ਨੂੰ ਨਹੀਂ ਦੇਣੀ, ਉਹਨਾਂ ਨੂੰ ਵੇਟ ਹੀ ਕਰਨੀ ਪੈਣੀ ਹੈ। ਸੋ ਕਈ ਕੇਸਿਸ ਦੇ ਵਿੱਚ H4EAD ਵਗੈਰਾ ਕਈ ਵਰਕ ਪਰਮਿਟ ਜਿਹੜੇ ਆ ਉਹ ਪ੍ਰੀਮੀਅਮ ਕਰਦੇ ਨੇ, ਸਾਲਮ ਵਾਲੇ ਨਹੀਂ ਕਰਨੇ ਜੀ। ਤੇ ਬਾਕੀ ਸਰੋਤਿਓ, ਦਰਸ਼ਕੋ ਜਿਨ੍ਹਾਂ ਨੇ ਦੇਖਿਆ ਸੁਣਿਆ, ਸਾਰਿਆਂ ਦਾ ਧੰਨਵਾਦ। ਤੇ ਅੱਜ PD ਦੇ ਬਾਰੇ ਐਕਸਪਲੇਨ ਕੀਤਾ ਹੈ ਦੁਬਾਰਾ। ਲਾਸਟ ਵੀਕ ਵੀ ਜਿਹੜਾ ਇਸ ਦੇ ਵਿੱਚ ਐਕਸਪਲੇਨ ਕੀਤਾ ਸੀ ਪੰਜਾਬੀਆਂ ਦੇ ਲਈ ਕਿਹੜੇ ਕੇਸਾਂ ਦੇ ਵਿੱਚ I-94 ਦੇ ਨਾਲ ਵਿਦਆਊਟ ਸਰਕਟ ਕੋਰਟ ਵਾਲੇ ਕੇਸਾਂ ਦੇ ਵਿੱਚ, ਉਹ ਸਾਰੀ ਜਾਣਕਾਰੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿੱਤੀ ਹੈਗੀ ਆ। ਬਾਕੀ ਸਰੋਤਿਆਂ ਦੇ ਸਵਾਲ ਜਵਾਬ ਜ਼ਰੂਰ ਸੁਣ ਲਿਆ ਕਰੋ, ਕਈ ਵਾਰੀ ਤੁਹਾਡੇ ਨਾਲ ਮੇਲ ਖਾਂਦਾ ਸਵਾਲ ਹੁੰਦਾ ਆ। ਸੋ ਉਹ ਸੁਣ ਕੇ ਤੁਹਾਨੂੰ ਜਿਹੜਾ ਉਹ ਕਈ ਵਾਰੀ ਜਵਾਬ ਤੁਹਾਨੂੰ ਮਿਲ ਜਾਂਦਾ ਆ। ਬਾਕੀ ਮਾਫੀ ਚਾਹੁੰਦੇ ਹਾਂ ਜਿਨ੍ਹਾਂ ਦੇ ਕਮੈਂਟਸ ਨਹੀਂ ਪੜ੍ਹ ਸਕੇ, ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ। ਅਗਲੀ ਵਾਰੀ ਜਿਹੜੀ ਆ ਉਹ ਫਿਰ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਵਾਲ ਜਵਾਬ ਜਿਹੜੇ ਉਹ ਕਰਨ ਦੀ। ਤੇ ਅਟਾਰਨੀ ਟਰਕੀਆਣਾ ਜੀ, ਸਭ ਤੋਂ ਜ਼ਿਆਦਾ ਤੁਹਾਡਾ ਧੰਨਵਾਦ, ਤੁਸੀਂ ਸਮਾਂ ਕੱਢਦੇ ਆ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ। ਤੇ ਸਰੋਤਿਓ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।